ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਆਪ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਸਾਨੂੰ ਵੇਖ ਰਹੇ ਆ ਜਾਂ ਕਿਸੇ ਵੀ ਪਲੇਟਫਾਰਮ ਤੋਂ ਸਾਨੂੰ ਸੁਣ ਰਹੇ ਆ, ਤੁਹਾਡਾ ਪ੍ਰੋਗਰਾਮ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਤੋਂ ਨਿੱਘਾ ਸਵਾਗਤ ਕਰਦਾ ਹੋਇਆ ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਅੱਜ ਫੇਰ ਜਿਹੜਾ ਸਾਡਾ ਰੋਜ਼ਾਨਾ ਪ੍ਰੋਗਰਾਮ ਆ ਮੰਡੇ ਟੂ ਫਰਾਈਡੇ ਦਿਲ ਦੀਆਂ ਗੱਲਾਂ ਲੈ ਕੇ ਆਪਦੀ ਸੇਵਾ ਦੇ ਵਿੱਚ ਆਪਦੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ ਜੀ। ਔਰ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ ਨਿਊਯਾਰਕ ਟਾਈਮ 12:01 ਹੋਇਆ ਜੀ, ਔਰ ਖਾਲਿਸਤਾਨ ਦੇ ਸਮੇਂ ਮੁਤਾਬਕ 9:31 ਹੋਏ ਨੇ। ਸੋ ਸਮੇਂ ਸਿਰ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਅੱਜ ਵੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਸੋ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਦਾ ਵਿਸ਼ਾ ਉਹ ਰਹੇਗਾ ਕਿ ਨਾਰਥ ਅਮਰੀਕਾ ਦੇ ਵਿੱਚ ਸਿੱਖਾਂ ਦਾ ਇਤਿਹਾਸ ਅਤੇ ਗਦਰ ਲਹਿਰ ਜਿਹੜੀ ਆ ਉਹਦੀ ਸ਼ੁਰੂਆਤ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਹੀ ਅਜੀਜ਼ ਮਹਿਮਾਨ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਤੁਹਾਨੂੰ ਇੰਟਰੋਡਕਸ਼ਨ ਵੀ ਕਰਦਾ, ਪਰ ਉਸ ਤੋਂ ਪਹਿਲਾਂ ਦੱਸਦੇ ਹਾਂ ਕਿ ਇਹ ਜਿਹੜਾ ਅਸੀਂ ਅੱਜ ਦੀ ਜਿਹੜੀ ਗੱਲਬਾਤ ਆ ਇਹ ਫੋਕਸ ਕਰਾਂਗੇ ਸਿੱਖਾਂ ਦੇ ਇਤਿਹਾਸ ਦੇ ਉੱਤੇ। ਅਸੀਂ ਤੁਹਾਨੂੰ ਦੱਸਾਂਗੇ ਜਾਣੀ ਕਿ ਸਾਡੇ ਮਹਿਮਾਨ ਤੁਹਾਨੂੰ ਦੱਸਣਗੇ ਕਿ ਕਿਵੇਂ 1857 ਦੇ ਵਿੱਚ ਸਰਦਾਰ ਕੇਸਰ ਸਿੰਘ ਹੋਣੀ ਜਿਹੜੇ ਨੇ ਉਹ ਪਹਿਲੇ ਸਿੱਖ ਸੀ ਜਿਹੜੇ ਕੈਨੇਡਾ ਦੇ ਵਿੱਚ ਪਹੁੰਚੇ ਨੇ ਬ੍ਰਿਟਿਸ਼ ਇੰਡੀਅਨ ਆਰਮੀ ਦੇ ਨਾਲ। ਜਿਹੜੀ ਕਰਾਊਨ ਵਿਕਟੋਰੀਆ ਜਿਹੜੀ ਉਸ ਟੁਕੜੀ ਦਾ ਨਾਮ ਸੀ, ਜਿਹੜੇ ਇੱਥੇ ਪਹੁੰਚੇ ਸੀਗੇ ਤੇ ਉਹਨਾਂ ਨੇ ਫਿਰ ਇੱਥੇ ਆ ਕੇ ਸਥਾਈ ਤੌਰ ਤੇ ਕੈਨੇਡਾ ਨੂੰ ਆਪਣਾ ਘਰ ਬਣਾਇਆ। ਇਹ ਸਫ਼ਰ ਉੱਥੋਂ ਸ਼ੁਰੂ ਹੁੰਦਾ, ਬਹੁਤ ਉਤਾਰ ਚੜਾਅ ਜਿਹੜੇ ਨੇ ਇਸ ਸਫ਼ਰ ਦੇ ਵਿੱਚ ਆਏ ਤੇ ਕਿਵੇਂ ਕਾਮਾਗਾਟਾ ਮਾਰੂ ਦੀ ਘਟਨਾ ਹੋਈ, ਜਿਹਦੀ ਮਾਫੀ ਵੀ ਜਿਹੜੀ ਪ੍ਰਧਾਨ ਮੰਤਰੀ ਟਰੂਡੋ ਹੁਣਾਂ ਵੱਲੋਂ ਪਾਰਲੀਮੈਂਟ ਦੇ ਵਿੱਚ 100 ਸਾਲ ਬਾਅਦ ਮੰਗੀ ਗਈ। ਸਰਦਾਰ ਮੇਵਾ ਸਿੰਘ ਹੁਣਾਂ ਦਾ ਸਫ਼ਰ ਕਿਵੇਂ ਰਿਹਾ, ਗਦਰੀ ਲਹਿਰ ਕਿਵੇਂ ਸ਼ੁਰੂ ਹੋਈ ਕੈਨੇਡਾ ਤੋਂ। ਤੇ ਇਹ ਸਾਰੀਆਂ ਪੜਾਵਾਂ ਨੂੰ ਪਾਰ ਕਰਦੇ ਹੋਏ ਜਿਹੜੇ ਸਿੱਖਾਂ ਨੇ ਇੱਕ ਖਾਸ ਜਗ੍ਹਾ ਜਿਹੜੀ ਨਾਰਥ ਅਮਰੀਕਾ ਦੇ ਵਿੱਚ ਬਣਾਈ ਹੈ। ਇੱਥੋਂ ਤੱਕ ਕਿ ਜੇ ਅਸੀਂ ਅੱਜ ਦੀ ਗੱਲ ਸੱਚਾਈ ਦੀ ਕਰਨੀ ਹੋਵੇ ਤੇ ਡਿਫੈਂਸ ਮਿਨਿਸਟਰੀ ਤੋਂ ਲੈ ਕੇ ਕੈਨੇਡਾ ਦੀ ਤੇ ਜਿਹੜਾ ਸਰਕਾਰ ਦੇ ਵਿੱਚ ਭਾਈਵਾਲ ਪਾਰਟੀ ਦੇ ਜਿਹੜਾ ਆਗੂ ਵਜੋਂ ਪਾਰਲੀਮੈਂਟ ਦੇ ਵਿੱਚ ਜਿਹੜਾ ਸਰਦਾਰ ਜਗਮੀਤ ਸਿੰਘ ਵੱਲੋਂ ਬੈਠਣਾ, ਇਹ ਵਿਸ਼ੇਸ਼ਤਾਵਾਂ ਜਿਹੜੀਆਂ ਸਿੱਖ ਕਮਿਊਨਿਟੀ ਨੇ ਇਹ ਜਿਹੜੀਆਂ ਬੁਲੰਦੀਆਂ ਹਾਸਲ ਕੀਤੀਆਂ ਤੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਸੋ ਸਾਡੇ ਅੱਜ ਦੇ ਮਹਿਮਾਨ ਹੋਣਗੇ ਡਾਕਟਰ ਗੁਰਵਿੰਦਰ ਸਿੰਘ ਜੀ। ਡਾਕਟਰ ਗੁਰਵਿੰਦਰ ਸਿੰਘ ਜੀ BC ਤੋਂ ਸਾਡੇ ਨਾਲ ਜੁੜੇ ਨੇ, ਔਰ ਇਹ ਜਰਨਲਿਸਟ ਨੇ, ਇਹ ਹਿਸਟੋਰੀਅਨ ਨੇ, ਔਰ ਇਹ ਐਕੈਡੈਮਿਸ਼ੀਅਨ ਨੇ। ਸੋ ਇਹਨਾਂ ਤੋਂ ਵੱਧ ਜਿਹੜੀ ਮੁਹਾਰਤ ਆ ਇਸ ਵਿਸ਼ੇ ਦੇ ਉੱਤੇ ਮੇਰਾ ਖਿਆਲ ਆ ਬਹੁਤ ਥੋੜੇ ਬੰਦੇ ਰੱਖਦੇ ਹੋਣਗੇ ਇਹਨਾਂ ਦੇ ਬਰਾਬਰ ਦੀ ਮੁਹਾਰਤ। ਸੋ ਅਸੀਂ ਇਹਨਾਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਆਖਦੇ ਹੋਏ ਫਤਿਹ ਅਰਜ਼ ਕਰਦੇ ਹਾਂ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮਨਵੀਰ ਸਿੰਘ ਜੀ, ਤੁਹਾਡਾ TV 84 ਦੇ ਸਮੂਹ ਦਰਸ਼ਕਾਂ ਦਾ ਹਾਰਦਿਕ ਧੰਨਵਾਦ ਤੇ ਸ਼ੁਭਕਾਮਨਾਵਾਂ ਜੀ। ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਆਪਣੇ ਰੁਝੇਵਿਆਂ ਭਰੇ ਸਕੈਜੂਲ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ, ਤੋਂ ਅਸੀਂ ਉਹਦੇ ਲਈ ਬਹੁਤ ਆਭਾਰੀ ਹਾਂ ਤੁਹਾਡੇ। ਔਰ ਸਰੋਤਿਓ, ਤੁਸੀਂ ਪ੍ਰੋਗਰਾਮ ਬਹੁਤ ਜਿਹੜੀ ਵਡਮੁੱਲੀ ਜਾਣਕਾਰੀ ਵਾਲਾ ਹੋਣ ਵਾਲਾ ਜਿਹਦਾ, ਸੋ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਹੈ ਕਿ ਤੁਸੀਂ ਸਾਨੂੰ ਜਿੱਥੋਂ ਵੀ ਵੇਖ ਰਹੇ ਹੋ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਸ ਵੀ ਪਲੇਟਫਾਰਮ ਤੋਂ ਤੁਸੀਂ ਸਾਨੂੰ ਦੇਖ ਰਹੇ ਹੋ ਜਾਂ ਸੁਣ ਰਹੇ ਹੋ, ਕਿਉਂਕਿ ਸ਼ੇਅਰ ਕਰੋਗੇ ਤਾਂ ਹੋਰ ਵੀ ਇਹ ਜਿਹੜੀ ਵਡਮੁੱਲੀ ਜਾਣਕਾਰੀ ਆ ਉਹ ਵੱਧ ਤੋਂ ਵੱਧ ਦਰਸ਼ਕਾਂ ਦੇ ਤੱਕ, ਸਰੋਤਿਆਂ ਦੇ ਤੱਕ ਉਹ ਪਹੁੰਚੇਗੀ। ਔਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਤਾਂ ਸਕਰੀਨਸ ਦੇ ਉੱਤੇ ਨੰਬਰ ਡਿਸਪਲੇ ਹੋ ਰਿਹਾ ਜੀ, ਉਹਦੇ ਉੱਤੇ ਤੁਸੀਂ ਕਾਲ ਕਰਕੇ, ਪਰ ਪ੍ਰੋਗਰਾਮ ਨੂੰ ਸ਼ੁਰੂ ਹੋਣ ਤੋਂ ਤਕਰੀਬਨ 20-25 ਮਿੰਟ ਸਾਨੂੰ ਦੇ ਦਿਓ। ਉਸ ਤੋਂ ਬਾਅਦ ਅਸੀਂ ਆਪਣਾ ਸੁਭਾਗ ਸਮਝਾਂਗੇ ਕਿ ਤੁਸੀਂ ਸਾਨੂੰ WhatsApp ਮੈਸੇਜ ਕਰੋਗੇ, ਉਹ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਪੜਾਂਗੇ। ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਆ ਦੁਨੀਆ ਭਰ ਤੋਂ, WhatsApp ਤੇ ਵੀ ਕਰ ਸਕਦੇ ਹੋ, ਔਰ ਤੁਸੀਂ ਡਾਇਰੈਕਟ ਕਾਲ ਵੀ ਇਹਨਾਂ ਨੰਬਰਾਂ ਤੇ ਕਰ ਸਕਦੇ ਹੋ। ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ YouTube ਮੈਸੇਜ ਵੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਲਏ ਜਾਣ। ਸੋ ਡਾਕਟਰ ਸਾਹਿਬ, ਪਹਿਲੀ ਟੇਕ ਤੁਹਾਡੀ, ਜਿਵੇਂ ਅੱਜ ਦਾ ਸਾਡਾ ਵਿਸ਼ਾ ਜਿਹੜਾ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਨਾਰਥ ਅਮਰੀਕਾ ਦੇ ਵਿੱਚ ਸਿੱਖਾਂ ਦਾ ਇਤਿਹਾਸ ਤੇ ਗਦਰ ਲਹਿਰ ਦੀ ਸ਼ੁਰੂਆਤ। ਸੋ ਸਿੱਖਾਂ ਦਾ ਕੀ ਇਤਿਹਾਸ ਹੈ ਜੀ ਨਾਰਥ ਅਮਰੀਕਾ ਦੇ ਵਿੱਚ? ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਇੰਨੇ ਮਹੱਤਵਪੂਰਨ ਵਿਸ਼ੇ ਨੂੰ ਨਿਊਯਾਰਕ ਸਮੇਤ ਵਿਸ਼ਵ ਪੱਧਰ ਦੇ ਦਰਸ਼ਕਾਂ ਨਾਲ ਸਾਂਝਾ ਕਰ ਰਹੇ ਹੋ, ਵਧਾਈ ਦੇ ਪਾਤਰ ਹੋ। ਸਾਨੂੰ ਇਉਂ ਲੱਗਦਾ ਹੈ ਕਿ ਕੈਨੇਡਾ ਅਮਰੀਕਾ ਦੇ ਵਿੱਚ ਅਸੀਂ ਬੈਠੇ ਹਾਂ ਤੇ ਜਿੰਨੀਆਂ ਸਹੂਲਤਾਂ ਮਾਣ ਰਹੇ ਹਾਂ ਸ਼ਾਇਦ ਇਹ ਇਸੇ ਤਰ੍ਹਾਂ ਹੀ ਸਨ, ਸ਼ਾਇਦ ਇਹ ਥਾਲੀ 'ਚ ਪਲੇਟ 'ਚ ਪਰੋਸ ਕੇ ਮਿਲ ਗਿਆ
ਨਹੀਂ, ਜੀ ਇਹਨਾਂ ਦੇ ਪਿੱਛੇ ਕਿੰਨੀਆਂ ਸ਼ਹਾਦਤਾਂ, ਕੁਰਬਾਨੀਆਂ, ਸੰਘਰਸ਼ ਹੈ, ਉਹਦੀ ਦਾਸਤਾਨ ਜੇ ਕਦੇ ਅਸੀਂ ਇਕਾਗਰਤਾ ਨਾਲ ਨਹੀਂ ਸੋਚਦੇ ਨਾ, ਤਾਂ ਫਿਰ ਵੀ ਇਹ ਇੱਕ ਅਕਿਰਤ ਘਣਤਾ ਦਾ ਹੀ ਇੱਕ ਪ੍ਰਤੀਕ ਕਿਹਾ ਜਾ ਸਕਦਾ ਹੈ। ਸੋ ਜੀ ਸੁਭਾਗੇ ਨੇ ਉਹ ਵਿਅਕਤੀ ਜਿਹੜੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਜ਼ਮੀਨ ਤੇ ਅਸੀਂ ਚੱਲ ਰਹੇ ਹਾਂ, ਉਹਦੇ ਥੱਲੇ ਜਿਨ੍ਹਾਂ ਸਾਡੇ ਬਜ਼ੁਰਗਾਂ ਦੇ ਲਹੂ, ਮਿੰਜ, ਆਸ, ਪਿੰਜਰ ਨੇ, ਉਹਨਾਂ ਨੂੰ ਨਮਸਕਾਰ ਕਰਦੇ ਨੇ, ਚੇਤੇ ਕਰਦੇ ਨੇ ਤੇ ਆਪਣੇ ਦਿਲਾਂ 'ਚ ਰੱਖਦੇ ਨੇ। ਸੋ ਇਸ ਜੀ ਲਈ ਇਹ ਪ੍ਰੋਗਰਾਮ ਮਹੱਤਵਪੂਰਨ ਹੈ। ਦੂਸਰੀ ਗੱਲ, ਕੈਨੇਡਾ, ਅਮਰੀਕਾ, ਨਾਰਥ ਅਮਰੀਕਾ ਤੁਸੀਂ ਸ਼ਬਦ ਦਿੱਤਾ, ਇਹਨਾਂ ਦੋਨਾਂ ਮੁਲਕਾਂ ਇਹਦੇ ਨਾਲ ਨਾਲ ਇਹ ਇਤਿਹਾਸ ਜਿਹੜਾ ਪੂਰਾ ਕੌਮਾਂਤਰੀ ਪੱਧਰ ਦਾ ਹੈ, ਕਿਉਂਕਿ ਜੀ 1849 ਦੇ ਵਿੱਚ ਜਦੋਂ ਸਿੱਖ ਰਾਜ ਧੋਖੇ ਦੇ ਨਾਲ ਬ੍ਰਿਟਿਸ਼ ਇੰਡੀਆ ਨੇ, ਜਿਸ ਦੇ ਬਾਰੇ ਸ਼ਾਹ ਮੁਹੰਮਦ ਲਿਖਦੇ ਨੇ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ। ਸੋ ਇੱਕ ਪਾਸੇ ਹਿੰਦੁਸਤਾਨ ਦੇਸ਼ ਸੀ, ਇੱਕ ਪਾਸੇ ਪੰਜਾਬ ਦੇਸ਼ ਸੀ, ਦੋਨਾਂ ਦੇ ਦਰਮਿਆਨ ਜਿਹੜਾ ਜੰਗ ਹੋਇਆ, ਅਖੀਰ 'ਚ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਹਾਰੀਆਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਉਹਨਾਂ ਦੇ ਜਾਣ ਤੋਂ ਬਾਅਦ ਜੋ ਸਾਰਾ ਕੁਝ ਹੋਇਆ, ਇਹ ਧੋਖਾ ਸੀ ਕਿ ਇੱਕ ਸ਼ਹਿਜ਼ਾਦੇ ਨੂੰ ਕਿਸ ਤਰੀਕੇ ਦੇ ਨਾਲ ਧੋਖੇ ਨਾਲ ਉਸ ਦਾ ਧਰਮ ਪਰਿਵਰਤਨ ਕੀਤਾ ਗਿਆ। ਅੱਜ ਕਹਿਣ ਨੂੰ ਤਾਂ ਇਹ ਪੱਛਮੀ ਮੁਲਕਾਂ ਦੇ ਜਾਂ ਈਸਾਈਅਤ ਦੇ ਦਾਅਵੇਦਾਰ ਆਪਣੇ ਆਪ ਨੂੰ ਅਗਾਂਹ ਵਧੂ ਕਰਾਰ ਦਿੰਦੇ ਨੇ, ਪਰ ਜੋ ਇਹਨਾਂ ਨੇ ਕੀਤਾ, ਇੱਕ ਨਾਬਾਲਗ ਬੱਚੇ ਨੂੰ, ਰਾਜੇ ਨੂੰ, ਬਾਦਸ਼ਾਹ ਨੂੰ ਕਿਵੇਂ ਉਸ ਨੂੰ ਉਸ ਦਾ ਧਰਮ ਪਰਿਵਰਤਨ ਕੀਤਾ ਤੇ ਜੋ ਧੱਕਾ ਕੀਤਾ। ਸੋ ਇਹ ਇੱਕ ਦੂਸਰਾ ਵਿਸ਼ਾ ਹੈ। ਪਰ ਅਸੀਂ ਅੱਗੇ ਚੱਲਦੇ ਹਾਂ ਕਿ ਉਸ ਤੋਂ ਬਾਅਦ ਵੱਡੀ ਤਾਦਾਦ ਦੇ ਵਿੱਚ ਜਿਹੜੇ ਸਿੱਖ ਸਨ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੜੀ ਨੇ ਵੀ 10 ਸਾਲ ਰਾਜ ਕੀਤਾ, ਇਹ ਵੀ ਇਤਿਹਾਸ ਹੈ। ਇਸ ਦੇ ਨਾਲ 39 ਤੋਂ 49 ਤੱਕ ਪਹਿਰਾ ਦਿੱਤਾ, ਪਰ ਗੁਰਬਤ, ਹਾਲਾਤ, ਜੋ ਸਾਰਾ ਕੁਝ ਸੀ ਉਹ ਇੱਕ ਪਾਸੇ ਸੀ। ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ, ਜਾਇਦਾਦਾਂ, ਜਗੀਰਾਂ ਸਾਰੀਆਂ ਖੋਹ ਲਈਆਂ ਗਈਆਂ ਜਾਂ ਜਿਨ੍ਹਾਂ ਨੂੰ ਗੁਲਾਮ ਬਣਾ ਕੇ ਧੱਕਾ ਕੀਤਾ ਗਿਆ। ਇੱਕ ਹਿੱਸਾ ਪੰਜਾਬੀਆਂ ਦਾ ਉਹ ਸੀ ਕਿਉਂਕਿ ਜੁੱਸਾ, ਬਲ, ਤਾਕਤ ਬਹੁਤ ਸੀ, ਸੋ ਫੌਜ ਦੇ ਵਿੱਚ ਹੀ ਆਪਣੀ ਜ਼ਿੰਦਗੀ ਗੁਜ਼ਾਰ ਸਕਦੇ ਸੀ। ਉਹਨਾਂ ਨੂੰ ਬ੍ਰਿਟਿਸ਼ ਪਾਇਰ ਨੇ ਇਹ ਲਾਲਚ ਦਿੱਤਾ ਕਿ ਇੱਕ ਵਕਤ ਆਏਗਾ ਤੁਹਾਨੂੰ ਤੁਹਾਡਾ ਰਾਜ ਵਾਪਸ ਦਿੱਤਾ ਜਾਏਗਾ, ਇਹ ਇੱਕ ਤੁਹਾਡੀ ਜਿਹੜੀ ਹੈ ਸੋਵਰਨਟੀ ਹੈ ਇਹ ਬਹਾਲ ਵੀ ਹੋਏਗੀ। ਖੈਰ ਇਹ ਇੱਕ ਵਿਸ਼ਾ ਸੀ ਜਿਸ ਵਿਸ਼ੇ ਦੇ ਆਧਾਰ ਤੇ ਹੌਲੀ ਹੌਲੀ ਕਾਫੀ ਜਿਹੜੇ ਪੰਜਾਬ ਦੇ ਸਿੱਖ ਸਨ ਉਹ ਫੌਜ ਦੇ ਵਿੱਚ ਚਲੇ ਗਏ। ਉਹ ਫੌਜਾਂ ਤੇ ਹੱਦਾਂ ਸਰਹੱਦਾਂ ਤੇ ਲੜੇ, ਉਹਨਾਂ ਨੇ ਸਾਰਾਗੜ੍ਹੀ ਤੇ ਵੀ ਲੜਾਈ ਕੀਤੀ, ਜਿਹੜਾ ਦੁਨੀਆ ਦੇ ਸਭ ਤੋਂ ਵੱਡੀਆਂ ਯੁੱਧਾਂ ਦੇ ਵਿੱਚੋਂ ਇੱਕ ਹੈ ਤੇ ਅੱਜ ਵੀ ਕਿਹਾ ਜਾਂਦਾ ਫਰਾਂਸ ਦੇ ਵਿੱਚ ਜਦੋਂ ਪੜ੍ਹਾਇਆ ਜਾਂਦਾ ਇਤਿਹਾਸ। ਪਰ ਉਹ ਸਾਰਾਗੜ੍ਹੀ ਲਈ ਕੇਵਲ ਅੰਗਰੇਜ਼ਾਂ ਲਈ ਲੜਨ ਦੀ ਗੱਲ ਨਹੀਂ ਸੀ, ਗੱਲ ਉਸ ਚੌਕੀ ਤੇ ਵੀ ਸੀ ਜਿਹੜਾ ਕਦੇ ਦर्रा ਖੈਬਰ ਤੋਂ ਅੱਗੇ ਤੱਕ ਸਿੱਖ ਰਾਜ ਦਾ ਹਿੱਸਾ ਸੀ, ਜਿਸ ਤੇ ਮਾਣ ਸੀ ਸਿੱਖਾਂ ਨੂੰ ਕਿ ਸਾਡਾ ਪਰਚਮ ਜਿਹੜਾ ਹੈ ਇੱਥੇ ਝੂਲਿਆ ਸੀ। ਖੈਰ ਇਸ ਤਰ੍ਹਾਂ ਚਲਾਉਂਦੇ ਆ ਅੰਗਰੇਜ਼ਾਂ ਦੇ ਇਸ ਦਾਅਵੇ ਜਾਂ ਇਸ ਵਾਅਦੇ ਦੇ ਅਨੁਸਾਰ ਕਿ ਇੱਕ ਦਿਨ ਤੁਹਾਡੀ ਸੋਵਰਨਟੀ ਬਹਾਲ ਹੋਏਗੀ, ਸਿੱਖ ਵਿਸ਼ਵ ਪੱਧਰ ਤੇ ਇਮਾਨਦਾਰਾਨਾ ਢੰਗ ਨਾਲ, ਕਿਉਂਕਿ ਜਿਸ ਲਈ ਸਿੱਖ ਕੰਮ ਕਰਦਾ ਹੈ ਉਸ ਦੇ ਪ੍ਰਤੀ ਉਸ ਦੀ ਨਿਸ਼ਠਾ ਪੂਰੀ ਇਮਾਨਦਾਰੀ ਨਾਲ ਹੁੰਦੀ ਹੈ। ਸੋ ਉਹਨਾਂ ਨੇ ਨੌਕਰੀਆਂ ਵੀ ਕੀਤੀਆਂ, ਸਾਬਕਾ ਫੌਜੀ ਵੀ ਬਣੇ। ਉਹਨਾਂ ਦਿਨਾਂ ਦੇ ਦੌਰਾਨ ਹੀ ਤਾਰੀਖਾਂ ਦਾ ਜਿਹੜਾ ਤਾਲਮੇਲ ਹੈ ਵੱਖਰਾ ਹੈ। ਕੁਝ ਇੱਕ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਉਹਨਾਂ ਤਰੀਕਾਂ ਦੀ ਗੱਲ ਹੈ, ਕਈ ਵਾਰ 1897 ਦਾ ਵੇਰਵਾ ਆਉਂਦਾ ਹੈ ਕਿ ਉਸ ਵੇਲੇ ਜਿਹੜੇ ਆ ਉੱਤਰੀ ਅਮਰੀਕਾ ਦੇ ਵਿੱਚ ਜਿਹੜੇ ਸਿੱਖ ਫੌਜੀ ਆਏ, ਕਿਉਂਕਿ 1857 ਬਹੁਤ ਅਰਲੀ ਹੈ, ਉਸ ਸਮੇਂ ਦੇ ਮੁਤਾਬਕ ਸੰਭਵ ਨਹੀਂ ਹੈ, ਪਰ ਫਿਰ ਵੀ ਇੱਥੋਂ ਦੇ ਗੋਲਡਨ ਇਲਾਕੇ ਦੇ ਵਿੱਚ ਕੁਝ ਇੱਕ ਹੋਰ ਥਾਵਾਂ ਤੇ ਕਈ ਵੇਰਵੇ ਮਿਲਦੇ ਨੇ। ਸੋ ਇਤਿਹਾਸਿਕ ਖੋਜਾਂ ਮੁਤਾਬਕ ਅਸਲ 'ਚ 1900 ਦੇ ਉਪਰੰਤ ਹੀ ਜਿਹੜਾ ਹੈ ਇੱਥੇ ਸਿੱਖਾਂ ਦਾ ਆਉਣਾ ਸ਼ੁਰੂ ਹੋਇਆ। ਸੋ ਉਸ ਦੀ ਆਰੰਭਤਾ ਚਾਹੇ ਵੈਨਕੂਵਰ ਦੇ ਖਿੱਤੇ ਦੇ ਵਿੱਚ ਸੀ, ਚਾਹੇ ਸੈਨ ਫਰਾਂਸਿਸਕੋ ਦੇ ਵਿੱਚ ਜਹਾਜ਼ 'ਚ ਇੱਥੇ ਉਤਰਨ ਵਾਲੇ ਸੀ ਸਾਡੇ ਗਿਣਤੀ ਦੇ ਕੁਝ ਵਿਅਕਤੀ, ਕਿਉਂਕਿ ਦੋਨਾਂ ਦੇਸ਼ਾਂ ਦੇ ਵਿੱਚੋਂ ਕੈਨੇਡਾ ਡੋਮੀਨੀਅਨ ਕੈਨੇਡਾ ਸੀ, ਇਹ ਬ੍ਰਿਟਿਸ਼ ਇੰਪਾਇਰ ਦਾ ਹਿੱਸਾ ਸੀ ਅਤੇ ਅਮਰੀਕਾ ਦੀ ਇੱਕ ਵੱਖਰੀ ਹਸਤੀ ਸੀ। ਸੋ ਕੈਨੇਡਾ ਦੇ ਵਿੱਚ ਉਹੀ ਰਾਜ ਸੀ ਜਿਹੜਾ ਇੰਡੀਆ ਦੇ ਵਿੱਚ ਬ੍ਰਿਟਿਸ਼ ਹਕੂਮਤ ਦਾ ਸੀ, ਇਸ ਕਰਕੇ ਉਹਨਾਂ ਨੂੰ ਇੱਕ ਸ਼ਬਦ ਦਿੱਤਾ ਜਾਂਦਾ ਸੀ ਬ੍ਰਿਟਿਸ਼ ਸਬਜੈਕਟ, ਭਾਵ ਤੁਸੀਂ ਵੀ ਉਸੇ ਹੀ ਰਿਆਇਆ ਦਾ ਹਿੱਸਾ ਹੋ ਜਿਹੜੀ ਭਾਰਤ ਦੇ ਵਿੱਚ ਹਕੂਮਤ ਕਰਦੀ ਹੈ। ਸੋ ਇੱਥੇ ਜਦੋਂ ਉਹ ਆ ਰਹੇ ਸਨ ਤੇ ਆ ਕੇ ਉਹਨਾਂ ਨੇ ਦੇਖਿਆ ਦੇਸ਼ ਸੋਹਣਾ, ਰਹਿਣ ਵਾਸਤੇ ਕਾਬਲ ਹੈ, ਫਿਰ ਉਹਨਾਂ ਦੇ ਵਿੱਚੋਂ ਹੌਲੀ ਹੌਲੀ ਕੁਛ ਇੱਕ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ।
ਮੋਢੀਆਂ ਦੇ ਵਿੱਚ ਉਹ ਸਾਬਕਾ ਸਿੱਖ ਫੌਜੀ ਸਨ ਅਤੇ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਇੱਥੇ ਬਸਰ ਕਰਨੀ ਸ਼ੁਰੂ ਕਰ ਦਿੱਤੀ। ਨਾਵਾਂ ਦੇ ਵੇਰਵੇ ਵੱਖਰੇ ਹੋ ਸਕਦੇ ਨੇ ਕਿ ਫਲਾਣਾ ਵਿਅਕਤੀ ਪਹਿਲਾਂ ਸੀ ਜਾਂ ਉਹ ਸੀ, ਪਰ ਪਾਇਨੀਅਰ ਦੇ ਤੌਰ ਤੇ ਅਸੀਂ ਅਸਲ 'ਚ ਮੈਂ ਪਾਇਨੀਅਰ ਉਹਨਾਂ ਨੂੰ ਗਿਣਦਾ ਕਿ ਜਿਨ੍ਹਾਂ ਇੱਥੇ ਆਉਣ ਤੋਂ ਬਾਅਦ ਕੁਝ ਐਸਾ ਕਰ ਵਿਖਾਇਆ ਜਿਹੜਾ ਕਿ ਸਾਡੇ ਅੱਜ ਦੇ ਇਤਿਹਾਸ ਦਾ ਆਧਾਰ ਬਣਿਆ। ਭਾਵ ਉਹ ਲੋਕ ਜਿਨ੍ਹਾਂ ਨੇ ਉਸ ਵੇਲੇ ਇੱਥੇ ਪਹੁੰਚਣ ਤੋਂ ਬਾਅਦ ਹੱਕਾਂ ਦੀ ਲੜਾਈ ਲੜੀ, ਜਿਨ੍ਹਾਂ ਨੇ ਇਨਸਾਫ ਦੇ ਉਸ ਖੇਤਰ ਦੇ ਵੱਲ ਕਦਮ ਧਰਿਆ। ਜਿਵੇਂ ਤੁਸੀਂ ਇੱਕ ਸ਼ਬਦ ਵਰਤਿਆ ਕੈਨੇਡਾ ਤੇ ਉੱਤਰੀ ਅਮਰੀਕਾ ਦੇ ਵਿੱਚ ਸਿੱਖਾਂ ਦਾ ਮੁੱਢ ਤੇ ਗਦਰ ਪਾਰਟੀ ਦਾ ਜਿਹੜਾ ਇਤਿਹਾਸ ਹੈ। ਹੁਣ ਇਹ ਦੋ ਨੁਕਤੇ ਜਿਹੜੇ ਨੇ ਇਹਨਾਂ ਨੂੰ ਵਿਚਾਰਨਾ ਬੜਾ ਜ਼ਰੂਰੀ ਹੈ। ਤੁਸੀਂ ਨਿਊਯਾਰਕ ਤੇ ਜਿੱਥੇ ਉਹ ਥਾਂ ਹੈ ਅਮਰੀਕਾ ਜਿੱਥੇ ਇੱਕ ਤੇ ਸਟਾਕਟਨ ਦੀ ਅਸੀਂ ਗੱਲ ਕਰਦੇ ਹਾਂ, ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸੰਸਥਾ ਹੈ, ਜਿੱਥੇ ਬਾਬਾ ਜਵਾਲਾ ਸਿੰਘ ਜੀ, ਬਾਬਾ ਵਿਸਾਖਾ ਸਿੰਘ ਦਦੇਹਰ ਜਵਾਲਾ ਸਿੰਘ ਠੱਠੀਆਂ ਸਾਡੇ ਬਜ਼ੁਰਗਾਂ ਦੇ ਵਿੱਚੋਂ ਬਾਬਾ ਸੋਹਣ ਸਿੰਘ ਭਕਨਾ, ਉਸ ਤੋਂ ਬਾਅਦ ਸ਼ਹੀਦ ਕਰਤਾਰ ਸਿੰਘ ਸਰਾਭਾ ਇਹ ਆਉਂਦੇ ਗਏ ਤੇ ਬਾਅਦ ਦੇ ਵਿੱਚ 1913 ਦੇ ਵਿੱਚ ਜਾ ਕੇ ਗਦਰ ਪਾਰਟੀ ਜਿਹੜੀ ਹੈ ਸ਼ੁਰੂ ਹੋਈ ਤੇ ਗਦਰ ਅਖਬਾਰ ਤੋਂ ਉਸ ਦਾ ਨਾਂ ਪਿਆ, ਜਿਹੜਾ ਕਿ ਨਵੰਬਰ 1913 ਦੇ ਵਿੱਚ ਗਦਰ ਅਖਬਾਰ ਸ਼ੁਰੂ ਹੋਇਆ। ਅਖਬਾਰ ਦੇ ਨਾਲ ਹੀ ਪਾਰਟੀ ਦਾ ਗਦਰ ਪਾਰਟੀ ਬਣਿਆ, ਵਰਨਾ ਸੰਸਥਾ ਹੋਰ ਸੀ। ਲੇਕਿਨ ਉਸ ਤੋਂ ਭਾਈ ਮਨਵੀਰ ਸਿੰਘ ਜੀ ਬਹੁਤ ਚਿਰ ਪਹਿਲਾਂ ਕੈਨੇਡਾ ਦੇ ਵਿੱਚ 1907 ਤੋਂ ਇਹ ਸਫ਼ਰ ਸ਼ੁਰੂ ਹੋ ਗਿਆ ਸੀ। 1907 ਦੇ ਵਿੱਚ ਕੈਨੇਡਾ ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਸਿੱਖਾਂ ਨੇ ਇੱਕ ਸੰਸਥਾ ਕਾਇਮ ਕੀਤੀ। ਉਹ ਨਾਮ ਜਿਹੜਾ ਖਾਲਸਾ ਦੀਵਾਨ ਨੇ ਉਸ ਵੇਲੇ ਇੰਡੀਆ ਤੋਂ ਬਾਹਰ, ਪੰਜਾਬ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਸਿੱਖ ਵਸਦੇ ਸਨ, ਉਹਨਾਂ ਨੇ ਜਿੱਥੇ ਆਪਣੇ ਸਥਾਨ ਬਣਾਏ ਉਹਨਾਂ ਦੇ ਨਾਂ ਦੀਵਾਨ ਸਨ, ਖਾਲਸਾ ਦੀਵਾਨ। ਕਿਉਂਕਿ ਖਾਲਸਾ ਦੀਵਾਨ ਸ਼ਬਦ ਸਿੰਘ ਸਭਾ ਲਹਿਰ ਦੇ ਵਿੱਚੋਂ ਆਇਆ। ਸਿੰਘ ਸਭਾ ਲਹਿਰ ਦਾ ਜਿਹੜਾ ਕਿ 1872 ਦੇ ਵਿੱਚ ਸ਼ੁਰੂ ਹੋਈ, ਉਹ ਸੀ ਇੱਕ ਐਜੂਕੇਸ਼ਨਲ ਬ੍ਰਾਂਚ ਸੀ। ਚੀਫ ਖਾਲਸਾ ਦੀਵਾਨ ਵੀ ਉਸ ਨੂੰ ਕਿਹਾ ਜਾਂਦਾ ਸੀ। ਬਾਅਦ ਦੇ ਵਿੱਚ ਕਈ ਨਾਮ ਬਦਲਦੇ ਰਹੇ, ਪਰ ਖਾਲਸਾ ਦੀਵਾਨ ਉਹਨਾਂ ਦੇ ਵਿੱਚੋਂ ਇੱਕ ਬ੍ਰਾਂਚ ਸੀ ਜਿਹੜੀ ਕਿ ਐਜੂਕੇਸ਼ਨ ਦਾ ਪ੍ਰਸਾਰ ਕਰਦੀ ਸੀ। ਉਹਨਾਂ ਦੇ ਵਿੱਚੋਂ ਬੜੇ ਚੰਗੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ਤੇ ਪੈਰ ਧਰਿਆ ਅਤੇ ਸਿੱਖੀ ਦਾ ਪ੍ਰਚਾਰ ਕੀਤਾ। ਉਹਨਾਂ ਦੇ ਵਿੱਚੋਂ ਪਹਿਲਾ ਨਾਮ ਜਿਹੜਾ ਹੁੰਦਾ ਹੈ ਉਹ ਪ੍ਰੋਫੈਸਰ ਸੰਤ ਤੇਜਾ ਸਿੰਘ ਜੀ, ਪ੍ਰਿੰਸੀਪਲ ਤੇਜਾ ਸਿੰਘ ਵੀ ਅਸੀਂ ਉਹਨਾਂ ਨੂੰ ਆਖਦੇ ਹਾਂ। ਉਹਨਾਂ ਨੇ ਆ ਕੇ ਇਹ ਸਫ਼ਰ ਸ਼ੁਰੂ ਕੀਤਾ। ਅੱਜ ਜਿਹੜੇ ਲੋਕ ਇਹ ਦਸਤਾਰਾਂ ਦਾ ਨਿੱਘ ਮਾਣਦੇ ਨੇ, ਅਸੀਂ ਆਪਣੇ ਸ਼ਸਤਰ ਸਜਾ ਕੇ ਅਸੀਂ ਅੰਮ੍ਰਿਤਧਾਰੀ ਪੂਰਨ ਸਿੱਖ ਵਿਚਰਦੇ ਹਾਂ, ਜਾਂ ਇਸ ਤੋਂ ਵੀ ਇਲਾਵਾ ਜਿਹੜੇ ਇਸ ਵੇਲੇ ਸੰਵਿਧਾਨ ਦਾ ਹੱਕ ਮੰਨ ਰਹੇ ਨੇ, ਚਾਹੇ ਉਹ ਸਿੱਖ ਨੇ ਸਮੁੱਚੇ ਸਰੂਪ ਦੇ ਵਿੱਚ ਨੇ ਜਾਂ ਨਹੀਂ ਨੇ, ਉਹ ਭਾਈ ਤੇਜਾ ਸਿੰਘ ਜੀ ਨੂੰ ਨਹੀਂ ਭੁੱਲ ਸਕਦੇ, ਕਿਉਂਕਿ ਇਹ ਬੂਟਾ ਲਾਉਣ ਵਾਲੇ ਉਹ ਸਨ। ਉਹਨਾਂ ਨੇ ਸਭ ਤੋਂ ਪਹਿਲਾਂ ਕੈਂਬਰਿਜ ਯੂਨੀਵਰਸਿਟੀ 'ਚ ਪਹਿਲੇ ਦਸਤਾਰਧਾਰੀ ਵਿਦਿਆਰਥੀ, ਇੱਕ ਰੈਕਡ ਦੇ ਅਨੁਸਾਰ ਕਿ ਦਸਤਾਰ ਨੂੰ ਆਇਡੈਂਟੀ ਦਿਵਾਉਣ ਵਾਲੇ ਵਿਦੇਸ਼ਾਂ ਦੀ ਧਰਤੀ ਤੇ ਪ੍ਰੋਫੈਸਰ ਸੰਤ ਤੇਜਾ ਸਿੰਘ ਸਨ। ਕਿਉਂਕਿ ਉਸ ਤੋਂ ਪਹਿਲਾਂ ਉਹ ਖਾਲਸਾ ਕਾਲਜ ਅੰਮ੍ਰਿਤਸਰ ਵਾਈਸ ਪ੍ਰਿੰਸੀਪਲ ਵੀ ਰਹਿ ਚੁੱਕੇ ਸਨ, ਪ੍ਰਿੰਸੀਪਲ ਦੀ ਸੇਵਾ ਨਿਭਾ ਚੁੱਕੇ ਸਨ। ਸੰਤ ਅਤਰ ਸਿੰਘ ਮਸਤੂਆਣਾ, ਉਹਨਾਂ ਦੀ ਪ੍ਰੇਰਨਾ ਦੇ ਨਾਲ ਉਹਨਾਂ ਨੇ ਇੱਥੇ ਪੜ੍ਹਨ ਦੇ ਵਾਸਤੇ ਆਪਣਾ ਸਫ਼ਰ ਸ਼ੁਰੂ ਕੀਤਾ। ਇੰਗਲੈਂਡ ਦੇ ਵਿੱਚ ਵੀ ਆਏ, ਉਸ ਤੋਂ ਬਾਅਦ ਕੈਨੇਡਾ ਜਦੋਂ ਆਏ ਤੇ ਇੱਥੇ ਉਹਨਾਂ ਨੇ ਖਾਲਸਾ ਦੀਵਾਨ ਸੁਸਾਇਟੀ ਦਾ ਸੰਵਿਧਾਨ ਲਿਖਿਆ ਕੈਨੇਡਾ ਦੀ ਧਰਤੀ ਤੇ। ਇਹ ਮੈਂ ਗੱਲ 1907-8 ਦੀ ਕਰ ਰਿਹਾ, ਜਦੋਂ ਕਿ ਇਹ ਸਫ਼ਰ ਜਿਹੜਾ ਸੀ ਉਹਨਾਂ ਦਾ ਬੜਾ ਹੀ ਇਤਿਹਾਸਿਕ ਸਫ਼ਰ ਸੀ। ਇਸ ਦੇ ਇਲਾਵਾ ਜਿਹੜਾ ਉਹਨਾਂ ਨੇ ਕੰਮ ਕੀਤਾ, ਇਹ ਇੱਕ ਬੜੀ ਵੱਡੀ ਗੱਲ ਹੈ ਕਿ ਕੈਨੇਡਾ ਦੇ ਵਿੱਚ ਇੱਥੇ ਵਸਦੇ ਲੋਕਾਂ ਨੂੰ, ਖਾਸ ਤੌਰ ਤੇ ਸਿੱਖਾਂ ਨੂੰ, ਭਾਰਤੀਆਂ ਨੂੰ ਇੱਥੋਂ ਕੱਢ ਕੇ ਹੌਂਡਰਸ ਭੇਜਿਆ ਜਾ ਰਿਹਾ ਸੀ, ਕਿਉਂਕਿ ਇੱਥੋਂ ਦੀ ਸਰਕਾਰ ਨਹੀਂ ਸੀ ਚਾਹੁੰਦੀ ਕਿ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੇ ਉਹਨਾਂ ਦੇ ਕਾਇਦੇ ਕਾਨੂੰਨ ਨੇ ਉਹ ਕਿਤੇ ਰੰਗ ਨਸਲ ਦੇ ਅਨੁਸਾਰ ਜਿਹੜੇ ਸਾਡੇ ਰੰਗ ਦੇ ਲੋਕ ਨੇ ਉਹ ਇੱਥੇ ਆ ਕੇ ਬਸਣ। ਇੱਥੋਂ ਦੀਆਂ ਕਿਤਾਬਾਂ ਦੇ ਵਿੱਚ ਅੱਜ ਵੀ ਲਿਖਿਆ ਮਿਲਦਾ ਹੈ। ਇਸ ਮਾਫੀ ਦੀ ਤੁਸੀਂ ਗੱਲ ਕੀਤੀ ਸੀ, ਉਹਦੀ ਮੈਂ ਇੱਕ ਗੱਲ ਵੀ ਐਡ ਕਰਦੇ ਹਾਂ, ਕਿਉਂਕਿ ਉੱਥੇ ਬਿਰਤਾਂਤ ਜਿਹੜਾ ਲੇਖਕਾਂ ਨੇ ਕਈ ਵਾਰ ਸ਼ਬਦਾਵਲੀ ਕਈ ਵਰਤੀ ਹੈ, ਕਿਉਂਕਿ ਸਾਡੇ ਸਿੰਘ ਇੱਕ ਵੱਖਰੇ ਤੌਰ ਤੇ ਉਸ ਸਵਾਲ ਦੇ ਉੱਤਰ 'ਚ ਮੈਂ ਗੱਲ ਕਰਾਂਗਾ ਕਿ ਉਹਨਾਂ ਦੇ ਨਾਮਾਂ ਦੇ, ਉਹਨਾਂ ਦੀ ਪਛਾਣ ਦੇ, ਜਹਾਜ਼ ਗੁਰੂ ਨਾਨਕ ਜਹਾਜ਼ ਕਿਵੇਂ ਉਹਨੂੰ ਪ੍ਰਚਾਰਿਆ, ਕਾਮਾਗਾਟਾ ਮਰੂ ਗਿਆ, ਭਾਈ ਸ਼ਬਦ ਸੀ ਉਹਨੂੰ ਕਿਵੇਂ ਸਾਥੀ ਦੇ ਵਿੱਚ ਬਦਲਤਾ, ਤਾਂ ਉਸ ਤੋਂ ਇਲਾਵਾ ਜਿਹੜੇ ਗਦਰੀ ਬਾਬੇ ਜਿਨ੍ਹਾਂ ਸ਼ਬਦਾਂ ਦੇ ਵਿੱਚ ਹੈ ਉਹ ਸਿੱਖ ਲਹਿਰ ਤੋਂ ਕਿਵੇਂ ਪ੍ਰੇਰਿਤ ਸਨ, ਉਹਨਾਂ ਨੂੰ ਕਿਵੇਂ ਪਰੇ ਕਰ ਦਿੱਤਾ ਗਿਆ। ਮੈਂ ਟੂਕ ਮਾਤਰੇ ਦੇ ਵਿੱਚ ਗੱਲ ਦੱਸਦਾ ਕਿ ਪ੍ਰੋਫੈਸਰ ਤੇਜਾ ਸਿੰਘ ਹੋਰਾਂ ਨੇ ਇੱਥੇ ਆ ਕੇ ਜਦੋਂ ਉਹ ਕਾਰਜ ਆਰੰਭ ਕੀਤਾ ਤੇ ਉਸ ਦੇ ਸਮੇਂ ਕਾਂਗਰਸ ਜਦੋਂ ਧੱਕੇ ਨਾਲ ਇੱਥੋਂ ਭੇਜਿਆ ਜਾ ਰਿਹਾ ਸੀ
ਤੇ ਉਹਨਾਂ ਨੇ ਉਸ ਵੇਲੇ ਇੱਥੋਂ ਦੀ ਬ੍ਰਿਟਿਸ਼ ਜਿਹੜੀ ਸਰਕਾਰ ਸੀ ਡੋਮੀਨੀਅਨ ਕੈਨੇਡਾ ਦੀ, ਉਹਨੂੰ ਕਿਹਾ ਕਿ ਅਸੀਂ ਇਹ ਮੁਲਕ ਛੱਡ ਕੇ ਨਹੀਂ ਜਾਵਾਂਗੇ, ਕਿਉਂਕਿ ਹੌਂਡਰਸ ਉਹ ਧਰਤੀ ਹੈ ਜਿੱਥੇ ਮੱਖੀਆਂ ਮੱਛਰ ਰਹਿਣ ਦਾ ਪੱਧਰ ਨਹੀਂ, ਜੀਵਨ ਦਾ ਕੋਈ ਆਚਾਰ ਨਹੀਂ। ਜੇ ਉਸ ਵੇਲੇ ਪ੍ਰੋਫੈਸਰ ਤੇਜਾ ਸਿੰਘ ਤੇ ਉਹਨਾਂ ਦੇ ਨਾਲ ਦੇ ਸਾਥੀ ਉਹਨਾਂ ਦੇ ਇਸ ਲਈ ਸਟੈਂਡ ਨਾ ਲੈਂਦੇ, ਕੁਝ ਨਾ ਕਰਦੇ, ਤੇ ਅੱਜ ਅਸੀਂ ਕੈਨੇਡਾ ਅਮਰੀਕਾ ਦੇ ਵਿੱਚ ਨਾ ਹੁੰਦੇ, ਸਾਡਾ ਇਤਿਹਾਸ ਕੁਝ ਹੋਰ ਹੁੰਦਾ। ਇਸ ਕਰਕੇ ਜੀ ਸਾਨੂੰ ਉਹਨਾਂ ਬਜ਼ੁਰਗਾਂ ਦੀ ਗੱਲ ਭੁੱਲਣੀ ਨਹੀਂ ਚਾਹੀਦੀ। ਜੀ ਸੋ ਡਾਕਟਰ ਸਾਹਿਬ, ਆਪਾਂ ਜਿਹੜੀ ਆ ਡਿਟੇਲ ਦੇ ਵਿੱਚ ਗੱਲ ਕਰਾਂਗੇ ਗਦਰ ਲਹਿਰ ਦੀ ਵੀ, ਕਾਮਾਗਾਟਾ ਮਾਰੂ ਦੀ, ਜਾਂ ਉਸ ਤੋਂ ਪਹਿਲਾਂ ਤਾਂ, ਪਰ 1897 ਤੋਂ ਲੈ ਕੇ ਤੇ ਇਸ ਐਪੀਸੋਡ ਤੱਕ ਪਹੁੰਚਣ ਤੱਕ ਸਾਨੂੰ ਤੁਸੀਂ ਇਹ ਦੱਸੋ ਦਰਸ਼ਕਾਂ ਨੂੰ ਕਿ ਜਿਹੜਾ ਜੀਵਨ ਨਿਰਵਾਹ ਉਹ ਕਿਹੋ ਜਿਹਾ ਸੀ, ਰਹਿਣ ਸਹਿਣ ਕਿਹੋ ਜਿਹਾ ਸੀ ਇੱਥੇ ਸਿੱਖਾਂ ਦਾ, ਕਿਉਂਕਿ ਸਿੱਖ ਇਕੱਲੇ ਆਏ ਹੋਣਗੇ ਜ਼ਾਹਰ ਆ ਕਿ ਮਿਲਟਰੀ ਦੇ ਵਿੱਚ ਜਾਂ ਆਰਮੀ ਦੇ ਵਿੱਚ ਜਿਹੜੇ ਫਸਟ ਪਾਇਨੀਅਰ ਸੀਗੇ, ਉਸ ਤੋਂ ਬਾਅਦ ਉਹਨਾਂ ਦੀਆਂ ਫੈਮਲੀਜ਼ ਇੱਥੇ ਕਿਵੇਂ ਆਈਆਂ ਤੇ ਉਹ ਸੈਟਲ ਹੋਣਾ ਕਿੰਨਾ ਕੁ ਸੌਖਾ ਸੀ ਜਾਂ ਕਿੰਨਾ ਕੁ ਔਖਾ ਸੀ, ਉਹਦੇ ਬਾਰੇ ਜ਼ਰੂਰ ਥੋੜਾ ਜਿਹਾ, ਕਿ ਉਹ ਉਹਨਾਂ ਦੀ ਜਿਹੜੀ ਰੋਜ਼ਮर्रा ਦੀ ਜ਼ਿੰਦਗੀ ਆ ਉਹ ਕਿਵੇਂ ਬਤੀਤ ਕਰਦੇ ਰਹੇ ਨੇ ਇੰਨੀ ਦੇਰ। ਇਹ ਬੜੀ ਰੌਚਕ ਗੱਲ ਹੈ। ਇਸ ਨੂੰ ਕਰਨ ਦਾ ਇੱਕ ਮਹੱਤਵਪੂਰਨ ਫਾਇਦਾ ਇਹ ਹੋਏਗਾ ਕਿ ਅੱਜ ਆਲੀਸ਼ਾਨ ਘਰਾਂ ਦੇ ਵਿੱਚ, ਅੱਜ ਅਸੀਂ ਬੰਗਲਿਆਂ ਦੇ ਵਿੱਚ ਤੇ ਹਰ ਸਹੂਲਤ ਮਾਣਦੇ ਹੋਏ ਬਹੁਤ ਸ਼ਾਨਦਾਰ ਰਿਹਾਇਸ਼ਾਂ ਦੇ ਵਿੱਚ ਰਹਿੰਦੇ ਹਾਂ ਤੇ ਬੜੇ ਉੱਚ ਪੱਧਰ ਦੇ ਕੰਮ ਕਰਦੇ ਹਾਂ। ਫਿਰ ਵੀ ਸਾਨੂੰ ਕਈ ਵਾਰ ਕਈ ਨਾਰਾਜ਼ਗੀਆਂ, ਕਈ ਨਿਹੋਰੇ ਹੁੰਦੇ ਨੇ। ਹੁਣ ਜ਼ਰਾ ਉਹ ਦ੍ਰਿਸ਼ ਤੁਹਾਡੇ ਸਾਹਮਣੇ ਮੈਂ ਰੱਖਦਾ। ਜਦੋਂ ਪੰਜਾਬ ਤੋਂ ਆਉਂਦੇ ਸਨ, ਪਹਿਲਾਂ ਲੁਧਿਆਣੇ ਟ੍ਰੇਨ ਫੜ ਕੇ, ਲੁਧਿਆਣੇ ਤੋਂ ਜ਼ਿਆਦਾਤਰ ਜਿਹੜਾ ਹੈ ਇਹ ਟ੍ਰੇਨ ਦੇ ਰਾਹੀਂ ਉਸ ਵੇਲੇ ਕਲਕੱਤੇ ਆਇਆ ਜਾਂਦਾ ਸੀ। ਕਲਕੱਤੇ ਆ ਕੇ ਉੱਥੇ ਕਲੀਅਰੈਂਸ ਹੁੰਦੀ ਸੀ ਜਿਹਨੂੰ ਮੈਡੀਕਲ ਕਹਿੰਦੇ ਆ। ਨੀਲਾ ਤੌਲੀਆ ਦਿੱਤਾ ਜਾਂਦਾ ਸੀ, ਜਿਹੜੇ ਨੀਲੇ ਤੌਲੀਏ ਨੂੰ ਜਿਨ੍ਹਾਂ ਨੂੰ ਰੱਖ ਲਿਆ ਜਾਂਦਾ ਸੀ, ਜਾਣੀ ਕਿ ਕੱਪੜੇ ਉਤਾਰ ਕੇ ਨੀਲੇ ਤੌਲੀਏ ਦੇ ਨਾਲ ਉਹਨਾਂ ਦਾ ਚੈੱਕਅਪ ਕਰਨ ਤੋਂ ਬਾਅਦ ਉਹ ਤਾਂ ਸਮੁੰਦਰੀ ਜਹਾਜ਼ 'ਚ ਬੈਠ ਜਾਂਦੇ ਸਨ। ਜਿਨ੍ਹਾਂ ਦਾ ਨਹੀਂ ਸੀ ਉਹਨਾਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਸੀ। ਤਕਰੀਬਨ $150-200 ਜਿਹੜੀ ਉਸ ਵੇਲੇ ਟਿਕਟ ਸੀ, ਜਾਣੀ ਕਿ ਉਸ ਵੇਲੇ ਰੁਪਈਆਂ ਦੀ ਕੀਮਤ ਵੀ $2.5 ਦੇ ਬਰਾਬਰ ਡਾਲਰ ਦੀ ਕੀਮਤ ਸੀ। ਉਸ ਸਮੇਂ ਦਾ ਜਿਹੜਾ ਮੈਂ ਜਿਹੜਾ ਆਰਥਿਕ ਮਾਹੌਲ ਵੀ ਤੇ ਸਾਰਾ ਦ੍ਰਿਸ਼ ਆਪ ਨਾਲ ਸਾਂਝਾ ਕਰ। ਸੋ ਜਹਾਜ਼ ਉਹ ਇੱਧਰੋਂ ਅਮਰੀਕਾ ਵਾਲੇ ਪਾਸਿਓਂ ਸਨ ਫਰਾਂਸਿਸਕੋ ਵੱਲ ਆਉਂਦੇ ਸੀ ਤੇ ਕੈਨੇਡਾ ਵਾਲੇ ਪਾਸਿਓਂ ਵਿਕਟੋਰੀਆ, ਵੈਨਕੂਵਰ, ਇੱਧਰ ਬੰਦਰਗਾਹਾਂ ਸਨ। ਆਉਂਦੇ ਰਸਤਿਆਂ ਦੇ ਵਿੱਚ ਵੱਖ-ਵੱਖ ਜਹਾਜ਼ ਆਉਂਦੇ ਸਨ, ਸਮੁੰਦਰੀ ਜਹਾਜ਼ ਜਦੋਂ ਇੱਥੇ ਪਹੁੰਚਦੇ ਸਨ ਤੇ ਇੱਥੇ ਪਹੁੰਚਣ ਤੋਂ ਬਾਅਦ ਉਹ ਵਿਅਕਤੀ ਜਿਹੜੇ ਸਨ ਉਹਨਾਂ ਨੂੰ ਇੱਥੇ ਕੋਈ ਉਹਨਾਂ ਦੇ ਲਈ ਇਹ ਸਪਸ਼ਟ ਕਰ ਦਈਏ ਕਿ ਲੰਮਾ ਅਰਸਾ ਉਹਨਾਂ ਦੇ ਪਰਿਵਾਰ ਇੱਥੇ ਨਹੀਂ ਸਨ ਆ ਸਕਦੇ। ਇਹ ਇੱਕ ਵੱਖਰਾ ਵਿਸ਼ਾ ਜਿਹੜਾ ਕਿ ਮੈਂ ਦੱਸਾਂਗਾ ਕਿ ਕਿਵੇਂ ਪਰਿਵਾਰਾਂ ਦਾ ਸੰਘਰਸ਼ ਹੋਇਆ। ਇਕੱਲੇ ਆਉਂਦੇ ਸਨ, ਜਿੱਥੇ ਰਹਿੰਦੇ ਸਨ ਉਹ ਵੀ ਆਮ ਕਰਕੇ ਜਾਂ ਤਾਂ ਮਿੱਲਾਂ ਹੁੰਦੀਆਂ ਸਨ ਜਾਂ ਘੋੜਿਆਂ ਦੇ ਤਬੇਲੇ ਹੁੰਦੇ ਸਨ। ਉੱਥੇ ਛੋਟੀਆਂ-ਛੋਟੀਆਂ ਬੰਕਰਾਂ ਜਿਹੀਆਂ ਹੁੰਦੀਆਂ ਸਨ, ਉੱਥੇ ਹੀ ਰਹਿੰਦੇ ਸਨ, ਉੱਥੇ ਹੀ ਗੁਜ਼ਾਰਾ ਕਰਦੇ ਸਨ। ਬੜੀ ਸਖਤ ਜ਼ਿੰਦਗੀ ਸੀ। ਵੈਨਕੂਵਰ ਉਤਰ ਕੇ ਕਈ ਤੁਰ ਕੇ ਦੂਰ-ਦੂਰ ਦੁਰਾਡੇ ਤੱਕ ਜਾਂਦੇ ਸਨ, ਸਿਰ ਤੇ ਗਠੜੀਆਂ ਬੰਨੀਆਂ ਹੁੰਦੀਆਂ ਸਨ। ਉਸ ਵੇਲੇ ਕਿਹੜੇ ਹਾਲਾਤ ਦੇ ਵਿੱਚ ਉਹਨਾਂ ਨੇ ਜ਼ਿੰਦਗੀ ਗੁਜ਼ਾਰੀ, ਇਹ ਇੱਕ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਉਹਨਾਂ ਕੋਲੇ ਇੱਕ ਤਾਕਤ ਸੀ, ਉਹ ਸੀ ਗੁਰਸਿੱਖੀ ਦੀ ਤਾਕਤ। ਉਹਨਾਂ ਦੇ ਅੰਦਰ ਲਗਨ ਸੀ। ਉਹ ਛੋਟੇ-ਛੋਟੇ ਇੱਕ ਗਰੁੱਪ ਬਣਾ ਕੇ ਉਹਨਾਂ ਨੂੰ ਦੀਵਾਨ ਦਾ ਨਾਂ ਦਿੰਦੇ ਸਨ, ਜਾਣੀ ਕਿ ਇਕੱਠੇ ਹੋ ਕੇ ਆਪਣੀਆਂ ਮਿੱਲਾਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੇ ਇਹ ਕਹਿਣਾ ਕਿ ਅਸੀਂ ਨਾਮ ਜਪੀਏ। ਫਿਰ ਇੱਕ ਸਮਾਂ ਆਇਆ 1905-6 ਦੇ ਵਿੱਚ, ਅਰਜਨ ਸਿੰਘ ਮਲਕ, ਪਿੰਡ ਮਲਕ, ਜ਼ਿਲ੍ਹਾ ਲੁਧਿਆਣਾ, ਉਹ ਇੱਥੇ ਆਏ ਤੇ ਉਹਨਾਂ ਨੇ ਇੱਕ ਸਫਾਰੀ ਬੀੜ ਸਮੁੰਦਰੀ ਜਹਾਜ਼ ਦੇ ਨਾਲ ਸਫ਼ਰ ਦੇ ਦੌਰਾਨ ਛੋਟੀ ਬੀੜ ਲਿਆਂਦੀ। ਉਹ ਬੀੜ ਜਿਹੜੀ ਸੀ ਉਹ ਵੀ ਬਾਬਾ ਬਰਿਆਮ ਸਿੰਘ, ਬਾਬਾ ਵਿਸ਼ਲ ਸਿੰਘ ਜੀ, ਕੁਝ ਹੋਰ ਨਾਮ ਨੇ, ਟੱਲੇ ਵਾਲੀਆ ਇਲਾਕਾ ਜਿਹੜਾ ਹੈ ਮਾਲਵੇ ਦੇ ਇਲਾਕੇ ਦੇ ਕੁਝ ਥਾਂ ਨੇ, ਉੱਥੋਂ ਦੇ ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ। ਤੇ ਉਹਨਾਂ ਨੇ ਘਰਾਂ ਦੇ ਵਿੱਚ ਸਰੂਪ ਜਿਹੜਾ ਭਾਈ ਅਰਜਨ ਸਿੰਘ ਮਲਕ ਨੇ ਲਿਜਾਣਾ ਸ਼ੁਰੂ ਕੀਤਾ, ਜਿੱਥੇ ਕਿਤੇ ਥੋੜੀ ਬੈਸਮੈਂਟ ਜਾਂ ਜਗ੍ਹਾ ਮਿਲਦੀ ਸੀ। ਫਿਰ ਮਿਲ ਸਾਈਡ ਦੇ ਵਿੱਚ ਇੱਕ ਗੁਰਦੁਆਰਾ ਬਣਾ ਦਿੱਤਾ ਗਿਆ, ਕਿਉਂਕਿ ਮਿਲ 'ਚ ਕੰਮ ਕਰਦੇ ਸਨ। ਹੁਣ ਤੁਸੀਂ ਸਵਾਲ ਹੈ ਕਿ ਉਹਨਾਂ ਦੀ ਜ਼ਿੰਦਗੀ ਕਿਵੇਂ ਸੀ। ਅੱਜ ਦਸਤਾਰ ਹੈ ਨਾ ਸਾਡੇ ਸਿਰਾਂ ਤੇ। ਮੈਂ ਇੱਕ ਤੁਹਾਨੂੰ ਹਵਾਲਾ ਦਿੰਦਾ ਕਿ ਉਸ ਵੇਲੇ ਨੂੰ ਭਾਈ ਮੇਵਾ ਸਿੰਘ ਜੀ ਵੀ ਆ ਗਏ ਸਨ, ਕਿਉਂਕਿ ਉਹ ਵੀ 1907 ਦੇ ਦੌਰਾਨ ਜਿਹੜਾ ਸੀ ਸਮਾਂ ਸੀ, ਭਾਈ ਭਾਗ ਸਿੰਘ ਜੀ
ਜਿਹੜੇ ਪਹਿਲੇ ਪ੍ਰਧਾਨ ਸਨ ਗੁਰਦੁਆਰਾ ਸਾਹਿਬ ਦੇ, ਭਾਈ ਬਲਵੰਤ ਸਿੰਘ ਜੀ ਖੁਰਦਪੁਰ, ਜਿਹੜੇ ਪਹਿਲੇ ਗ੍ਰੰਥੀ ਸਿੰਘ ਸਨ, 1907 ਦੇ ਦੌਰਾਨ ਜਦੋਂ ਇਹ ਆ ਕੇ ਵਸੇ, ਹੌਲੀ ਹੌਲੀ ਇਹਨਾਂ ਨੇ ਇੱਥੇ ਆ ਕੇ ਅੰਮ੍ਰਿਤ ਸੰਚਾਰ ਜਿਹੜਾ ਪੂਰਨ ਤੌਰ ਤੇ ਭਾਈ ਪ੍ਰਿੰਸੀਪਲ ਸੰਤ ਤੇਜਾ ਸਿੰਘ ਉਹਨਾਂ ਨੇ ਕੀਤਾ, ਜਿਨ੍ਹਾਂ ਚ ਬਹੁਤ ਸਾਰੇ ਸਿੱਖ ਸਿੰਘ ਸਜੇ ਤੇ ਉਹਨਾਂ ਨੇ ਦਸਤਾਰਾਂ ਬਕਾਇਦਾ ਜਿਹੜਾ ਉਹਨਾਂ ਨੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਇਹ ਇਤਿਹਾਸ ਹੈ ਜੀ। ਮਿਲ ਸਾਹਿਬ ਗੁਰਦੁਆਰੇ ਦੇ ਵਿੱਚ ਇੱਥੇ ਉਹ ਰਹਿੰਦੇ ਸਨ। ਇੱਕ ਸਮਾਂ ਆਇਆ ਕਿ ਇੱਥੋਂ ਦੀ ਜਿਹੜੀ ਮੈਨੇਜਮੈਂਟ ਸੀ ਮਿਲ ਦੀ, ਉਹਨਾਂ ਨੇ ਕਿਹਾ ਕਿ ਸਿਰਾਂ ਤੇ ਤੁਸੀਂ ਟੋਪੀਆਂ ਪਾਉਣੀਆਂ, ਲੋ ਟੋਪ। ਤੇ ਸਿੱਖ ਕਹਿੰਦੇ ਵੀ ਨਹੀਂ ਜੀ, ਅਸੀਂ ਨਹੀਂ ਪਾਉਣੇ, ਸਾਡੇ ਧਰਮ ਦੇ ਅਨੁਕੂਲ ਨਹੀਂ। ਤੇ ਇਸ ਸਮੇਂ ਜਦੋਂ ਇਹ ਬਹਿਸ ਚੱਲੀ ਤਾਂ ਛੋਟੇ ਛੋਟੇ ਨਿੱਕੀਆਂ ਨਿੱਕੀਆਂ ਮਿੱਲਾਂ ਚ ਜਿਹੜੇ ਗੱਲਾਂ ਕਰਦੇ ਸਨ, ਰਹਿੰਦੇ ਸਨ, ਉਹਨਾਂ ਦੇ ਛੋਟੇ ਛੋਟੇ ਜਥੇ ਸਨ ਸਿੱਖਾਂ ਦੇ। ਐਤਵਾਰ ਦਾ ਸਮਾਂ ਦਿੱਤਾ ਗਿਆ ਵੀ ਮਿਲ ਸਾਹਿਬ ਗੁਰਦੁਆਰੇ ਆਉਣਾ, ਆਪੋ ਆਪਣੇ ਨਿਸ਼ਾਨ ਸਾਹਿਬ ਲੈ ਕੇ ਪੂਰੇ। ਉਹਨਾਂ ਨੇ ਜਦੋਂ ਉਹ ਚਾਲੇ ਪਾਏ ਤਾਂ ਉਹ ਦੇਖਣ, ਮਿਲ ਦਾ ਮੈਨੇਜਰ ਦੇਖੇ 1 2 3 ਜਥੇ ਤੁਰੇ ਹੀ ਆਉਂਦੇ ਆ। ਉਹ ਡਰ ਗਏ, ਉਹ ਕਹਿੰਦੇ ਵੀ ਆਹ ਕੀ ਹੋ ਗਿਆ, ਇੱਥੇ ਇੰਨੀ ਵੱਡੀ ਤਾਦਾਦ ਦੇ ਵਿੱਚ ਇਹ ਲੋਕ ਆ ਰਹੇ ਨੇ, ਇਹ ਕੀ ਕਰਨਗੇ। ਤਾਂ ਉਹਨੇ ਕਿਹਾ ਕਿ 5-7 ਮੋਹਰੀ ਆਓ, ਗੱਲ ਕਰੋ। ਕਹਿੰਦੇ ਵੀ ਗੱਲ ਇਹ ਆ, ਅਸੀਂ ਤੈਨੂੰ ਕੁੱਟਣ ਮਾਰਨ ਨਹੀਂ ਆਏ, ਅਸੀਂ ਤੈਨੂੰ ਇਹ ਦੱਸਣ ਆਏ ਆ ਕਿ ਅਸੀਂ ਸਾਰੇ ਦੇ ਸਾਰੇ ਛੱਡ ਕੇ ਚੱਲੇ ਆ। ਜੇਕਰ ਸਾਨੂੰ ਰੱਖਣਾ ਤਾਂ ਫਿਰ ਸਾਡੀ ਦਸਤਾਰ ਹੈ ਜਿਹੜੀ, ਇਹਦੇ ਉੱਪਰ ਹਾਰਡ ਹੈਟ ਨਹੀਂ ਪਾਉਣਾ। ਤੇ ਉਸ ਵੇਲੇ ਮਿਲ ਮਾਲਕ ਨੇ, ਮਿਲ ਦੇ ਮੈਨੇਜਰ ਨੇ ਫੈਸਲਾ ਕੀਤਾ ਕਿ ਸਿੱਖਾਂ ਦੀ ਦਸਤਾਰ ਦੇ ਉੱਪਰ ਲੋ ਟੋਪ ਨਹੀਂ ਹੋਏਗਾ। ਅੱਜ ਦੇ ਹਾਰਡ ਹੈਟ ਦਾ ਕੇਸ ਜਿੱਤਣ ਦਾ ਪਹਿਲਾ ਇਤਿਹਾਸ 1907-8 ਦਾ ਉਸ ਵੇਲੇ ਦਾ ਹੈ। ਇਹ ਇੱਕ ਇਤਿਹਾਸਕ ਘਟਨਾ ਹੈ। ਇਸ ਤੋਂ ਇਲਾਵਾ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਰਹਿਣ ਸਹਿਣ ਉਹਨਾਂ ਦਾ ਕਿਹੋ ਜਿਹਾ ਸੀ, ਇਹ ਇੱਕ ਪ੍ਰਤੀਕ ਹੈ ਕਿ ਉਹਨਾਂ ਲੋਕਾਂ ਦੇ ਕੋਲ ਉਸ ਵੇਲੇ ਖਾਣ ਪੀਣ ਲਈ, ਪਹਿਨਣ ਲਈ ਬਹੁਤ ਘੱਟ ਕੱਪੜੇ, ਰਿਹਾਇਸ਼ ਦੇ ਵਾਸਤੇ ਬੜੀ ਸਖਤ ਜ਼ਿੰਦਗੀ ਸੀ। ਪਰ ਤੁਸੀਂ ਪੁਰਾਣੀਆਂ ਤਸਵੀਰਾਂ ਦੇਖ ਲਓ, ਉਹ ਸੜਕਾਂ ਤੇ ਵੀ ਚੱਲਦੇ ਸੀ, ਦਸਤਾਰਾਂ ਸਜੀਆਂ ਹੁੰਦੀਆਂ ਸੀ। ਉਹਨਾਂ ਦੀ ਜਿਹੜੀ ਪਛਾਣ ਸੀ, ਪੂਰੀ ਆਇਡੈਂਟੀਟੀ ਸੀ। ਉਹ ਕਦੇ ਵੀ ਕਿਸੇ ਵੀ ਤਰ੍ਹਾਂ ਆਪਣੀ ਗੈਰਤ ਨਾਲ ਸਮਝੌਤਾ ਨਹੀਂ ਸੀ ਕਰਦੇ। ਆਪਣੀ ਪਛਾਣ ਜਿਹੜੀ ਹੈ ਉਹਨਾਂ ਨੇ ਉਹ ਨਹੀਂ ਛੱਡੀ। ਹਾਲਾਂਕਿ ਉਹਨਾਂ ਨੂੰ ਹਿੰਦੂ ਕਿਹਾ ਗਿਆ, ਉਸ ਵੇਲੇ ਉਹਨਾਂ ਨੂੰ ਸਾਊਥ ਏਸ਼ੀਅਨ ਕਿਹਾ ਗਿਆ। ਅੱਜ ਵੀ ਕੀ ਕਹਿ ਰਹੇ ਨੇ, ਨਾ ਅਸੀਂ ਸਾਊਥ ਏਸ਼ੀਅਨ, ਨਾ ਉਸ ਵੇਲੇ ਹਿੰਦੂ ਸਨ। ਹਿੰਦੂ ਇੱਕ ਰੇਸਿਸਟ ਟਰਮ ਵਰਤੀ ਜਾਂਦੀ ਸੀ। ਫਿਰ ਇੱਕ ਸਮਾਂ ਆਇਆ ਪਾਕੀ ਕਹਿਣਾ ਵੀ ਸ਼ੁਰੂ ਕਰ ਦਿੱਤਾ। ਪਰ ਸਾਡੇ ਲੋਕਾਂ ਨੇ ਆਪਣਾ ਅਕੀਦਾ ਵਿਸ਼ਵਾਸ ਨਾ ਛੱਡਿਆ ਤੇ ਖਾਲਸਾ ਦੀਵਾਨ ਸੁਸਾਇਟੀ ਦਾ ਸੰਵਿਧਾਨ ਪ੍ਰੋਫੈਸਰ ਤੇਜਾ ਸਿੰਘ ਜੀ ਨੇ ਜਦੋਂ ਰਚਿਆ, ਉਸ ਵੇਲੇ ਗੁਰਦੁਆਰਿਆਂ ਦੇ ਅੰਦਰ ਇਹੋ ਜਿਹੇ ਲੋਕ ਵੀ ਆ ਗਏ ਸਨ ਜਿਨ੍ਹਾਂ ਲੋਕਾਂ ਨੇ ਕੁਝ ਨਾ ਕੁਝ, ਜਿਨ੍ਹਾਂ ਦੇ ਅੰਦਰ ਇਹ ਪੱਛਮੀ ਚਕਾਚੌਂਦ ਜਾਂ ਹਕੂਮਤ ਦੀ ਜਿਹੜੀ ਅੱਜ ਵੀ ਜਿਵੇਂ ਚੱਲਦੀ ਹੈ ਨਾ ਪੁਸ਼ਤ ਪਨਾਹੀ, ਉਹਨਾਂ ਚ ਬੇਲਾ ਜਾਣ ਵਰਗਾ ਗਰੁੱਪ ਸੀ। ਉਹ ਵੀ ਸਾਬਕਾ ਫੌਜੀਆਂ ਦਾ ਗਰੁੱਪ ਹੀ ਸੀ ਜਿਹੜੇ ਹਕੂਮਤ ਦੇ ਗੋਗੇ ਗਾਉਂਦੇ ਸਨ। ਉਹਨਾਂ ਨੇ ਆਪਣੇ ਕੇਸ ਕਤਲ ਕਰਾਉਣ ਦੀ ਵੀ ਗੱਲ ਚਲਾਈ। ਕਈਆਂ ਨੇ ਹਕੂਮਤ ਦੀ ਪਿੱਛ ਲੱਗ ਹੋ ਕੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਗੁਣ ਗਾਉਣੇ ਵੀ ਸ਼ੁਰੂ ਕੀਤੇ। ਪਰ ਜਿਹੜੇ ਦ੍ਰਿੜ ਇਰਾਦੇ ਵਾਲੇ ਸਨ, ਉਹਨਾਂ ਨੇ ਆਪਣਾ ਵਿਸ਼ਵਾਸ ਜਿਹੜਾ ਗੁਰੂ ਪੰਥ ਗ੍ਰੰਥ ਦੇ ਵਿੱਚ ਕਾਇਮ ਰੱਖਿਆ ਤੇ ਨਾਲ ਜ਼ਬਰ ਦੇ ਨਾਲ ਸਮਝੌਤਾ ਨਾ ਕੀਤਾ। 1907 ਦੇ ਵਿੱਚ ਜਿਹੜਾ ਕਿ ਮਾਰਚ 1907 ਨੂੰ 28 ਮਾਰਚ ਨੂੰ ਸਾਨੂੰ ਵੋਟ ਦਾ ਹੱਕ ਜਿਹੜਾ ਕੈਨੇਡਾ ਦੇ ਵਿੱਚ ਖੋਲਿਆ ਗਿਆ। ਮਤੇ ਪਾਸ ਹੋਏ BC ਵਿਧਾਨ ਸਭਾ ਚ ਕੈਨੇਡਾ ਚ ਕਿ ਇਹ ਲੋਕ ਇਸ ਕਾਬਲ ਨਹੀਂ ਕਿ ਇਹਨਾਂ ਨੂੰ ਵੋਟ ਪਾਉਣ ਦਾ ਹੱਕ ਹੋਵੇ। ਉਹਦੇ ਚ ਸਿੱਖ ਸਨ, ਪੰਜਾਬੀ ਸਨ, ਇੰਡੀਅਨ ਸਨ, ਸਾਰਿਆਂ ਤੋਂ ਹੱਕ ਖੋਲਿਆ ਗਿਆ ਜੀ। ਉਸ ਤੋਂ ਪਹਿਲਾਂ ਮੈਂ ਸੌਰੀ ਤੁਹਾਨੂੰ ਰੋਕਣਾ ਚਾਹੁੰਦਾ, ਉਸ ਤੋਂ ਪਹਿਲਾਂ ਹੱਕ ਸੀ ਵੋਟ ਦਾ, ਮਤਲਬ ਬਿਲਕੁਲ ਜੀ ਤੁਸੀਂ ਕਿਹਾ ਜੀ ਉਸ ਵੇਲੇ ਬ੍ਰਿਟਿਸ਼ ਸਬਜੈਕਟ ਦੇ ਤੌਰ ਤੇ ਵੋਟ ਦਾ ਹੱਕ ਵੀ ਸੀ। ਸਾਰੇ ਹੱਕ ਸਨ ਇੱਥੇ ਜਤਾਉਂਦੇ ਸਨ। ਪਰ ਇਹ ਮਨਾਹੀ ਜਿਹੜੀ ਕੀਤੀ ਗਈ ਕਿਉਂਕਿ ਉਸ ਤੋਂ ਪਹਿਲਾਂ ਅਜੇ ਗਿਣਤੀ ਵੀ ਥੋੜੀ ਸੀ, ਹੱਕਾਂ ਦੀ ਵਰਤੋਂ ਕਰਨ ਵਾਲੇ ਵੀ ਨਾ ਮਾਤਰ ਹੀ ਸਨ। ਜਦੋਂ ਗਿਣਤੀ ਵੱਧ ਰਹੀ ਸੀ ਉਸ ਵੇਲੇ ਸਰਕਾਰ ਨੂੰ ਫਿਕਰ ਪੈ ਗਿਆ ਕਿਉਂਕਿ ਇੱਕ ਦੁਭਾਸ਼ੀਆ ਭੇਜਿਆ ਗਿਆ ਜਿਹੜਾ ਕਿ ਪੰਜਾਬ ਦੀ ਧਰਤੀ ਤੇ ਵੀ ਰਿਹਾ ਥੋੜਾ ਟਾਈਮ, ਜਿਹੜਾ ਕਲਕੱਤੇ ਦਾ ਜੰਮਪਲ ਸੀ, ਜਿਸ ਦਾ ਪਿਤਾ ਗੋਰਾ ਸੀ, ਮਾਂ ਹਿੰਦੂ ਬ੍ਰਾਹਮਣ ਸੀ। ਉਸਦਾ ਨਾਮ ਸੀ ਵਿਲੀਅਮ ਚਾਰਲਸ ਹੌਪਕਿੰਸਨ। ਉਹ ਪੁਲਿਸ ਦਾ ਅਧਿਕਾਰੀ ਸੀ। ਉਹਨੂੰ 3 ਥਾਵਾਂ ਤੇ ਜਿਹੜਾ ਟਾਊਟ ਬਣਾ ਕੇ, ਆਪਣਾ ਸੂਹੀਆ ਬਣਾ ਕੇ ਭੇਜਿਆ। ਇੱਕ ਪਾਸੇ ਇੰਡੀਅਨ ਬ੍ਰਿਟਿਸ਼ ਸਰਕਾਰ ਦਾ ਸੂਹੀਆ ਸੀ, ਦੂਜੇ ਪਾਸੇ ਲੰਡਨ ਦਾ ਸੀ, ਤੀਜੇ ਪਾਸੇ ਕੈਨੇਡਾ ਦਾ ਜਿਹੜਾ ਇੱਥੋਂ ਦੀ ਡੋਮੀਨੀਅਨ ਸਰਕਾਰ ਦਾ। ਉਹ ਇਮੀਗ੍ਰੇਸ਼ਨ ਏਜੰਟ ਦੇ ਤੌਰ ਤੇ ਮੰਨਿਆ ਜਾਂਦਾ ਸੀ ਪਰ ਉਹ ਲੋਕਾਂ 'ਚ ਘੁਸਪੈਠ ਕਰ ਗਿਆ।
ਜਿਸ ਤਰ੍ਹਾਂ ਪਿਛਲੇ ਜੀ ਸਮਿਆਂ ਦੌਰਾਨ ਮਲੋਏ ਕ੍ਰਿਸ਼ਨਧਰ ਆਪਣੀ ਕਿਤਾਬ 'ਚ ਲਿਖਦਾ 80s ਦੇ ਵਿੱਚ ਸਿੱਖਾਂ 'ਚ ਅਸੀਂ ਕਿਵੇਂ ਘੁਸਪੈਠ ਕੀਤੀ। ਇਹ ਨਵਾਂ ਇਤਿਹਾਸ ਨਹੀਂ ਹੈ, ਇਹ ਬਹੁਤ ਪੁਰਾਣਾ ਇਤਿਹਾਸ ਹੈ। ਜੇ ਅਸੀਂ ਦੇਖੀਏ ਜੀ ਤਾਂ ਪਿੱਛੇ ਦੇਖੀਏ ਪਿੰਸਨ ਵਰਗੇ ਬੰਦੇ, ਉਹਨਾਂ ਨੇ ਸਿੱਖਾਂ ਨੂੰ ਪਾੜਿਆ, ਇੱਕ ਗਰੁੱਪ ਤਿਆਰ ਕੀਤਾ, ਜਿਹੜੇ ਐਕਟਿਵਿਸਟ ਸਨ ਉਹਨਾਂ ਦਾ ਵਿਰੋਧ ਕਰਨ ਲਈ ਗੁਰਦੁਆਰਿਆਂ ਦੇ ਵਿੱਚ ਇਹੋ ਜਿਹਾ ਮਾਹੌਲ ਪੈਦਾ ਕੀਤਾ, ਜਿਹੜੇ ਕਿ ਧੱਕਾ ਕਰ ਰਹੇ ਸਨ। ਸੋ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਉਸ ਸਮੇਂ ਜਿਹੜੇ ਸਿੱਖਾਂ ਦੀ ਉਸ ਲਹਿਰ ਦੀ, ਉਸ ਆਜ਼ਾਦੀ ਦੀ ਜਿਹੜੀ ਗੱਲ ਸੀ, ਉਹ ਇੱਕ ਬੁਨਿਆਦੀ ਤੌਰ ਤੇ ਇੱਥੇ ਸੀ ਕਿ ਅਸੀਂ ਹੱਕਾਂ ਦੀ ਲੜਾਈ ਲੜਨੀ ਹੈ, ਵੋਟ ਦਾ ਹੱਕ ਖੋਇਆ ਗਿਆ ਉਹ ਲੈਣਾ, ਪਰਿਵਾਰਾਂ ਨੂੰ ਆਉਣ ਨਹੀਂ ਦਿੰਦੇ, ਉਸ ਵਾਸਤੇ ਅਸੀਂ ਡੈਲੀਗੇਸ਼ਨ ਬਣਾਉਣੇ, ਜਿਸ ਦੇ ਵਿੱਚ ਭਾਈ ਭਾਗ ਸਿੰਘ ਜੀ, ਭਾਈ ਬਲਵੰਤ ਸਿੰਘ ਜੀ, ਭਾਈ ਬਤਨ ਸਿੰਘ ਜੀ, ਇਹੋ ਜਿਹੇ ਲੋਕ ਅਗਵਾਈ ਕਰਦੇ ਸਨ। ਪਹਿਲਾ ਡੈਲੀਗੇਸ਼ਨ ਸੀ ਪ੍ਰੋਫੈਸਰ ਤੇਜਾ ਸਿੰਘ ਹੋਰਾਂ ਦੀ ਅਗਵਾਈ 'ਚ ਗਿਆ। ਦੂਜਾ ਬਲਵੰਤ ਸਿੰਘ ਜੀ ਖੁਰਦਪੁਰ ਜਿਹੜੇ ਪਹਿਲੇ ਗ੍ਰੰਥੀ ਸਨ, ਉਹ ਡੈਲੀਗੇਸ਼ਨ ਗਿਆ ਕਿ ਅਸੀਂ ਪਰਿਵਾਰ ਸੱਦਣੇ ਨੇ। ਪੰਜਾਬ ਦੇ ਵਿੱਚ ਵੀ ਗਿਆ, ਲੰਡਨ ਵਿੱਚ ਵੀ ਗਿਆ। ਉਸ ਵੇਲੇ ਮਾਈਕਲ ਅਡਵਾਇਰ ਪੰਜਾਬ ਦਾ ਜਿਹੜਾ ਉਸ ਵੇਲੇ ਆਗੂ ਸੀ ਕਿ ਬ੍ਰਿਟਿਸ਼ ਹਕੂਮਤ ਦਾ, ਉਹ ਆਪਣੀ ਕਿਤਾਬ ਇੰਡੀਆ ਐਜ਼ ਅ ਨਿਊ ਦੇ ਵਿੱਚ ਲਿਖਦਾ ਹੈ ਕਿ ਇੱਕ ਡੈਲੀਗੇਸ਼ਨ ਜਿਹੜਾ ਕੈਨੇਡਾ ਤੋਂ ਆਇਆ, ਉਸ ਦੇ ਵਿੱਚ ਇੱਕ ਬੰਦਾ ਜਿਹੜਾ ਕਿ ਲੰਮੇ ਕੱਦ ਦਾ ਸੀ, ਬੇਵਾਕ ਬੋਲਦਾ ਸੀ, ਉਸ ਦਾ ਰੋਗ ਭਾਵ ਦੇਖ ਕੇ ਸਾਨੂੰ ਭੈ ਆਉਂਦਾ ਸੀ। ਉਹ ਕੋਈ ਹੋਰ ਨਹੀਂ ਸੀ, ਕੈਨੇਡਾ ਦਾ ਪਹਿਲਾ ਗ੍ਰੰਥੀ ਸਿੰਘ ਭਾਈ ਬਲਵੰਤ ਸਿੰਘ ਖੁਰਦਪੁਰ ਸੀ। ਤੇ ਉਸ ਵੇਲੇ ਉਹਨੇ ਵਾਇਸਰਾਏ ਨਾਲ ਜਿਹੜੇ ਡੈਲੀਗੇਸ਼ਨ ਨੇ ਮੁਲਾਕਾਤ ਕਰਨੀ ਸੀ, ਤਾਂ ਪਹਿਲਾਂ ਪੰਜਾਬ ਦੇ ਮੁਖੀ ਇਸ ਅਡਵਾਇਰ ਨੇ ਉਹਨੂੰ ਕਿਹਾ ਕਿ ਇਸ ਬੰਦੇ ਤੋਂ ਸੁਚੇਤ ਰਹੋ। ਤੁਸੀਂ ਯਕੀਨ ਮੰਨੋ ਕਿ ਗੁਰਦੁਆਰਿਆਂ ਦੇ ਗ੍ਰੰਥੀ ਤੇ ਗੁਰਦੁਆਰਿਆਂ ਦੇ ਪ੍ਰਧਾਨ, ਉਹਨਾਂ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਰਹੀ ਹੈ। ਜਿਹੜੇ ਗਦਰ ਲਹਿਰ ਦਾ ਇਤਿਹਾਸ ਲਿਖਦੇ ਨੇ, ਉਹ ਸਿੱਖੀ ਇਤਿਹਾਸ ਨੂੰ ਮਨਫੀ ਕਰ ਦਿੰਦੇ ਨੇ। ਉਹ ਕਦੇ ਇਸ ਗੱਲ ਨੂੰ ਸਮਝਣਗੇ ਕਿ ਕਿੱਡਾ ਵੱਡਾ ਕੱਦ ਸੀ ਤੇ ਕਿੱਡੀ ਵੱਡੀ ਦੇਣ ਹੈ, ਕਿੰਨੇ ਗੁਰਦੁਆਰਿਆਂ ਦੀ ਕੰਟਰੀਬਿਊਸ਼ਨ ਸੀ, ਕਿੰਨੇ ਸਿੱਖ ਆਗੂਆਂ ਦੀ ਕੰਟਰੀਬਿਊਸ਼ਨ ਸੀ। ਇਹ ਨਾ ਗਦਰ ਤਾਂ ਜਾ ਕੇ 1913 'ਚ ਪੈਂਦਾ। ਆਹ ਜਿਹੜੀ ਗੱਲ ਮੈਂ ਕਰ ਰਿਹਾ ਉਦੋਂ 7 ਸਾਲ ਪਹਿਲਾਂ ਦੀਆਂ ਗੱਲਾਂ ਕਰ ਰਿਹਾ। ਸੋ ਇਹਦਾ ਮਤਲਬ ਅਸੀਂ ਇਹ ਤਾਂ ਕਹਿ ਸਕਦੇ ਹਾਂ, ਜਿਹੜੇ ਮੋਢੀ ਸਿੱਖ ਸਨ ਕੈਨੇਡਾ ਅਮਰੀਕਾ ਦੇ, ਉਹ ਸਿੱਖਾਂ ਦੇ ਸੰਘਰਸ਼ ਤੋਂ ਗਦਰ ਲਹਿਰ ਨੇ ਸੇਧ ਲਈ। ਇਹ ਨਹੀਂ ਕਹਿ ਸਕਦੇ ਕਿ ਗਦਰ ਲਹਿਰ ਦੇ ਆਗੂਆਂ ਨੇ ਸਿੱਖੀ ਨੂੰ ਸੇਧ ਦਿੱਤੀ। ਇਹ ਦੂਜੀ ਗੱਲ, ਜਿਹੜੇ ਗਦਰੀ ਬਾਬੇ ਬਣੇ ਉਹ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਉਪਾਸ਼ਕ ਪੂਰਨ ਸਿੱਖ, ਜਿਹੜੇ ਚੜ੍ਹਦੀ ਕਲਾ ਵਾਲੇ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤਧਾਰੀ ਸਨ, ਉਹ ਸਾਰੇ ਦੇ ਸਾਰੇ ਸਿੱਖ ਆਗੂ ਹੀ ਜਾ ਕੇ ਗਦਰ ਲਹਿਰ ਦੀ ਅਗਵਾਈ ਕਰਦੇ ਨੇ। ਹਾਂ, ਉਹਨਾਂ 'ਚ ਕੋਈ ਗੈਰ ਸਿੱਖ ਵੀ ਹੈ, ਚਾਹੇ ਉਹ ਕੋਈ ਪਰਮਾਨੰਦ ਵਰਗੇ ਜੀ, ਚਾਹੇ ਕੋਈ ਹਰਦਿਆਲ ਵਰਗਾ ਆਉਂਦਾ ਹੈ, ਚਾਹੇ ਕੋਈ ਮੁਸਲਮਾਨ ਭਾਈਚਾਰੇ ਦੇ ਵਿੱਚੋਂ ਆਉਂਦਾ ਹੈ, ਚਾਹੇ ਕੋਈ ਹੋਰ ਆਉਂਦਾ, ਪਰ ਉਹਨਾਂ ਦੀ ਕੰਟਰੀਬਿਊਸ਼ਨ ਕਿੰਨੀ ਹੈ ਇਹ ਖੁਦ ਗਦਰ ਲਹਿਰ ਦੇ ਆਗੂ ਸੋਹਣ ਸਿੰਘ ਭਕਨਾ ਲਿਖਦੇ ਨੇ। ਵੱਖਰਾ ਵਿਸ਼ਾ ਹੈ ਪਰ ਲਾਲਾ ਹਰਦਿਆਲ ਬੇਸ਼ੱਕ ਕੁਝ ਸਮੇਂ ਵਾਸਤੇ ਅਮਰੀਕਾ ਦੇ ਵਿੱਚ ਗਦਰ ਲਹਿਰ ਦਾ ਉਸ ਸਮੇਂ ਅਗਵਾਈ ਕਰਦਾ ਰਿਹਾ, ਸਕੱਤਰ ਵੀ ਰਿਹਾ, ਪਰ ਉਹਨੇ ਬਾਅਦ ਵਿੱਚ ਗਦਰੀ ਆਗੂਆਂ ਦੇ ਬਾਰੇ ਜਿਹੜੀਆਂ ਕਿਤਾਬਾਂ ਲਿਖੀਆਂ, ਜੇ ਅੱਜ ਉਹ ਕਿਤਾਬਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਤਾਂ ਉਹਨਾਂ 'ਚ ਇਹ ਕਿਹਾ ਕਿ ਇਹ ਬੰਦੇ ਬੌਧਿਕ ਤੌਰ ਤੇ ਹੀਣੇ ਸਨ, ਇਹ ਭਟਕੇ ਹੋਏ ਸਨ, ਇਹ ਗਲਤ ਸਨ, ਇਹਨਾਂ ਦਾ ਸੰਘਰਸ਼ ਗਲਤ ਸੀ, ਇਹਨਾਂ ਨੂੰ ਲੜਨੀ ਨਹੀਂ ਆਈ ਲੜਾਈ। ਉਹ ਲੰਮਾ ਸਮਾਂ ਜਿਉਂਦਾ ਰਿਹਾ, ਇੱਥੋਂ ਚਲਿਆ ਗਿਆ ਸੀ। ਉਹਨੇ ਜਿਸ ਤਰੀਕੇ ਨਾਲ ਗਦਰ ਲਹਿਰ ਦਾ ਰੱਜ ਕੇ ਨਿੰਦਿਆ ਕੀਤੀ, ਅਫਸੋਸ ਇਹ ਆਉਂਦਾ ਹੈ ਕਿ ਜਿਹੜੇ ਗਦਰੀ ਬਾਬਿਆਂ ਦੇ ਦਿਨ ਮਨਾਉਂਦੇ ਨੇ ਨਾ, ਉਹ ਅੱਤ ਦਰਜੇ ਦੀ ਹੀਣਤਾ ਦੇ ਨਾਲ ਹਰਦਿਆਲ ਦੀ ਫੋਟੋ ਵੀ ਬਾਬਾ ਸੋਹਣ ਸਿੰਘ ਭਕਨਾ ਤੇ ਕਰਤਾਰ ਸਿੰਘ ਸਰਾਭਾ ਦੇ ਬਰਾਬਰ ਲਾਉਂਦੇ ਨੇ, ਜਦਕਿ ਸੋਹਣ ਸਿੰਘ ਭਕਨਾ ਹੋਣਾ ਨੇ ਉਹਨਾਂ ਨੂੰ ਜੋ ਕਿਹਾ ਉਹ ਇਤਿਹਾਸ ਹੈ। ਆਪਾਂ ਇਸ ਵਿਸ਼ੇ ਦੀ ਹੋਰ ਡੂੰਘਾਈ 'ਚ ਜਾਂਦੇ ਆ। ਉਸ ਤੋਂ ਪਹਿਲਾਂ ਮੈਂ ਸਰੋਤਿਓ ਤੁਹਾਨੂੰ ਦੱਸਣਾ ਚਾਹੁੰਦਾ, ਤੁਸੀਂ ਵੇਖ ਰਹੇ ਹੋ TV 84 ਤੇ ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਦਿਲ ਦੀਆਂ ਗੱਲਾਂ ਪ੍ਰੋਗਰਾਮ ਦੇ ਵਿੱਚ ਤੁਹਾਡੀ ਸੇਵਾ ਦੇ ਵਿੱਚ ਜਿਹੜਾ ਅੱਜ ਦੀ ਡਿਊਟੀ ਨਿਭਾ ਰਿਹਾ ਜੀ। ਔਰ ਮੇਰੇ ਨਾਲ ਮਹਿਮਾਨ ਨੇ ਜਰਨਲਿਸਟ, ਹਿਸਟੋਰੀਅਨ, ਅਕੈਡਮੀਸ਼ੀਅਨ ਡਾਕਟਰ ਗੁਰਵਿੰਦਰ ਸਿੰਘ ਜੀ। ਸੋ ਇਹ ਸਾਡੇ ਨਾਲ ਜਿਹੜਾ ਨਾਰਥ ਅਮਰੀਕਾ 'ਚ ਸਿੱਖਾਂ ਦਾ ਇਤਿਹਾਸ ਤੇ ਗਦਰ ਲਹਿਰ ਦਾ ਮੁੱਢ, ਇਸ ਵਿਸ਼ੇ ਤੇ ਆਪਾਂ ਜਿਹੜੀ ਆ ਉਹ ਗੱਲਬਾਤ ਕਰ ਰਹੇ ਹਾਂ। ਤੇ ਗੱਲਬਾਤ ਨੂੰ ਤੁਸੀਂ ਪਸੰਦ ਕਰ ਰਹੇ ਹੋ, ਤੁਹਾਡੇ ਬਹੁਤ ਸਾਰੇ ਮੈਸੇਜ ਜਿਹੜੇ ਨੇ ਉਹ YouTube ਦੇ ਵੀ ਸ਼ੋ ਹੋ ਰਹੇ ਨੇ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ। ਤੇ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਨੇ। ਤੇ ਜੇਕਰ ਤੁਸੀਂ ਸਾਨੂੰ ਕਿਤੇ ਸੁਣ ਰਹੇ ਹੋ, ਦੇਖ ਨਹੀਂ ਰਹੇ ਕਿਸੇ ਗੈਜਟ ਰਾਹੀਂ, ਤਾਂ ਨੰਬਰ ਹੈਗੇ ਨੇ ਜੀ 514 476 8484। ਤੁਸੀਂ ਇਸ ਨੰਬਰ ਦੇ ਉੱਤੇ
ਜੇ ਤੁਹਾਡਾ ਦਿਲ ਕਰੇ ਕੋਈ ਵਿਸ਼ੇ ਨਾਲ ਸੰਬੰਧਿਤ ਕੋਈ ਸਵਾਲ ਤੁਹਾਡਾ ਹੋਵੇ ਜਾਂ ਸੁਝਾਅ ਹੋਵੇ, ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ, WhatsApp ਤੇ ਕਿਤੇ ਵੀ ਕਰ ਸਕਦੇ ਹੋ ਦੁਨੀਆ ਭਰ ਤੋਂ, ਔਰ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਵੀ ਕਰ ਸਕਦੇ ਹੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਮੈਸੇਜ ਨੂੰ ਅਸੀਂ ਸ਼ਾਮਲ ਕਰੀਏ। ਸੋ ਡਾਕਟਰ ਗੋਬਿੰਦਰ ਸਿੰਘ ਜੀ, ਅਗਲਾ ਜਿਹੜਾ ਮੇਰਾ ਸਵਾਲ ਆ ਉਹ ਇਹ ਆ ਕਿ ਆਪਾਂ ਗਦਰ ਲਹਿਰ ਦੇ ਮੁੱਢ ਦੇ ਵੱਲ ਵੀ ਜਾਣਾ, ਉਹਦੇ 'ਚ ਆਪਾਂ ਡਿਟੇਲ ਦੇ ਵਿੱਚ ਤੁਹਾਡੇ ਕੋਲ ਜਾਣਾਂਗੇ ਵੀ ਜਿਹੜੀ ਹੁਣ ਤੁਸੀਂ ਥੋੜਾ ਜਿਹਾ ਟੱਚ ਬੇਸ ਕੀਤਾ ਉਸ ਲਹਿਰ ਦੇ ਲਈ, ਲਾਲਾ ਹਰਦਿਆਲ ਦਾ ਰੋਲ ਜਾਂ ਕਾਮਰੇਡੀ ਕਿਵੇਂ ਬੜੀ ਗਈ ਤੇ ਕਿਵੇਂ ਕਲੇਮ ਕੀਤਾ ਗਿਆ ਸਿੱਖਾਂ ਨੂੰ। ਸੋ ਉਹ ਸਾਰੀ ਗੱਲਬਾਤ ਆਪਾਂ ਕਰਦੇ ਆ। ਤਾਂ ਉਸ ਤੋਂ ਪਹਿਲਾਂ ਇੱਕ ਅਹਿਮ ਸਵਾਲ ਬਣ ਜਾਂਦਾ ਕਿ ਤੁਸੀਂ ਗੱਲ ਕੀਤੀ ਹੈ ਖਾਲਸਾ ਦੀਵਾਨ ਸੁਸਾਇਟੀ ਦੀ। ਸੋ ਉਹਦੇ ਬਾਰੇ ਜਰੂਰ ਦੱਸੋ ਕਿ ਉਸ ਸੁਸਾਇਟੀ ਦਾ ਮੁੱਢ ਕਿਵੇਂ ਬੰਨਿਆ, ਕਿਉਂਕਿ ਜਦੋਂ ਅਸੀਂ ਵੇਖਦੇ ਹਾਂ ਕਿ ਉਹ ਵੈਨਕੂਵਰ ਦੇ ਵਿੱਚ ਵੀ, ਸਟਾਕਟਨ ਦੇ ਵਿੱਚ ਵੀ, ਕੈਲੀਫੋਰਨੀਆ ਦੇ ਵਿੱਚ ਵੀ ਤਕਰੀਬਨ ਸੇਮ ਜਿਹੇ ਸਮੇਂ ਦੇ ਵਿੱਚ ਇਹ ਸੰਸਥਾ ਸਾਹਮਣੇ ਆਉਂਦੀ ਆ। ਉਸ ਸੰਸਥਾ ਬਾਰੇ ਜਰੂਰ ਦੱਸੋ ਕਿ ਉਹਦਾ ਮੁੱਢ ਕਿਵੇਂ ਜਿਹੜਾ ਵੱਜਿਆ ਤੇ ਕਿਵੇਂ ਉਹਦੀ ਲੋੜ ਮਹਿਸੂਸ ਹੋਈ ਪਹਿਲਾਂ ਇਨੀਸ਼ੀਅਲੀ ਜੀ। ਸੋ ਇਹਦੇ ਬਾਰੇ ਮੈਂ ਗੱਲ ਕਰਦੇ ਦੱਸਣਾ ਚਾਹਾਂਗਾ ਕਿ 2013 ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਨੇ 100 ਸਾਲਾ ਸੈਲੀਬ੍ਰੇਸ਼ਨ ਕੀਤੀ ਸੀ। ਬਹੁਤ ਵੱਡੇ ਸਮਾਗਮ ਹੋਏ ਸੀ 12-13 ਦੇ ਵਿੱਚ। ਉਹਨਾਂ 'ਚ ਮੈਨੂੰ ਬੁਲਾਰੇ ਦੇ ਤੌਰ ਤੇ ਵੀ ਸੱਦਿਆ ਗਿਆ ਸੀ। ਸਰਦਾਰ ਅਜਮੇਰ ਸਿੰਘ ਜੀ ਸਨ, ਡਾਕਟਰ ਜਸਪਾਲ ਸਿੰਘ ਜੀ ਸਨ, ਰਾਜਵਿੰਦਰ ਸਿੰਘ ਰਾਹੀ ਜੀ ਉਹ ਪਹੁੰਚ ਨਾ ਸਕੇ, ਸੋਹਣ ਸਿੰਘ ਪੁਨੀ ਜੀ ਸਨ, ਬਹੁਤ ਸਾਰੇ ਅਸੀਂ ਉਹ ਤੋਂ ਵਿਚਾਰਾਂ ਵੀ ਕੀਤੀਆਂ ਜੀ। ਉਸ ਸੈਮੀਨਾਰ ਦੇ ਵਿੱਚ ਜਿਹੜੀਆਂ ਮੇਰੀਆਂ ਲਿਖਤਾਂ ਨੇ ਜਾਂ ਰਿਕਾਰਡਿੰਗਸ ਨੇ, ਸ਼ਾਇਦ ਉਹਨਾਂ ਦੇ ਆਰਕਾਈਵ ਦੇ ਵਿੱਚ ਵੀ ਪਈਆਂ। ਪਿੱਛੇ ਜੇ ਵੀ ਕੁਝ ਵਾਰ ਉਹਨਾਂ ਨੇ ਦੁਬਾਰਾ ਮੌਕਾ ਮਿਲਿਆ ਕਿ ਉੱਥੇ ਕਾਨਫਰੰਸਾਂ ਰੱਖੀਆਂ ਤੇ ਬਤੌਰ ਬੁਲਾਰੇ ਦੇ ਤੌਰ ਤੇ ਸ਼ਾਮਲ ਹੋਏ। ਸੋ ਸਾਨੂੰ ਦੇਖਣਾ ਪੈਣਾ ਕਿ ਅਸਲ ਦੇ ਵਿੱਚ ਇਹ ਜਿਹੜਾ ਸਟਾਕਟਨ ਗੁਰਦੁਆਰਾ ਸਾਹਿਬ ਦੇ ਮੁੱਢ ਬਣਨ ਤੋਂ ਪਹਿਲਾਂ ਦੇ ਹਾਲਾਤ ਕਿਵੇਂ ਸਨ। ਕੈਨੇਡਾ ਦੇ ਵਿੱਚ 1907 ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਦੀ ਆਰੰਭਤਾ ਹੋ ਗਈ ਸੀ। ਜਿਵੇਂ ਮੈਂ ਦੱਸਿਆ ਕਿ ਪਹਿਲਾਂ ਮਿਲ ਸਾਈਡ ਤੇ ਗੁਰਦੁਆਰਾ ਸੀ, ਛੋਟਾ ਗੁਰਦੁਆਰਾ ਸੀ, ਮਿਲ ਦੇ ਵਿੱਚ ਹੀ ਸੀ, ਇਸੇ ਕਰਕੇ ਮਿਲ ਸਾਈਡ ਕਹਿ ਦਿੰਦੇ ਸੀ। ਹੌਲੀ ਹੌਲੀ ਵਧਣ ਲੱਗ ਗਏ, ਸਿੱਖਾਂ ਦੀ ਗਿਣਤੀ ਆਮਦ ਵਧੀ ਤੇ ਫਿਰ ਉਹਨੇ ਫੈਸਲਾ ਕੀਤਾ ਕਿ ਖਾਲਸਾ ਦੀਵਾਨ ਸੁਸਾਇਟੀ ਲਈ ਥਾਂ ਲਿਆ ਜਾਵੇ। 1866 ਐਵੀਨਿਊ ਸੈਕਿੰਡ, ਜਿਹੜਾ ਕਿ ਵੈਨਕੂਵਰ ਦਾ ਇੱਕ ਬੜਾ ਕੀਮਤੀ ਥਾਂ, ਅੱਜ ਜੇ ਦੇਖੀਏ ਉਹਦੀ ਕੀਮਤ ਬਹੁਤ ਜ਼ਿਆਦਾ, ਉਸ ਥਾਂ ਤੇ ਇਹਨਾਂ ਯੋਧਿਆਂ ਨੇ ਇੱਕ ਸਥਾਨ ਗੁਰਦੁਆਰਾ ਸਾਹਿਬ ਬਣਾਇਆ। ਕਿਉਂਕਿ ਅੱਜ ਅਸੀਂ ਇਹ ਪ੍ਰੋਗਰਾਮ ਸੁਭਾਵਿਕ ਰੂਪ ਚ ਕਰ ਰਹੇ ਹਾਂ, ਉਹਦੀਆਂ ਤਸਵੀਰਾਂ ਵੀ ਨੇ, ਕਦੇ ਵੱਖਰੇ ਤੌਰ ਤੇ ਉਹਦੀਆਂ ਫੋਟੋਆਂ ਨਾਲ ਤੁਸੀਂ ਸਕਰੀਨ ਤੇ ਜਦੋਂ ਦਿਖਾਓਗੇ। ਆ ਜਿਹੜੀਆਂ ਪਿੱਛੇ ਕਿਤਾਬਾਂ ਪਈਆਂ ਨੇ, ਤਕਰੀਬਨ ਇਹਨਾਂ ਦੇ ਵਿੱਚ ਬਹੁਤ ਸਾਰੇ ਵੇਰਵੇ ਨੇ। ਮੇਰੇ ਕੋਲ ਕਾਫੀ ਕਿਤਾਬਾਂ ਹੋਰ ਨੇ, ਮੈਂ ਵਿਸਾਰ ਚ ਕਿਸੇ ਸਮੇਂ ਫੇਰ ਜਾਵਾਂਗਾ। ਆ ਕਿਤਾਬ ਜਿਹੜੀ ਹੈ ਬਾਬਾ ਸੋਹਣ ਸਿੰਘ ਭਕਨਾ ਦੀ ਹੈ, ਜਿਹੜਾ ਮੈਂ ਲਾਲਾ ਹਰਦਿਆਲ ਬਾਰੇ ਰੈਫਰੈਂਸ ਦਿੱਤਾ ਜਾਂ ਹੋਰ ਹੈ ਕਿ ਉਹਨਾਂ ਦੀ ਮੇਰੀ ਰਾਮ ਕਹਾਣੀ ਸੰਪਾਦਿਤ ਰਾਜਵਿੰਦਰ ਸਿੰਘ ਰਾਹੀ, ਗਦਰ ਲਹਿਰ ਦੀ ਗਾਥਾ ਪਹਿਲੀ, ਦੂਜੀ, ਤੀਜੀ, ਹੋਰ ਬੜੇ ਅੱਛੇ ਲੇਖਕ ਨੇ। ਮੈਂ ਅੱਗੇ ਗੱਲ ਤੋਰਾਂ ਕਿ 1909 ਤੱਕ ਇੱਥੇ ਖਾਲਸਾ ਦੀਵਾਨ ਸੁਸਾਇਟੀ ਬਹੁਤ ਵੱਡੇ ਪੱਧਰ ਤੇ ਐਸਟੈਬਲਿਸ਼ ਵੀ ਹੋ ਗਈ ਸੀ। ਗੁਰਪੁਰਬ ਮਨਾਉਣੇ, ਨਗਰ ਕੀਰਤਨ ਦੇ ਰੂਪ ਦੇ ਵਿੱਚ ਇਕੱਤਰਤਾਵਾਂ ਸ਼ੁਰੂ ਹੋ ਗਈਆਂ ਸਨ। ਇਹਦੀ ਜਿਹੜੀ ਪ੍ਰੇਰਨਾ ਸੀ ਉਹ ਫਿਰ ਜਿਸ ਤਰ੍ਹਾਂ ਸੰਤ ਤੇਜਾ ਸਿੰਘ ਹੋਰਾਂ ਦੀ ਮੈਂ ਗੱਲ ਕੀਤੀ, ਉਹਨਾਂ ਨੇ ਬਹੁਤ ਉਤਸ਼ਾਹ ਦੇ ਨਾਲ ਅਮਰੀਕਾ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਇਹ ਕੁਛ ਨਾ ਕੁਛ ਕਾਰਜ ਹੋਵੇ, ਉੱਥੇ ਵੀ ਯਤਨ ਰੰਭੇ। ਉੱਥੇ ਆਲੂਆਂ ਦੀ ਖੇਤੀ ਜਿਹੜੀ ਬੜੀ ਹੁੰਦੀ ਸੀ ਤੇ ਉਹਨਾਂ ਦੇ ਬਾਗਾਂ ਨੂੰ ਲੀਜ਼ ਤੇ ਲਿਆ ਜਾਣ ਲੱਗਿਆ। ਇਹਨਾਂ ਦੇ ਵਿੱਚੋਂ ਸੈਂਕੜੇ ਹੀ ਏਕੜ ਲੀਜ਼ ਤੇ ਉਸ ਵੇਲੇ ਦੇ ਮੋਢੀ ਸਿੱਖ ਸਨ, ਬਾਬਾ ਜਵਾਲਾ ਸਿੰਘ, ਬਾਬਾ ਵਿਸਾਖਾ ਸਿੰਘ, ਇਹ ਦੋਨੇ ਬਾਬੇ ਜਿਹੜੇ ਹਾਰਟ ਫਾਰਮ ਜਿਸ ਨੂੰ ਕਹਿੰਦੇ ਆ, ਪਿੱਛੇ ਜੇ ਗਏ ਅਸੀਂ, ਜਸਵੰਤ ਸਿੰਘ ਸਾਧ ਮੇਰੇ ਮਿੱਤਰ ਨੇ, ਉਹ ਵੀ ਸਾਡੇ ਨਾਲ ਸਨ ਤੇ ਗੁਰਦੁਆਰਾ ਸਾਹਿਬ ਅਸੀਂ ਗਏ। ਪਹਿਲਾਂ ਕਿ ਜਸਵੰਤ ਸਿੰਘ ਖਾਲੜਾ ਜੀ ਦੇ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ, ਉਹਨਾਂ ਦੀ ਬੱਚੀ ਬੀਬੀ ਨਵਕਿਰਨ ਕੌਰ, ਉਹਨਾਂ ਦੇ ਦਾਮਾਦ ਤੇ ਪਰਿਵਾਰ ਸਾਰਾ ਨਾਲ ਸੀ। ਅਸੀਂ ਉੱਥੇ ਕੁਝ ਸਮਾਂ ਕਈ ਇਲਾਕਿਆਂ 'ਚ ਗੁਜ਼ਾਰਿਆ। ਸਟਾਕਟਨ ਅਸਾਨ ਦੇ ਇਹ ਨੇੜਲੇ ਸਥਾਨਾਂ ਦੇ ਵਿੱਚ ਜਾ ਕੇ ਫਿਰ ਅਸੀਂ ਜਦੋਂ ਇਹ ਹਾਲਟ ਫਾਰਮ ਤੇ ਦੇਖਿਆ, ਉਹ ਜਗ੍ਹਾ ਅੱਜ ਵੀ ਮੈਂ ਜ਼ਰੂਰ ਦਰਸ਼ਕਾਂ ਨੂੰ ਕਹਾਂਗਾ ਕਿ ਜਦੋਂ ਤੁਸੀਂ ਜਾਂਦੇ ਹੋ ਤੇ ਜ਼ਰੂਰ ਸਮਾਂ ਕੱਢ ਕੇ ਦੇਖੋ ਕਿ ਉਹ ਕਿਹੜਾ ਖੂਹ ਸੀ, ਕਿੱਥੇ ਉਹ ਸਭਾਵਾਂ ਦੀ ਇਕੱਤਰਤਾ ਕਰਦੇ ਸੀ। ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਸਾਥੀ ਕਿੱਥੇ ਬੈਠਦੇ ਸਨ ਬਾਹਰ, ਜਿਹਦੇ ਉਹਦੇ ਦਰਿਆ ਦੇ ਜਾਂ ਉਹਦੇ ਨਦੀ ਦੇ ਕੰਢੇ ਇਕੱਠਿਆਂ ਹੋ ਕੇ, ਉਹ ਇੱਕ ਬੜਾ ਆਨੰਦਮਈ ਇੱਕ ਮਾਹੌਲ ਸੀ। ਸੋ ਬਾਬਾ ਵਿਸਾਖਾ ਸਿੰਘ ਤੇ ਜਵਾਲਾ ਸਿੰਘ ਹੋਰਾਂ ਨੇ ਇੱਕ ਕਾਰਜ ਹੋਰ ਕੀਤਾ ਸੀ, ਗੁਰੂ ਗੋਬਿੰਦ ਸਿੰਘ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਸੀ। ਜਿਹੜੇ ਪੰਜਾਬ ਤੋਂ, ਭਾਰਤ ਤੋਂ ਵਿਦਿਆਰਥੀ ਆਉਂਦੇ ਸਨ,
ਉਹਨਾਂ ਨੂੰ ਕੁਝ ਨਾ ਕੁਝ ਸਕਾਲਰਸ਼ਿਪ ਦੇਣਾ ਤਾਂ ਕਿ ਉਹ ਪੜ੍ਹ ਸਕਣ। ਉਹਨਾਂ ਦੀ ਚੋਣ ਕੀਤੀ ਜਾਂਦੀ ਸੀ। ਚੋਣ ਵੇਲੇ ਇਹ ਨਹੀਂ ਸੀ ਦੇਖਿਆ ਜਾਂਦਾ ਕਿ ਸਿੱਖ ਹੈ, ਹਿੰਦੂ ਹੈ, ਮੁਸਲਮਾਨ ਹੈ, ਪੰਜਾਬ ਤੋਂ ਹੈ, ਮਦਰਾਸ ਤੋਂ ਹੈ, ਗੁਜਰਾਤ ਤੋਂ ਹੈ। ਉਹਨਾਂ ਦੇ ਵਿੱਚ ਚੰਗੇ ਚੰਗੇ ਜਿਹੜੇ ਚੋਟੀ ਦੀਆਂ ਸ਼ਖਸੀਅਤਾਂ ਬਣੀਆਂ ਅਮਰੀਕਾ ਦੇ ਵਿੱਚ, ਜਿਨ੍ਹਾਂ ਨੇ ਅਗਵਾਈ ਕੀਤੀ, ਉਹ ਵੀ ਨਾਮ ਸ਼ਾਮਲ ਨੇ। ਉਹ ਵੀ ਉਹਨਾਂ 'ਚ ਸ਼ਾਮਲ ਨੇ ਜਿਨ੍ਹਾਂ ਨੇ ਮਗਰੋਂ ਜਾ ਕੇ ਸੂਹੀਏ ਬਣ ਕੇ ਅੰਗਰੇਜ਼ ਬ੍ਰਿਟਿਸ਼ ਸਰਕਾਰ ਲਈ ਕੰਮ ਕੀਤਾ, ਡੋਮੀਨੀਅਨ ਕੈਨੇਡਾ ਲਈ ਕੰਮ ਕੀਤਾ, ਹੌਪਕਿੰਸਨ ਲਈ ਕੰਮ ਕੀਤਾ। ਇਹ ਸਕਾਲਰਸ਼ਿਪ ਲੈਣ ਵਾਲਿਆਂ 'ਚ ਉਹ ਵਿਅਕਤੀ ਵੀ ਸ਼ਾਮਲ ਨੇ। ਇਹ ਵੀ ਇੱਕ ਵੱਖਰਾ ਵਿਸ਼ਾ ਹੈ, ਕਦੇ ਵੱਖਰੇ ਤੌਰ ਤੇ ਦੱਸਾਂਗੇ। ਜਿਨ੍ਹਾਂ ਨੂੰ ਸਕਾਲਰਸ਼ਿਪ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਕਾਲਰਸ਼ਿਪ ਇਹਨਾਂ ਬਾਬਿਆਂ ਨੇ ਦਿੱਤਾ, ਉਹ ਬਾਅਦ ਦੇ ਵਿੱਚ ਕਿਵੇਂ ਹਕੂਮਤ ਨੇ ਖਰੀਦੇ। ਸੋ ਮੈਂ ਇਹ ਤਾਂ ਜ਼ਿਕਰ ਕਰਦੀ ਹਾਂ ਕਿਉਂਕਿ ਅੱਜ ਵੀ ਸਾਨੂੰ ਕਈ ਵਾਰ ਹੈਰਾਨਗੀ ਹੁੰਦੀ ਹੈ ਕਿ ਇਹ ਕੀ ਹੋ ਗਿਆ। ਇਹ ਤਾਂ ਸਿੱਖਾਂ ਨੇ ਪਾਲੇ ਸੀ, ਤਿਆਰ ਕੀਤੇ ਸੀ, ਇਹ ਸਾਡੇ ਅਗੇਂਸਟ ਭੁਗਤੇ। ਇਹ ਕੋਈ ਨਵੀਂ ਚੀਜ਼ ਨਹੀਂ ਹੈ, ਇਹ ਹੁੰਦਾ ਰਿਹਾ ਕੈਨੇਡਾ ਅਮਰੀਕਾ 'ਚ ਵਰਤਾਰਾ। ਤੇ ਉਹਨਾਂ ਦੇ ਨਾਮ ਨੇ, ਵੇਰਵੇ ਨੇ, ਤੱਥ ਨੇ, ਕਿਵੇਂ ਕਿਵੇਂ ਉਹਨਾਂ ਨੇ ਇੱਥੇ ਬਾਰਕਲੇ ਯੂਨੀਵਰਸਿਟੀ 'ਚ ਕੀ ਕੀਤਾ, ਹਾਰਵਰਡ ਯੂਨੀਵਰਸਿਟੀ ਦੇ ਵਿੱਚ ਸਾਡੇ ਜਾਣ ਵਾਸਤੇ ਉਤਸ਼ਾਹ ਬਣਿਆ ਸੀ, ਉਹ ਜੋ ਜਿੱਥੇ ਜਿੱਥੇ ਸੀ। ਖੈਰ, ਉਸ ਵੇਲੇ 1912 ਦੇ ਵਿੱਚ ਫਿਰ ਇਹ ਜਿਹੜੀ ਜਗ੍ਹਾ ਲਈ ਗਈ, ਜਿਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਸਥਾਨ ਸਥਾਪਿਤ ਕੀਤਾ ਗਿਆ, ਇਸ ਜਗ੍ਹਾ ਦੇ ਜਿਹੜੀ ਆਰੰਭਤਾ ਇਸ ਦਾ ਸੰਵਿਧਾਨ ਜਿਹੜਾ ਸੀ, ਪ੍ਰਿੰਸੀਪਲ ਸੰਤ ਤੇਜਾ ਸਿੰਘ ਹੋਰਾਂ ਨੇ ਲਿਖਿਆ, ਮੂਰੀ ਬਾਬਾ ਵਿਸਾਖਾ ਸਿੰਘ ਦਿਵਾਲਾ ਸਿੰਘ, ਬਾਕੀ ਸਾਰੇ 1912 ਦੇ ਵਿੱਚ ਇਸ ਦਾ ਆਰੰਭ ਹੋਇਆ। ਹੁਣ ਧਿਆਨ ਰੱਖਣਾ ਇੱਕ ਗੱਲ ਦਾ, ਇਹ ਜਿਹੜਾ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ 1912 'ਚ ਸਥਾਪਿਤ ਹੁੰਦਾ ਹੈ, ਜਿਹੜੀ ਗਦਰ ਪਾਰਟੀ 1913 ਦੇ ਅੰਤ ਦੇ ਵਿੱਚ ਸਥਾਪਿਤ ਹੁੰਦੀ ਹੈ, ਇਹਦਾ ਮਤਲਬ ਮੋਢੀ ਸੰਸਥਾ ਕਿਹੜੀ ਕਹੀ ਜਾ ਸਕਦੀ ਹੈ ਅਮਰੀਕਾ ਦੇ ਵਿੱਚ, ਇਹ ਹੁਣ ਮੁਲਾਂਕਣ ਨਿਰਣਾ ਅਸੀਂ ਕਰਨਾ। ਜਿਹੜੀ ਖਾਲਸਾ ਦੀਵਾਨ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਹੈ, ਇਹ ਪਹਿਲਾਂ ਵੀ ਹੈ। ਇੱਥੇ ਅੱਜ ਵੀ ਅਸੀਂ ਕਹਿ ਸਕਦੇ ਹਾਂ ਕਿ ਬੀਜ ਗਦਰ ਲਹਿਰ ਦੇ ਬੀਜੇ ਇੱਥੇ ਗਏ, ਜਿਹੜੇ ਪ੍ਰਫੁੱਲਤ ਹੋਏ ਬਾਅਦ ਦੇ ਵਿੱਚ ਲਹਿਰ ਦੇ ਰੂਪ ਦੇ ਵਿੱਚ। ਸੋ ਇੱਥੇ ਹੀ ਕੁਝ ਇੱਕ ਜਿਹੜੇ ਅੱਜ ਵੀ ਜੇ ਤੁਸੀਂ ਉਹਦੇ ਕਿਤੇ ਚਾਰਟਰ ਦੇਖੋ, ਸੰਵਿਧਾਨ ਦੇ ਪੰਨੇ ਦੇਖੋ ਜਾਂ ਮਿੰਟ ਬੁੱਕ ਦੇਖੋ, ਬੜਾ ਕੁਝ ਮਿਲੇਗਾ। ਕੈਨੇਡਾ ਦੇ ਵਿੱਚ ਵੀ ਜਿਹੜੀ ਖਾਲਸਾ ਦੀਵਾਨ ਸੁਸਾਇਟੀ ਸੀ, ਉਹਦੀ ਮਿੰਟ ਬੁੱਕ ਜਿਹੜੀ ਹੈ, ਉਹਦੇ ਵਿੱਚ ਲੱਗਦਾ ਜਦੋਂ ਵੇਰਵੇ ਅਸੀਂ ਪੜ੍ਹਦੇ ਹਾਂ ਘਟਨਾਵਾਂ ਦਿਨ ਬ ਦਿਨ ਕੀ ਕੀ ਵਾਪਰਦੀਆਂ ਸਨ, ਉਹਨਾਂ 'ਚ ਇਹ ਵੀ ਵੇਰਵੇ ਮਿਲਦੇ ਨੇ। ਕੈਨੇਡਾ ਦੀ ਧਰਤੀ ਤੇ ਜਦੋਂ ਖਾਲਸਾ ਦੀਵਾਨ ਸੁਸਾਇਟੀ ਦਾ ਸੰਵਿਧਾਨ ਰਚਿਆ ਗਿਆ, ਜਦੋਂ ਮੋਢੀ ਸਿੱਖ ਆਏ, ਉਹਨਾਂ ਨੇ ਕਿਹਾ ਕਿ ਸਿੱਖੀ ਦੇ ਪ੍ਰਬੰਧ ਦੇ ਵਿੱਚ ਜਿਹੜੇ ਲੋਕ ਆਉਣ, ਗੁਰਸਿੱਖ ਹੋਣ, ਅੰਮ੍ਰਿਤਧਾਰੀ ਹੋਣ, ਨਸ਼ਾ ਪੱਤਾ ਨਾ ਕਰਦੇ ਹੋਣ, ਉਹਨਾਂ ਦੀ ਕੋਈ ਵੀ ਐਬ ਨਾ ਹੋਣ, ਉਹ ਚੀਜ਼ ਤੇ ਉਹਨਾਂ ਦੇ ਕੇਸ ਧਾਰੀ ਤਾਂ ਲਾਜ਼ਮੀ ਹੋਣ। ਹੁਣ ਇਹ ਗੱਲਾਂ ਅੱਜ ਜਦੋਂ ਅਸੀਂ ਦੇਖਦੇ ਹਾਂ, ਕਈਆਂ ਨੂੰ ਲੱਗਦਾ ਕਿ ਇਹਦੀ ਕੱਟੜਤਾ ਹੈ, ਇਹ ਕੀ ਹੈ? ਇਹ ਉਹਨਾਂ ਬਾਬਿਆਂ ਨੇ ਲਿਖਿਆ, ਉਹਨਾਂ ਮੋਢੀਆਂ ਨੇ ਲਿਖਿਆ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ। ਸੋ ਬੜਾ ਸੋਹਣਾ ਉਹਨਾਂ ਦਾ ਇਤਿਹਾਸ ਹੈ ਤੇ ਬੜੀ ਵੱਡੀ ਉਹਨਾਂ ਦੀ ਦੇਣ ਹੈ। ਤੇ ਤੁਸੀਂ ਜਿਸ ਤਰ੍ਹਾਂ ਦਰਸ਼ਕਾਂ ਦੇ ਨਜ਼ਰੀਏ ਤੋਂ ਗੱਲ ਕਰ ਰਹੇ ਸੀ, ਬਹੁਤ ਚੰਗੀ ਗੱਲ ਹੁੰਦੀ ਹੈ ਕਈ ਵਾਰ ਸਵਾਲ ਜਵਾਬ ਵੀ ਕੋਈ ਮਨ 'ਚ ਹੋਵੇ ਤੇ ਕਰਨਾ ਚਾਹੀਦਾ। ਲੇਕਿਨ ਮੇਰੇ ਖਿਆਲ ਦੇ ਵਿੱਚ ਹਮੇਸ਼ਾ ਹੁੰਦੀ ਹੈ, ਜਦੋਂ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਵੱਧ ਤੋਂ ਵੱਧ ਹੋਵੇ ਤਾਂ ਸੂਝਵਾਨ ਦਰਸ਼ਕ ਉਸ ਜਾਣਕਾਰੀ ਨੂੰ ਲੈਣ ਦੇ ਵਿੱਚ ਇੱਛੁਕ ਹੁੰਦੇ ਨੇ, ਕਿਉਂਕਿ ਗੱਲ ਨਿਰੰਤਰਤਾ ਦੇ ਰੂਪ ਦੇ ਵਿੱਚ ਅੱਗੇ ਵਧਦੀ ਹੈ। ਇਹ ਕਈ ਵਾਰ ਸਾਨੂੰ ਸਵਾਲਾਂ ਦੇ ਜਵਾਬ ਆਪਣੇ ਆਪ ਹੀ ਅੱਗੇ ਆ ਕੇ ਮਿਲ ਜਾਂਦੇ ਨੇ। ਮੈਂ ਨਾ 30 ਸਕਿੰਟ ਲਈ ਤੁਹਾਨੂੰ ਰੋਕਣਾ ਚਾਹੁੰਦਾ ਇੱਥੇ। ਤੁਸੀਂ ਇਹ ਬੜੀ ਅਹਿਮ ਗੱਲ ਕੀਤੀ ਆ ਕਿ ਕਿਵੇਂ ਦੀ ਜਿਹੜਾ ਖਾਲਸਾਈ ਸਰੂਪ ਆ, ਇਹ ਜਿਹੜਾ ਇਹ ਪ੍ਰਮੁੱਖਤਾ ਦੇ ਨਾਲ ਜਿਹੜਾ ਇਹਦੀ ਗੱਲ ਪਹਿਲਾਂ ਕੀਤੀ ਜਾਂਦੀ ਸੀ ਕਿ ਇਹ ਖਾਲਸਾਈ ਜਿਹੜਾ ਸਰੂਪ ਆ ਇਹ ਜ਼ਰੂਰੀ ਆ। ਪਰ ਅਨਫੋਰਚੂਨੇਟਲੀ ਜੇ ਅਸੀਂ ਅੱਜ ਦੇ ਹਾਲਾਤ ਦੇਖਦੇ ਹਾਂ ਤਾਂ ਇੱਕ ਉਹ ਵਰਗ ਆ ਜਿਹੜਾ ਇਮਿਊਨਿਟੀ ਭਾਲਦਾ ਇਸ ਚੀਜ਼ ਤੋਂ, ਵੀ ਨਹੀਂ ਜੀ ਉਹ ਤਾਂ ਪੰਜਾਬ ਰਹਿ ਗਈ ਗੱਲ, ਅਸੀਂ ਹੁਣ ਇੱਥੇ ਆ ਗਏ ਆ, ਜੇ ਆਪਣੇ ਵੱਖਰੇ ਰਾਜ ਭਾਗ ਦੀ ਗੱਲ ਕਰਦੇ ਆ ਤਾਂ ਸਾਨੂੰ ਇਮਿਊਨਿਟੀ ਚਾਹੀਦੀ ਆ, ਵੀ ਚਲੋ ਕੋਈ ਗੱਲ ਨਹੀਂ ਅਸੀਂ ਜਿੱਦਾਂ ਦੇ ਵੀ ਹੈਗੇ ਆ। ਸੋ ਗੱਲ ਇਹਦੇ 'ਚ ਇਹ ਨਹੀਂ ਹੈ ਕਿ ਨਫ਼ਰਤ ਤੋਂ, ਗੱਲ ਇਹ ਆ ਵੀ ਵਿਰਸੇ ਨੂੰ ਆਪਾਂ ਭੁੱਲਦੇ ਜਾ ਰਹੇ ਹਾਂ। ਸਾਨੂੰ ਜਿਹੜਾ ਸਰੂਪ ਨੂੰ ਅਲਵਿਦਾ ਜਿਹੜਾ ਉਹ ਨਹੀਂ ਕਹਿਣਾ ਚਾਹੀਦਾ। ਜਦੋਂ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਨਾ ਕਿ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਸੋ ਸਪੁੱਤ ਪੁੱਤ ਉਹੀ ਹੁੰਦੇ ਆ ਜਿਹੜੇ ਆਪਣੇ ਬਾਬਿਆਂ ਦੀਆਂ ਕਹਾਣੀਆਂ ਸੁਣ ਕੇ ਉਹਨਾਂ ਦੇ ਫਿਰ ਦਰਸਾਏ ਹੋਏ ਕਦਮਾਂ ਦੇ ਉੱਤੇ ਚੱਲਦੇ ਆ। ਸੋ ਇਹ ਕੋਈ ਨਫ਼ਰਤ ਚੋਂ ਨਿਕਲੀ ਹੋਈ ਗੱਲ ਨਹੀਂ ਹੈਗੀ। ਜਦੋਂ ਅਸੀਂ ਇਸ ਗੱਲ ਤੇ ਜ਼ੋਰ ਦਿੰਦੇ ਆ ਕਿ ਸਾਡੀਆਂ ਸੰਸਥਾਵਾਂ ਜਿਹੜੀਆਂ ਸਿੱਖਾਂ ਦੀਆਂ ਨੇ, ਖਾਸ ਕਰਕੇ ਜਿਨ੍ਹਾਂ ਦੇ ਵਿੱਚ ਸਿੱਖ ਨਾਮ ਵੀ ਲੱਗਦਾ, ਉਹਦੇ ਜਿਹੜੇ ਨੁਮਾਇੰਦੇ ਤਾਂ ਬਿਲਕੁਲ ਅੰਮ੍ਰਿਤਧਾਰੀ ਹੋਣੇ ਚਾਹੀਦੇ ਨੇ, ਅਸੀਂ ਇਹ ਸਮਝਦੇ ਹਾਂ। ਤੇ ਪਰ ਜਿਹੜੇ ਉਹਦੇ 'ਚ ਤੁਸੀਂ ਜਦੋਂ ਐਜ਼ ਏ ਵਲੰਟੀਅਰ ਵੀ ਕੰਮ ਕਰਦੇ ਆ,
ਚਲੋ ਠੀਕ ਆ, ਪਹਿਲਾਂ ਬੰਦੇ ਨੂੰ ਕਈ ਗੱਲਾਂ ਨਹੀਂ ਪਤਾ ਹੁੰਦੀਆਂ, ਹੌਲੀ ਹੌਲੀ ਸਮੇਂ ਦੇ ਨਾਲ ਨਾਲ 1 ਸਾਲ 2 ਸਾਲ 3 ਸਾਲ ਜਦੋਂ ਤੁਸੀਂ ਗੱਲਬਾਤ ਨੂੰ ਸਾਰੀ ਨੂੰ ਸਮਝਣ ਲੱਗ ਜਾਂਦੇ ਹੋ, ਆਪਣੇ ਇਤਿਹਾਸ ਨੂੰ ਸਮਝਣ ਲੱਗ ਜਾਂਦੇ ਹੋ, ਤੇ ਫਿਰ ਇਹ ਕਿਤੇ ਨਾ ਕਿਤੇ ਜ਼ਰੂਰੀ ਹੋ ਜਾਂਦਾ ਕਿ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜਾ ਸਾਨੂੰ ਸਰੂਪ ਬਖਸ਼ਿਆ ਹੋਇਆ, ਅਸੀਂ ਉਹਦੀ ਰਿਸਪੈਕਟ ਕਰੀਏ ਤੇ ਉਸ ਸਰੂਪ ਦੇ ਧਾਰਨੀ ਬਣੀਏ। ਇਹਦੇ ਤੇ ਜ਼ਰੂਰ ਤੁਸੀਂ, ਮੈਂ ਚਾਹੁੰਦਾ ਵੀ ਇੱਕ ਜੀ ਬਿਲਕੁਲ, ਮੈਂ ਇਹਦੇ ਚ ਜ਼ਰੂਰ ਤੁਹਾਡੀ ਗੱਲ ਦੀ ਪ੍ਰੋੜਤਾ ਵੀ ਕਰਦਾ। ਇਸ ਦਾ ਪਹਿਲਾ ਨੁਕਤਾ ਤਾਂ ਇਹ ਹੈ ਕਿ ਅਸੀਂ ਜਿਹੜਾ ਇਤਿਹਾਸ ਪੇਸ਼ ਕਰ ਰਹੇ ਹਾਂ ਉਹਦੇ ਉਸੇ ਇਤਿਹਾਸ ਦੀਆਂ ਬਕਾਇਦਾ ਪੰਕਤੀਆਂ ਲਿਖਤੀ ਤੌਰ ਤੇ ਮਿੰਟਸ ਬੁੱਕ ਦੇ ਵਿੱਚ ਅੰਕਿਤ ਨੇ। ਇਹ ਉਸ ਵੇਲੇ ਮਤੇ ਪਏ ਹੋਏ ਨੇ ਜਿਨ੍ਹਾਂ ਦੀ ਗੱਲ ਹੈ ਕਿ ਜਦੋਂ ਖਾਲਸਾ ਦੀਵਾਨ ਸੁਸਾਇਟੀ ਦੀ ਸਥਾਪਨਾ ਹੋਈ ਹੈ ਜਾਂ ਇਸ ਦਾ ਆਰੰਭ ਹੋਇਆ, ਉਸ ਤੋਂ ਅੱਗੇ ਜਾ ਕੇ ਜਿਹਦੇ ਅਗਵਾਈ ਕਰਨ ਵਾਲੇ ਭਾਈ ਬਲਵੰਤ ਸਿੰਘ ਜੀ ਵਰਗੇ ਸ਼ਹੀਦ, ਭਾਈ ਭਾਗ ਸਿੰਘ ਜੀ ਵਰਗੇ ਸ਼ਹੀਦ, ਭਾਈ ਮੇਵਾ ਸਿੰਘ ਜੀ ਵਰਗੇ ਸ਼ਹੀਦ ਆਗੂ ਸਨ, ਉਸ ਵੇਲੇ ਮਤੇ ਪਏ ਹੋਏ। ਸੋ ਅੱਜ ਅਸੀਂ ਉੱਥੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਕਈ ਵਾਰ ਜਦੋਂ ਇਹ ਗੱਲ ਕਰਦੇ ਹਾਂ ਤੇ ਉੱਥੇ ਦੇਖਦੇ ਹਾਂ ਕਿ ਸਰਕਾਰੀ ਪ੍ਰਾਪੋਗੰਡਾ ਵੀ ਭਾਰੂ ਹੈ ਤੇ ਸਿੱਖੀ ਸਰੂਪ ਨੂੰ ਵੀ ਮਨਫੀ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਸੰਸਥਾ ਦੇ ਮੁਖੀ, ਸਕੱਤਰ, ਪ੍ਰਧਾਨ ਉਹ ਕਹਿੰਦੇ ਇਹਦੀ ਲੋੜ ਨਹੀਂ। ਤਾਂ ਮਨ ਜਿਹੜਾ ਕਾਲਜਾ ਕੰਬ ਉੱਠਦਾ ਹੈ ਕਿ ਆਪਣੀ ਸਥਾਨ ਦੀ ਜਿਹੜੀ ਉਹ ਉਸ ਪੱਧਰ ਦੀ ਜਿਹੜੀ ਸੋਚ ਹੈ ਕਿ ਉਹ ਕਿਸ ਪਾਸੇ ਚੱਲ ਰਹੀ ਹੈ। ਦੂਜੀ ਗੱਲ, ਪਹਿਲਾਂ ਤਾਂ ਇਹ ਗੱਲ ਸੀ ਕਿ ਸਿੱਖੀ ਸਰੂਪ, ਦੂਜੀ ਇਹ ਸੀ ਇਕੱਲਾ ਸਰੂਪ ਨਹੀਂ, ਕਈ ਵਾਰ ਸਾਡੇ ਸਰੂਪ ਨੂੰ ਬਹਿਰੂਪੀਆ ਵੀ ਬਣਾ ਦਿੱਤਾ ਜਾਂਦਾ। ਤੁਸੀਂ ਦੇਖੋ ਬਹੁਤ ਸਾਰੇ ਥਾਵਾਂ ਤੇ ਦੇਖਦੇ ਹਾਂ ਸੰਸਥਾ ਦੇ ਵਿੱਚ ਪਿੱਛੇ ਜੇ ਵੀ ਬਹੁਤ ਬਿਆਨਬਾਜ਼ੀ ਤੁਸੀਂ ਦੇਖੀ ਹੈ ਕਿ ਦੇਖਣ ਨੂੰ ਸਰੂਪ ਪੂਰਾ ਹੁੰਦਾ ਹੈ ਉਹਨਾਂ ਲੋਕਾਂ ਦਾ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਤੇ ਬਹੁਤ ਹੈ ਇਸ ਤਰ੍ਹਾਂ ਦਾ, ਲੇਕਿਨ ਅੰਦਰ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀ ਗੱਲ ਹੈ। ਸੋ ਉਸ ਦੇ ਵਿੱਚੋਂ ਵੀ ਸਪਸ਼ਟ ਰੂਪ ਦੇ ਵਿੱਚ ਹੈ ਕਿ ਸਿਧਾਂਤ ਤੇ ਪਹਿਰਾ ਦੇਣਾ। ਸਿਧਾਂਤ ਤੇ ਪਹਿਰਾ ਦੇਣ ਵਾਲੇ ਲੋਕ ਜਿਹੜੇ ਨੇ ਉਹਨਾਂ ਦੇ ਪ੍ਰਤੀ ਸੰਵੇਦਨਾ ਸਾਡੀ ਇਹ ਪੱਕੀ ਹੋਣੀ ਚਾਹੀਦੀ ਹੈ। ਸੋਚ ਸਾਡੀ ਪ੍ਰੋੜਤਾ ਉਸ ਗੱਲ ਦੀ ਹੈ ਕਿ ਉਹ ਉਸ ਸਿਧਾਂਤ ਤੇ ਵੀ ਪਹਿਰਾ ਦੇਣ। ਸਰੂਪ ਸਾਡੇ ਲਈ ਜਿਹੜੀ ਪਛਾਣ ਹੈ ਅਤੇ ਸਿਧਾਂਤ ਸਾਡੀ ਜਾਨ ਹੈ। ਸੋ ਸਿਧਾਂਤ ਦੇ ਉੱਪਰ ਪਹਿਰਾ ਦੇਣਾ, ਉਸ ਵੇਲੇ ਉਹਨਾਂ ਨੇ ਵਿਰੋਧ ਕੀਤਾ ਜਾਰਜ ਪੰਚਮ ਦਾ, ਕੈਨੇਡਾ ਦੀ ਧਰਤੀ ਤੇ ਖਾਲਸਾ ਦੀਵਾਨ ਸੁਸਾਇਟੀ। ਅੱਜ ਜਦੋਂ ਹੋਰ ਜਿਹੜੇ ਆਉਂਦੇ ਨੇ ਆਗੂ ਸਰਕਾਰੀਏ, ਉਹਨਾਂ ਦੀ ਜੇ ਪੁਸ਼ਟ ਪਨਾਹੀ ਹੋ ਰਹੀ ਹੈ ਤਾਂ ਆਪਣੇ ਆਪ ਦੇ ਵਿੱਚ ਸਿਧਾਂਤ ਨੂੰ ਸੱਟ ਮਾਰਨ ਵਾਲੀ ਗੱਲ ਹੈ। ਦੂਜੀ ਗੱਲ, ਅਸੀਂ ਜਦੋਂ ਗਦਰ ਲਹਿਰ ਦਾ ਇਤਿਹਾਸ ਵੀ ਦੇਖਦੇ ਹਾਂ, ਉੱਥੇ ਵੀ ਜਾਣਬੁੱਝ ਕੇ ਸਾਡੇ ਜਿਹੜੇ ਲਿਖਾਰੀ ਨੇ ਉਹ ਇਸ ਗੱਲ ਨੂੰ ਬੜਾ ਨਫ਼ਰਤੀ ਰੂਪ ਚ ਰੱਖਦੇ ਨੇ। ਜੀ ਇਹ ਸਿੱਖੀ ਦੀ ਗੱਲ ਕਰਦੇ ਨੇ, ਸਰੂਪ ਦੀ ਗੱਲ ਕਰਦੇ ਨੇ, ਦਸਤਾਰ ਦੀ ਗੱਲ ਕਰਦੇ ਨੇ। ਇਹ ਤੱਥ ਨੇ, ਅਸੀਂ ਆਪਣੇ ਕੋਲੋਂ ਗੱਲ ਨਹੀਂ ਕਰ ਰਹੇ, ਇਹ ਫੈਕਟ ਨਹੀਂ। ਇਹ ਸਿਧਾਂਤ ਹੀ ਹੈ ਸਾਡਾ ਜਿਹੜਾ ਕਿ ਸਾਡੀ ਜਿੰਦ ਜਾਨ ਹੈ। ਅਸੀਂ ਇਸ ਦੀ ਤਾਂ ਗੱਲ ਕਰ ਰਹੇ ਹਾਂ ਕਿਉਂਕਿ ਇਹਨਾਂ ਬਾਬਿਆਂ ਨੇ ਖੁਦ ਲਿਖਿਆ ਹੋਇਆ। ਹੁਣ ਸੇਵਾ ਕਰਨੀ ਹੈ, ਬਹੁਤ ਸਿੱਖ ਸੰਘਰਸ਼ ਦੇ ਐਸੇ ਯੋਧੇ ਹੋਏ ਨੇ ਜਿਨ੍ਹਾਂ ਦੇ ਨਾਂ ਤੁਸੀਂ ਅੱਜ ਵੀ ਪੜ੍ਹੋ, ਚਾਹੇ ਉਹ ਪੰਜਾਬ ਦੇ 84ਵੇਂ ਦੇ ਸੰਘਰਸ਼ ਦੇ ਯੋਧੇ ਨੇ ਜਿਹੜੇ ਪਹਿਲਾਂ ਨਹੀਂ ਸਿੱਖੀ ਸਰੂਪ ਸਨ, ਉਹਨਾਂ ਨੇ ਪੰਥ ਦੀ ਸੇਵਾ ਕੀਤੀ, ਬਾਅਦ ਸਿੱਖੀ ਸਰੂਪ ਚ ਵੀ ਆਏ। ਕਈਆਂ ਨੇ ਆਪਣੇ ਰੂਪ ਸਰੂਪ ਜਿਹੜੇ ਆ ਉਹਨਾਂ ਦੇ ਵਿੱਚੋਂ ਤਬਦੀਲੀ ਵੀ ਕੀਤੀ। ਉਹ ਐਕਸੈਪਸ਼ਨਲ ਕੇਸ ਹੁੰਦੇ ਨੇ। ਐਕਸੈਪਸ਼ਨਲ ਕੇਸ ਦਾ ਮਤਲਬ ਇਹ ਹੈ ਕਿ ਕਈ ਵਾਰ ਕੁਝ ਗੱਲਾਂ ਹੁੰਦੀਆਂ ਨੇ, ਹਾਲਾਂਕਿ ਇਹਦਾ ਮਤਲਬ ਇਹ ਨਹੀਂ ਕਿ ਛੋਟ ਕਿਸੇ ਨੂੰ ਵੀ ਹੈ ਸਿੱਖੀ ਚ, ਲੇਕਿਨ ਫਿਰ ਵੀ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੁੰਦੀ ਹੈ, ਉਹਨਾਂ ਦੀ ਦੇਣ ਬੜੀ ਵੱਡੀ ਹੁੰਦੀ ਹੈ ਤੇ ਉਹ ਕੰਮ ਕਰ ਰਹੇ ਹੁੰਦੇ ਨੇ, ਉਹਨਾਂ ਦੇ ਅੰਦਰ ਵੀ ਉਹ ਗੱਲ ਭਾਵਨਾ ਹੁੰਦੀ ਹੈ। ਇੱਕ ਤਾਂ ਇਹ ਗੱਲ, ਇੱਕ ਉਹ ਗੱਲ ਹੈ। ਦੂਜੀ ਕਿ ਸਾਡੀ ਮੰਜ਼ਿਲ ਜ਼ਰੂਰ, ਡੈਸਟੀਨੇਸ਼ਨ ਉਹ ਜ਼ਰੂਰ ਹੋਵੇ ਕਿ ਅਸੀਂ ਪਹੁੰਚਣਾ ਕਿੱਥੇ, ਜਿਸਨੂੰ ਪਤਾ ਨਹੀਂ ਉਸ ਵੇਲੇ ਮਾਰ ਖਾ ਜਾਂਦਾ ਹੈ। ਹੁਣ ਵੱਡੀਆਂ ਸੰਸਥਾਵਾਂ ਦੀ ਅਗਵਾਈ ਕਰ ਰਹੇ, ਅਸੀਂ ਉਹਨਾਂ ਜਥੇਬੰਦੀਆਂ ਦੀ ਅਗਵਾਈ ਕਰ ਰਹੇ, ਵੱਡੇ ਲੈਵਲ ਤੇ ਵਿਚਰ ਰਹੇ ਲੋਕ, ਅਸੀਂ ਇੱਕ ਰੋਲ ਮਾਡਲ ਬਣਦੇ ਹਾਂ। ਸੋ ਜੇਕਰ ਅਸੀਂ ਉਸ ਦੇ ਵਿੱਚ ਇਸ ਰੂਪ ਦੀ ਵੀ ਸੰਭਾਲ ਕਰਦੇ ਹਾਂ ਤਾਂ ਇੱਕ ਬੜਾ ਵੱਡਾ ਸੁਨੇਹਾ। ਹੁਣ ਜਿਵੇਂ ਮੈਂ ਖਾਲਸਾ ਦੀਵਾਨ ਸੁਸਾਇਟੀ ਦੀ ਗੱਲ ਕੀਤੀ, ਵੈਨਕੂਵਰ ਦੇ ਵਿੱਚ ਜਿੱਥੋਂ ਇਹ ਸੰਘਰਸ਼ ਸ਼ੁਰੂ ਹੋਇਆ, ਜਦੋਂ ਉੱਥੇ ਕੋਈ ਬੰਦਾ ਦੁਨੀਆ ਭਰ ਦਾ ਟੌਪ ਦਾ ਕੋਈ ਬੰਦਾ ਜਾਂਦਾ ਤੇ ਜਾ ਕੇ ਉਹ ਕਹਿੰਦਾ ਕਿ ਸਿੱਖ ਬਿਨਾਂ ਦਸਤਾਰ ਤੋਂ ਵੀ ਹੋ ਸਕਦਾ, ਬਿਨਾਂ ਸਰੂਪ ਤੋਂ ਵੀ ਹੋ ਸਕਦਾ, ਫਿਰ ਉਹਨਾਂ ਦੀ ਲੜਾਈ ਕਾਹਦੀ ਹੈ? ਫਿਰ ਇਹ ਕੱਲ ਨੂੰ ਟਰਬਨ ਲਈ ਮੋਰਚੇ ਕਿਉਂ ਲਾਉਂਦੇ ਨੇ? ਦਸਤਾਰ ਲਈ ਸੰਘਰਸ਼ ਕਾਹਦੇ ਲਈ? ਇਹ ਕਿਉਂ ਕਹਿੰਦੇ ਨੇ ਕਿ ਸਾਨੂੰ ਜਿਹੜੀ ਸ੍ਰੀ ਸਾਹਿਬ ਹੈ ਉਹਨੂੰ ਪਹਿਨਣ ਦੀ ਇਜਾਜ਼ਤ ਹੋਵੇ? ਇਹਨਾਂ ਦੀ ਗੱਡੀ ਤਾਂ ਬੜੀ ਵਧੀਆ ਚੱਲਦੀ ਹੈ ਨਾ। ਇਹਨਾਂ ਦੀ ਤਾਂ ਸੰਸਥਾ ਦਾ ਜਿਹੜਾ ਮੁਖੀ ਹੈ, ਗੁਰਦੁਆਰਾ ਸੁਸਾਇਟੀ ਦਾ ਆਗੂ ਹੈ, ਖੁਦ ਨਹੀਂ ਗਾ ਤੇ ਇਹਦਾ ਸੁਨੇਹਾ ਕੀ ਜਾਂਦਾ ਹੈ। ਇਸ ਕਰਕੇ ਆਮ ਲੋਕਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਹਿਜ ਨਾਲ ਹੌਲੀ ਹੌਲੀ ਸੇਵਾ ਕਰਦੇ ਤੁਸੀਂ ਅੱਗੇ ਆਓ, ਪਰ ਜਿਹੜੇ ਮੋਹਰੀ ਨੇ ਉਹਨਾਂ ਨੂੰ ਉਹਨਾਂ ਦੀ ਦੇਣ, ਉਹਨਾਂ ਦੀ ਸ਼ਖਸੀਅਤ, ਕੁਰਬਾਨੀ ਨੂੰ ਪੂਰਨ ਸਿੱਖੀ ਸਰੂਪ ਵੀ, ਪਰ ਸਿਧਾਂਤ ਦੇ ਉੱਪਰ
ਜ਼ੀਰੋ ਟੋਲਰੈਂਸ, ਉੱਥੇ ਸਮਝੌਤਾਵਾਦੀ ਨਾ ਹੋਣ। ਜੀ ਸੋ ਮੈਸੇਜ ਆਪਾਂ ਥੋੜੇ ਜਿਹੇ, ਜੇ ਤੁਹਾਡੀ ਇਜਾਜ਼ਤ ਤਾਂ ਪੜ੍ਹ ਲਈਏ ਜੀ ਵਿੱਚ। ਜੀ ਜੀ। ਜਿਹੜਾ ਪਹਿਲਾ ਮੈਸੇਜ ਗੁਰਵਿੰਦਰ ਸਿੰਘ ਜੀ, ਇਹ ਹੱਥ ਜੋੜੇ ਨੇ ਜੀ ਇਹਨਾਂ ਦੇ, ਬਿਲਕੁਲ ਫਤਿਹ ਬੁਲਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿੱਲ ਕਹਿ ਰਹੇ ਨੇ ਜੀ ਖਾਲਿਸਤਾਨ ਜਿੰਦਾਬਾਦ, ਬਿਲਕੁਲ ਜੀ ਖਾਲਿਸਤਾਨ ਜਿੰਦਾਬਾਦ। ਇਕਰਾਮ ਅਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਵ ਫਰੋਮ ਲਾਹੌਰ ਪਾਕਿਸਤਾਨ, ਖਾਲਿਸਤਾਨ ਜਿੰਦਾਬਾਦ, ਬਿਲਕੁਲ ਜੀ ਧੰਨਵਾਦ ਤੁਹਾਡਾ। ਤੇ ਫਿਰ ਲਵ ਫਰੋਮ ਲਾਹੌਰ ਪਾਕਿਸਤਾਨ, ਓਕੇ ਜੀ। ਰਾਮ ਸਿੰਘ ਜੀ ਫਤਿਹ ਬੁਲਾਉਂਦੇ ਨੇ, ਬਿਲਕੁਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੀਰਜ ਸਿੰਘ ਕਹਿਣ ਦੀ ਖਾਲਿਸਤਾਨ ਜਿੰਦਾਬਾਦ, ਬਿਲਕੁਲ ਜਿੰਦਾਬਾਦ ਹੈ ਜੀ। ਤੇ ਜਸਕੀਰਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜਿੰਦਾਬਾਦ। ਉਸ ਤੋਂ ਬਾਅਦ ਬਾਜ਼ ਰੰਧਾਵਾ ਜੀ, ਜਿਹੜਾ ਇੱਕੋ ਹੱਲ ਖਾਲਿਸਤਾਨ ਕਹਿੰਦੇ ਨੇ ਜੀ, ਬਿਲਕੁਲ ਵੋਟ ਫੋਰ ਖਾਲਿਸਤਾਨ ਜੀ। ਸੋ ਵਿਮਲ ਕੌਰ ਕਹਿ ਰਹੇ ਨੇ ਜੀ ਕਾਮਾ ਗਾਟਾ ਮਾਰੂ, ਬਿਲਕੁਲ ਅਸੀਂ ਉੱਤੇ ਆਉਨੇ ਆ ਜੀ। ਅਗਲਾ ਸਵਾਲ ਹੀ ਸਾਡਾ ਜਿਹੜਾ ਗੁਰੂ ਨਾਨਕ ਜਹਾਜ਼ ਦੇ ਉੱਤੇ ਆ। ਵੈਸੇ ਸਮਾਂ ਸਾਡੇ ਕੋਲ ਜਿਹੜਾ 15 ਕੁ ਮਿੰਟ ਹੀ ਆ, ਪਰ ਵਿਸ਼ਾ ਬਹੁਤ ਬ੍ਰੌਡਰ ਆ ਇਹ ਡਾਕਟਰ ਸਾਹਿਬ। ਆਪਾਂ ਨਾ ਇਹਨੂੰ ਦੋ ਭਾਗਾਂ 'ਚ ਵੰਡ ਲਈਏ ਵੱਖਰੇ ਤੌਰ ਤੇ, ਹਨਾ। ਆਪਾਂ ਨਾ ਹਾਂਜੀ ਹਾਂਜੀ, ਆਪਾਂ ਸਪੈਸ਼ਲ ਵਿਸ਼ੇ ਚੁਣ ਕੇ, ਕਿਉਂਕਿ ਅੱਜ ਸਾਡੀ ਕੋਸ਼ਿਸ਼ ਇਹ ਸੀ ਵੀ ਟੱਚ ਬੇਸ ਜਿਹੜਾ ਉਹ ਕਰ ਲਈਏ। ਸੋ ਅਸੀਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਸਾਡੇ ਨੂੰ ਨਾ ਫੇਰ ਵੀ ਸਮਾਂ ਦਿਓ, ਆਪਣੇ ਸਮੇਂ 'ਚੋਂ ਕੱਢ ਕੇ ਸਮਾਂ, ਵੀ ਆਪਾਂ ਇੱਕ ਸੀਰੀਜ਼ ਜੀ ਬਣਾਈਏ ਜਿਹੜੀ ਆ ਨਾ, ਬਈ ਸਾਰੇ ਜਿਹਦੇ 'ਚ ਟੋਟੈਲਿਟੀ ਦੇ ਵਿੱਚ, ਸਮੁੱਚਤਾ ਦੇ ਵਿੱਚ ਆਪਾਂ ਗੱਲਬਾਤ ਕਰ ਸਕੀਏ, ਹਨਾ। ਸੋ ਆਪਾਂ ਇਹਦੇ 'ਚ ਉਹ ਕਰ ਸਕਦੇ ਹਾਂ ਜੀ। ਜੀ ਇਹਦੇ 'ਚ ਇੱਕ ਚੌਂਤਬੰਦੀ ਦਰਸ਼ਕਾਂ ਲਈ ਵੀ ਚੰਗੀ ਹੋਏਗੀ। ਪਹਿਲਾਂ ਤਾਂ ਤੁਹਾਡਾ ਜਿਹੜਾ ਪ੍ਰੋਗਰਾਮ ਹੈ, ਦੁਨੀਆ ਭਰ ਦੇ ਵਿੱਚੋਂ ਜਿਹੜੇ ਸੰਦੇਸ਼ ਭੇਜ ਰਹੇ ਨੇ, ਉਹਨਾਂ ਸਾਰਿਆਂ ਦਾ ਧੰਨਵਾਦ ਹੈ। ਇਸ ਪੱਧਰ ਤੇ ਜੁੜੇ ਹੋਏ ਦਰਸ਼ਕ ਨੇ, ਗੁਰੂ ਮਿਹਰ ਕਰੇ ਕਿ ਉਹਨਾਂ ਦੇ ਅੰਦਰ ਉਤਸ਼ਾਹ ਹੈ। ਦੂਸਰਾ ਇਹ ਹੈ ਕਿ ਅਸੀਂ ਮਹੀਨਾਵਾਰ ਜਾਂ ਬਾਈ ਮੰਥਲੀ ਜਿਹੜਾ ਹੈ, ਇੱਕ ਪ੍ਰੋਗਰਾਮ, ਇੱਕ ਤਾਰੀਖ ਤੇ ਦਿਨ ਨਿਸ਼ਚਿਤ ਕਰਕੇ ਉਸ ਦਿਨ ਇੱਕ ਵਿਸ਼ਾ ਜਿਹੜਾ ਹੈ, ਕੈਨੇਡਾ ਅਮਰੀਕਾ ਦੇ ਵਿੱਚ ਸਿੱਖ ਸੰਘਰਸ਼, ਉਹਦੀਆਂ ਜਿਹੜੀਆਂ ਅਲੱਗ-ਅਲੱਗ ਬ੍ਰਾਂਚਿਸ ਨੇ, ਜਿਵੇਂ ਗੁਰੂ ਨਾਨਕ ਜਹਾਜ਼, ਜਿਹਨੂੰ ਆਮ ਕਰਕੇ ਕਾਮਾ ਗਾਟਾ ਮਾਰੂ ਕਿਹਾ ਜਾਂਦਾ, ਉਹ ਕੀ ਹੈ। ਫਿਰ ਜਿਹੜਾ ਪਰਿਵਾਰਾਂ ਦੇ ਸੰਘਰਸ਼ ਕੀ ਨੇ, ਭਾਈ ਮੇਵਾ ਸਿੰਘ ਆਪਣੇ ਆਪ ਦੇ ਵਿੱਚ ਇੱਕ ਮੁਕੰਮਲ ਵਿਸ਼ਾ ਹੈ। ਸ਼ਹੀਦ ਭਾਈ ਮੇਵਾ ਸਿੰਘ ਜੀ ਬਹੁਤ ਵੱਡਾ, ਉਹ ਸਾਡੇ ਯੋਧੇ ਨੇ, ਸਾਡੇ ਸ਼ਹੀਦ ਨੇ, ਬਿਲਕੁਲ ਜੀ। ਉਹਨਾਂ ਸਾਰਿਆਂ ਦੇ ਬਾਰੇ ਫਿਰ ਜਿਹੜਾ ਤੁਸੀਂ ਲਾਲਾ ਹਰਦਿਆਲ ਦੀ ਗੱਲ ਕੀਤੀ ਹੈ, ਉਹ ਆਪਣੇ ਆਪ 'ਚ ਇੱਕ ਵੱਡਾ ਵਿਸ਼ਾ ਹੈ। ਉਹਦੇ ਬਾਰੇ ਭਾਈ ਸੋਹਣ ਸਿੰਘ ਭਕਨਾ ਜੀ ਤੇ ਬਾਕੀ ਕੀ ਕਹਿੰਦੇ ਨੇ। ਫਿਰ ਇਸ ਦੇ ਨਾਲ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਮੁਕੰਮਲ ਇੱਕ ਵਿਸ਼ਾ ਹੈ ਪੂਰਾ। ਅਸੀਂ ਉਹਨਾਂ ਦੇ ਬਾਰੇ ਗੱਲ ਕਰਾਂਗੇ। ਸਾਡੇ ਕੋਲੇ ਦਰਜਨਾਂ ਹੀ ਐਸੇ ਵਿਸ਼ੇ ਨੇ ਜਿਨ੍ਹਾਂ ਬਾਰੇ ਅਸੀਂ ਗੱਲ ਕਰ ਸਕਦੇ ਹਾਂ। ਸੋ ਮਹੀਨਾਵਾਰ ਅਸੀਂ ਗੱਲਬਾਤ ਜਿਹੜੀ ਆ, ਉਸ ਦਾ ਇੱਕ ਸੀਰੀਜ਼ ਦੇ ਰੂਪ ਦੇ ਵਿੱਚ ਬਾਅਦ ਦੇ ਵਿੱਚ ਤੁਸੀਂ ਆਪਣੇ ਆਰਕਾਈਵਸ ਤੇ ਉਹਨੂੰ ਸੰਭਾਲ ਸਕਦੇ ਹੋ। ਕੱਲ ਨੂੰ ਕਿਸੇ ਵਿਦਿਆਰਥੀ ਨੇ ਉੱਤਰੀ ਅਮਰੀਕਾ ਦੇ ਵਿੱਚ ਜਿਹੜੀ ਸਿੱਖਾਂ ਦੇ ਸੰਘਰਸ਼ ਦੀ ਖੋਜ ਕਰਨੀ ਹੈ, ਗਦਰ ਲਹਿਰ ਦੀ ਖੋਜ ਕਰਨੀ ਹੈ, ਤਾਂ ਉਹ ਦਸਤਾਵੇਜ਼ੀ ਰਿਸਰਚ ਬੇਸਡ ਪ੍ਰੋਗਰਾਮ ਹੋਣਗੇ। ਉਹ ਉਹਨਾਂ ਦੇ ਲਈ ਕੱਲ ਨੂੰ ਖੋਜ ਕਾਰਜ ਦੇ ਵਿੱਚ ਵੀ ਸਹਿਯੋਗੀ ਹੋਣਗੇ। ਜਿਨ੍ਹਾਂ ਨੇ ਕੱਲ ਨੂੰ ਇਤਿਹਾਸ ਲਿਖਣਾ ਹੈ, ਉਹਨਾਂ ਦੇ ਵਾਸਤੇ ਵੀ ਮਦਦਗਾਰ ਹੋਣਗੇ। ਅਸੀਂ ਉਹਨਾਂ 'ਚ ਬਕਾਇਦਾ ਅਥੈਂਟਿਕ ਜਿਹੜੇ ਪ੍ਰਮਾਣਿਕ ਪੱਖ ਨੇ ਉਹ ਰੱਖਾਂਗੇ, ਕੋਈ ਸੁਣੀਆਂ ਸੁਣਾਈਆਂ ਗੱਲਾਂ ਨਹੀਂ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਜਿਹੜੇ ਤੱਥ ਨੇ, ਉਹ ਕੱਲ ਨੂੰ ਜੇ ਕਿਤੇ ਹਵਾਲੇ ਦੇ ਤੌਰ ਤੇ ਵੀ ਦਿੱਤੇ ਜਾਣ ਤੇ ਕੰਮ ਆਉਣ। ਤੇ ਉਹ ਲੋਕ ਜਿਹੜੇ ਅੱਜ ਇਹਨਾਂ ਪ੍ਰੋਗਰਾਮਾਂ ਨੂੰ ਦੇਖ ਰਹੇ ਨੇ, ਮੈਨੂੰ ਲੱਗਦਾ ਕਿ ਉਹਨਾਂ ਦਰਸ਼ਕਾਂ ਦੇ ਅੰਦਰ ਇਸ ਗੱਲ ਦਾ ਚਾਅ ਵੀ ਪੈਦਾ ਹੋਏਗਾ। ਕਿਉਂਕਿ ਜਦੋਂ ਅਸੀਂ ਕੈਨੇਡਾ ਦੇ ਵਿੱਚ ਗੱਲ ਕਰਦੇ ਹਾਂ ਨਾ, ਮੀਡੀਆ ਦੀ ਮੈਂ ਇੱਕ ਟੂਕ ਮਾਤਰ ਗੱਲ ਕਰਾਂਗਾ, ਪਰ ਇਹਦੇ ਤੇ ਇੱਕ ਵੱਖਰਾ ਪ੍ਰੋਗਰਾਮ ਅਲੱਗ ਵੀ ਕਰਾਂਗੇ ਕਿ ਉੱਤਰੀ ਅਮਰੀਕਾ ਵਿੱਚ ਸਾਡੇ ਪੰਜਾਬੀ ਮੀਡੀਆ ਦਾ ਆਰੰਭ ਕਿਵੇਂ ਹੋਇਆ। ਕਿਉਂਕਿ ਮੈਂ ਡਾਕਟਰੀ PhD ਦਾ ਜਿਹੜਾ ਮੇਰਾ ਥੀਸਿਸ ਹੈ, ਉਹ ਇਸ ਵਿਸ਼ੇ ਦੇ ਉੱਪਰ ਹੈ, ਉਹਦੇ ਤੇ ਰਿਸਰਚ ਹੈ। ਸੋ ਉਹਦੇ 'ਚ 1910 ਦੇ ਵਿੱਚ ਪਹਿਲਾ ਪੰਜਾਬੀ ਅਖਬਾਰ ਨਿਕਲਿਆ ਸੀ, 1910 'ਚ। ਇਹ ਯਕੀਨ ਮੰਨੋ ਤੁਸੀਂ ਕਿ ਅੱਜ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਸਾਡੇ TV ਨੇ, ਸਾਡੇ ਅਖਬਾਰ ਨੇ, ਸਾਡੇ ਰੇਡੀਓ ਨੇ, ਕਈ ਆਪਣੇ ਆਪ ਨੂੰ ਪਾਇਨੀਅਰ ਵੀ ਕਹਿ ਦਿੰਦੇ ਆ। 1910 ਦਾ ਸਮਾਂ ਦੇਖੋ, ਅੱਜ ਤੋਂ ਤੇ 115 ਸਾਲ ਪਹਿਲਾਂ ਦਾ ਸਫ਼ਰ। ਉਦੋਂ ਕੈਨੇਡਾ ਦੀ ਧਰਤੀ ਤੋਂ ਸੁਦੇਸ਼ ਸੇਵਕ ਅਖਬਾਰ ਨਿਕਲਿਆ ਸੀ, ਜਿਸ ਦੇ ਮੋਢੀ ਸੰਪਾਦਕ ਸਨ ਸ਼ਹੀਦ ਹਰਨਾਮ ਸਿੰਘ ਕਾਰੀ ਸਾਰੀ। ਕਿਵੇਂ ਅਖਬਾਰ ਕੱਢਦੇ ਸਨ, ਕਿਵੇਂ ਗਦਰ ਅਖਬਾਰ ਨਿਕਲਿਆ 1913 ਦੇ ਵਿੱਚ, ਕਿਸ ਤਰੀਕੇ ਨਾਲ ਬਾਅਦ ਦੇ ਵਿੱਚ ਇਹ ਸਫ਼ਰ ਸ਼ੁਰੂ ਹੋਇਆ, ਕੀ ਉਹਨਾਂ ਦੇ ਵਿਸ਼ੇ ਸਨ, ਕੀ ਉਹਨਾਂ ਦਾ ਮਿਸ਼ਨ ਸੇਵਾ ਦਾ ਸੀ,
ਕਿਵੇਂ ਉਹਨਾਂ ਨੇ ਯੋਧੇ ਤਿਆਰ ਕੀਤੇ, ਕਿਸ ਢੰਗ ਦੇ ਨਾਲ ਉਹਨਾਂ ਦੀਆਂ ਲਿਖਤਾਂ ਸਨ, ਅਤੇ ਕਿਵੇਂ ਉਹਨਾਂ ਦੇ ਅੰਦਰ ਉਹ ਸ਼ਕਤੀ ਸੀ ਕਿ ਜਿਹਦੇ ਉੱਪਰ ਲਾਈਨ ਵੀ ਇਹ ਲਿਖੀ ਹੁੰਦੀ ਸੀ ਗਦਰ ਦੇ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਧਰੀ ਖੜੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਲਿਖਿਆ ਸੀ। ਇਹ ਚੜ੍ਹਦੀ ਕਲਾ ਦੇ ਪ੍ਰਤੀਕ ਨੇ। ਸੋ ਇਹ ਆਪਾਂ ਲੜੀਵਾਰ ਆਉਂਦੇ ਸਮੇਂ ਦੌਰਾਨ ਇੱਕ ਇੱਕ ਵਿਸ਼ਾ ਲੈ ਕੇ ਜ਼ਰੂਰ ਵਿਚਾਰ ਕਰਾਂਗੇ ਜੀ। ਸੋ ਆਪਣੇ ਕੋਲ 8-9 ਮਿੰਟ ਬਾਕੀ ਆ, ਤੇ ਮੈਂ ਚਾਹੁੰਦਾ ਕਿ ਜਿਹੜੇ ਮੈਸੇजेस ਨੇ, ਮੈਂ ਫਤਿਹ ਆਪਾਂ ਸਾਂਝੀ ਬੁਲਾਵਾਂਗੇ, ਪਰ ਮੈਂ ਉਹਨਾਂ ਦੇ ਨਾਂ ਜ਼ਰੂਰ ਪੜ੍ਹਦੇ ਹਾਂ ਜਿਨ੍ਹਾਂ ਨੇ ਸਾਨੂੰ ਮੈਸੇਜ ਕੀਤੇ ਨੇ। ਉਹਨਾਂ ਦੇ ਵਿੱਚ ਜਾਂ ਵਿਮੀ ਕੌਰ ਉਹਨਾਂ ਤੱਕ ਆਪਾਂ ਉਹਨਾਂ ਦਾ ਮੈਸੇਜ ਪੜ੍ਹਤਾ ਸੀ ਜੀ। ਤੇ ਜਾਵੇਦ ਅਲੀ ਨੇ, ਅੱਗਿਓਂ ਡਾਕਟਰ ਪਰਮਜੀਤ ਸਿੰਘ ਸਮਰਾ ਨੇ, ਤੇ ਗੁਰਮਹਿੰਦਰ ਸਿੰਘ ਜੀ ਨੇ, ਸੌਰੀ, ਮਨਜੀਤ ਕੌਰ ਜੀ ਨੇ, ਔਰ ਬਲਹਾਰ ਸੋਨੀ ਜੀ ਨੇ, ਗੁਰਭੇਜ ਸਿੰਘ ਜੀ ਨੇ, ਔਰ ਗੁਰਪ੍ਰੀਤ ਕੌਰ ਜੀ ਨੇ। ਸੋ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਮੈਂ ਸਾਰਿਆਂ ਨੂੰ ਸਾਂਝੀ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਕਾਫੀ ਤੁਹਾਡੇ ਚੰਗੇ ਜੀ, ਸੋ ਕਾਫੀ ਸਾਰੇ ਮੈਸੇਜ ਨੇ। ਸੋ ਡਾਕਟਰ ਸਾਹਿਬ 5-7 ਮਿੰਟ ਦੇ ਵਿੱਚ ਨਾ ਤੁਸੀਂ ਜਿਹੜਾ ਇੱਕ ਟੱਚ ਬੇਸ ਜਾਂ ਫੇਰ ਕਰ ਦਿਓ ਤੁਸੀਂ ਨਾ। ਮੈਂ ਚਾਹੁੰਦਾ ਵੀ ਜਿਹੜਾ ਗੁਰੂ ਨਾਨਕ ਜਹਾਜ਼ ਬਾਰੇ ਵੀ ਥੋੜੀ ਜਿਹੀ ਗੱਲ ਜਿਹੜੀ ਟੱਚ ਬੇਸ ਜ਼ਰੂਰ ਕਰੋ। ਬਾਕੀ ਇੱਕ ਪੂਰਾ ਐਪੀਸੋਡ ਆਪਾਂ ਇਸ ਵਿਸ਼ੇ ਤੇ ਜ਼ਰੂਰ ਕਰਾਂਗੇ। ਸੋ ਮੈਂ ਚਾਹੁੰਦਾ ਸੀ ਵੀ ਥੋੜਾ ਜਿਹਾ ਜਿੰਨਾ ਕੁ ਬ੍ਰੌਡਰ ਵਿਸ਼ਾ ਆਪਾਂ ਰੱਖ ਲਿਆ ਸੀ ਨਾ। ਜੀ 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 ਬਿਲਕੁਲ ਜੀ। ਉਹਦੇ ਚ ਭਾਈ ਮਨਵੀਰ ਸਿੰਘ ਜੀ, ਇਹ ਹੈ ਕਿ ਇਹ 111ਵਾਂ ਵਰ੍ਹਾ ਹੈ ਜਿਹੜਾ ਕਿ ਗੁਰੂ ਨਾਨਕ ਜਹਾਜ਼ ਦੇ ਸਫ਼ਰ ਦਾ ਅਸੀਂ ਉਹਨੂੰ ਨਾਂ ਦਿੱਤਾ ਚੜ੍ਹਦੀ ਕਲਾ ਦਾ ਸਫ਼ਰ। ਅਸੀਂ ਇਹ ਨਹੀਂ ਕਿਹਾ ਕਿ ਟ੍ਰੈਜਡੀ ਹੈ, ਅਸੀਂ ਦੁਖਾਂਤ ਨਹੀਂ ਕਿਹਾ, ਕਿਉਂਕਿ ਸਿੱਖ ਸ਼ਹਾਦਤ ਨੂੰ ਵੀ ਦੁਖਾਂਤ ਨਹੀਂ ਮੰਨਦੇ। ਸਿੱਖ ਚੜ੍ਹਦੀ ਕਲਾ ਦੇ ਵਿੱਚ ਵਿਚਰਦੇ ਨਹੀਂ। ਦਰਅਸਲ ਗੱਲ ਕੀ ਹੋਈ ਸੀ ਕਿ ਜਦੋਂ ਕੈਨੇਡਾ ਦੇ ਵਿੱਚ ਵੋਟ ਦਾ ਹੱਕ ਖੋਹ ਲਿਆ ਗਿਆ, ਇੱਕ ਕਾਲਾ ਕਾਨੂੰਨ ਕੰਟੀਨਿਊਸ ਜਰਨੀ ਦਾ ਬਣ ਗਿਆ ਕਿ ਜਦੋਂ ਕਿਸੇ ਨੇ ਵੀ ਕੈਨੇਡਾ ਆਉਣਾ, ਖਾਸ ਤੌਰ ਤੇ ਇੰਡੀਆ ਤੋਂ, ਤੇ ਬ੍ਰਿਟਿਸ਼ ਇੰਡੀਆ ਤੋਂ ਆਉਣ ਲਈ ਉਹ ਡਾਇਰੈਕਟ ਸਿੱਧਾ ਸਫ਼ਰ ਤੇ ਆਏਗਾ, ਰਾਹ ਦੇ ਵਿੱਚ ਸਵਾਰ ਨਹੀਂ ਹੋ ਸਕਦਾ। ਸੋ ਕੈਨੇਡਾ ਦੇ ਮੋਢੀ ਸਿੱਖ ਸਨ ਭਾਈ ਬਲਵੰਤ ਸਿੰਘ ਜੀ, ਭਾਈ ਭਾਗ ਸਿੰਘ ਜੀ। ਉਹਨਾਂ ਨੇ ਇਸ ਗੱਲ ਦੇ ਪ੍ਰਤੀ ਜੋ ਆਪਣੀ ਇੱਛਾ ਪ੍ਰਗਟ ਕੀਤੀ ਤੇ ਕੋਸ਼ਿਸ਼ ਕੀਤੀ ਕਿ ਕੋਈ ਨਾ ਕੋਈ ਇਹੋ ਜਿਹਾ ਯਤਨ ਹੋਵੇ ਕਿ ਇਸ ਕਾਲੇ ਕਾਨੂੰਨ ਨੂੰ ਚੁਣੌਤੀ ਦਿੱਤੀ ਜਾਵੇ। ਤਾਂ ਉਹਨਾਂ ਨੇ ਭਾਈ ਗੁਰਦਿੱਤ ਸਿੰਘ ਜੀ, ਪਿੰਡ ਸਰਹਾਲੀ, ਜ਼ਿਲ੍ਹਾ ਅੰਮ੍ਰਿਤਸਰ, ਜੋ ਉਸ ਵੇਲੇ ਮਲੇਸ਼ੀਆ ਸਿੰਗਾਪੁਰ ਰਹਿੰਦੇ ਸਨ, ਧਨਾੜ ਸਿੱਖ ਸਨ, ਉਹਨਾਂ ਤੱਕ ਪਹੁੰਚ ਕੀਤੀ ਕਿ ਕੋਈ ਐਸਾ ਉਪਰਾਲਾ ਕਰੋ। ਤੇ ਉਹਨਾਂ ਨੇ ਜਨਵਰੀ 1914 ਦੇ ਵਿੱਚ ਕਲਕੱਤੇ ਜਾ ਕੇ ਇੱਕ ਕੰਪਨੀ ਬਣਾਈ ਜਿਹਦਾ ਨਾਂ ਸੀ ਗੁਰੂ ਨਾਨਕ ਸਟੀਮਸ਼ਿਪ ਕੰਪਨੀ। ਇਹ ਕੰਪਨੀ ਬਣਾ ਕੇ ਉਹਨਾਂ ਨੇ ਕਿਹਾ ਕਿ ਕਲਕੱਤੇ ਤੋਂ ਅਸੀਂ ਜਹਾਜ਼ ਸਿੱਧਾ ਵੈਨਕੂਵਰ ਨੂੰ ਲੈ ਕੇ ਜਾਵਾਂਗੇ, ਤੇ ਜਿਹੜਾ ਵੀ ਜਹਾਜ਼ ਚਲਾਵਾਂਗੇ ਉਸ ਜਹਾਜ਼ ਦਾ ਨਾਂ ਗੁਰੂ ਨਾਨਕ ਜਹਾਜ਼ ਹੋਏਗਾ। ਇਹ ਜਨਵਰੀ 1914 ਦੀ ਗੱਲ ਹੈ। ਉਸ ਵੇਲੇ ਉਹਨਾਂ ਨੇ ਜਹਾਜ਼ ਲੱਭਣੇ ਸ਼ੁਰੂ ਕੀਤੇ। ਕਲਕੱਤੇ ਤੋਂ ਬੇਸ਼ੱਕ ਜਹਾਜ਼ ਨਾ ਮਿਲ ਸਕਿਆ, ਉੱਥੇ ਸਹਿਯੋਗ ਨਾ ਮਿਲਿਆ, ਸਰਕਾਰ ਦਾ ਦਬਾਅ ਸੀ। ਬਾਹਰ ਆ ਕੇ ਉਹਨਾਂ ਨੇ ਮਲੇਸ਼ੀਆ, ਹਾਂਗਕਾਂਗ, ਸਾਰੇ ਪਾਸੇ ਆਪਣੇ ਏਜੰਟਾਂ ਰਾਹੀਂ ਭਾਲ ਸ਼ੁਰੂ ਕੀਤੀ। ਸਿੰਗਾਪੁਰ ਦਾ ਇੱਕ ਬੇੜਾ ਮਿਲਿਆ, ਉਹ ਵੀ ਠੀਕ ਨਹੀਂ ਸੀ। ਮਲੇਸ਼ੀਆ ਦਾ ਉਹ ਵੀ ਠੀਕ ਨਹੀਂ ਸੀ। ਫਿਰ ਉਹਨੂੰ ਪਤਾ ਲੱਗਿਆ ਕਿ ਇੱਕ ਗਲੈਸਕੋ ਕੰਪਨੀ ਨੇ 1890 ਦੇ ਵਿੱਚ ਇੱਕ ਜਹਾਜ਼, ਜਿਹੜਾ ਕਿ ਪਹਿਲਾਂ ਉਸ ਜਹਾਜ਼ ਦਾ ਜਿਹੜਾ ਸੀ ਕੁਝ ਹੋਰ ਨਾਮ ਸੀ, ਉਹ ਜਰਮਨੀ ਕੋਲ ਸੀ। ਫਿਰ ਉਹ ਜਹਾਜ਼ ਬਕਾਇਦਾ ਅਮਰੀਕਾ ਦੇ ਹੈਮਬਰਗ ਨੇ ਲਿਆ ਤੇ ਫਿਰ ਉਹਨਾਂ ਨੇ ਸਿਸਿਲੀਆ ਨਾਂ ਰੱਖਿਆ। ਫਿਰ 1913-14 ਦੇ ਵਿੱਚ ਉਸ ਨੂੰ ਜਾਪਾਨ ਨੇ ਲੈ ਲਿਆ ਉਸ ਵੇਲੇ ਨੂੰ। ਉਸ ਵੇਲੇ ਉਸ ਕੰਪਨੀ ਨੇ ਉਸ ਦਾ ਨਾਂ ਕਾਮਾਗਾਟਾ ਮਾਰੂ ਜਿਹੜਾ ਰੱਖ ਦਿੱਤਾ। ਮਾਰੂ ਜਾਣੀ ਕਿ ਸਮੁੰਦਰੀ ਬੇੜੇ ਦੇ ਤੌਰ ਤੇ ਗਿਣਿਆ ਜਾਂਦਾ, ਜਿਹਦਾ ਸ਼ਿਰ ਵਰਗਾ ਮੂੰਹ ਹੋਵੇ। ਕਾਮਾਗਾਟਾ ਉਹਨੂੰ ਕਹਿ ਦਿੰਦੇ ਆ। ਖੈਰ, ਉਹ ਇਹਨਾਂ ਨੇ ਕੋਲਾ ਢੋਣ ਵਾਲਾ ਜਹਾਜ਼ ਸੀ। ਬਾਬਾ ਜੀ ਨੂੰ ਦੱਸਿਆ ਗਿਆ, ਕਹਿੰਦੇ ਵੀ ਇਹ ਜਹਾਜ਼ ਜਿਹੜਾ ਕੋਲਾ ਢੋਣ ਵਾਲਾ, ਤੇ ਬਾਬਾ ਜੀ ਕਹਿੰਦੇ ਵੀ ਇਸ ਦੀ ਫਿਰ ਲੀਜ਼, ਚਾਰਟਰ ਕਿੰਨਾ ਖਰਚਾ ਹੋਏਗਾ। ਕਹਿੰਦੇ ਇਹਦਾ ਖਰਚਾ ਹੋਏਗਾ $66,000 ਉਸ ਵੇਲੇ, ਅੱਜ ਤੋਂ 111 ਸਾਲ ਪਹਿਲਾਂ। ਇਹ 66,000 ਅੱਜ 40-50 ਮਿਲੀਅਨ ਦੇ ਕਰੀਬ ਹੈ ਉਹਦੀ ਕੀਮਤ। ਜੇਕਰ ਕੰਪੇਅਰ ਕਰੋ ਤੇ ਉਸ ਸਮੇਂ ਜਦੋਂ ਇਹ ਗੱਲਬਾਤ ਹੋਈ ਤੇ ਬਾਬਾ ਜੀ ਕਹਿੰਦੇ ਵੀ ਠੀਕ ਹੈ, ਇਹਦੇ ਬਾਰੇ ਆਪਾਂ ਕਰਦੇ ਹਾਂ। ਤੇ ਇਸ ਦਾ ਉਪਰਾਲਾ ਕੀਤਾ। ਉਹਨਾਂ ਨੇ ਕਿਹਾ ਕਿ ਪਹਿਲੀ ਕਿਸ਼ਤ ਜਿਹੜੀ ਹੈ $11,000 ਹੋਏਗੀ, ਦੂਜੀ 2 ਹਫ਼ਤਿਆਂ ਬਾਅਦ ਫਿਰ $11,000, 11,000 ਦੀਆਂ ਕਿਸ਼ਤਾਂ ਹੋਣਗੀਆਂ। ਤੇ ਬਾਬਾ ਜੀ ਨੇ ਕਿਹਾ ਕਿ ਇਹ ਸਵਾਰੀਆਂ ਦੇ ਵਿੱਚ ਬਦਲਣਾ $2,500 ਉਸ ਦੇ ਉੱਪਰ ਡਾਲਰ ਲਾਇਆ।
ਤੇ ਉਸ ਨੂੰ ਕੋਲੇ ਵਾਲੇ ਢੋਣ ਵਾਲੇ ਜਹਾਜ਼ ਨੂੰ ਸਵਾਰੀਆਂ ਦਾ ਰੂਪ ਦਿੱਤਾ ਤੇ ਵਿੱਚ ਉਹਦੇ ਕਿਹਾ ਕਿ ਅਸੀਂ ਇੱਕ ਗੁਰਦੁਆਰਾ ਸਾਹਿਬ ਬਣਾਉਣਾ। ਉਹਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਾਇਆ ਗਿਆ, ਬਕਾਇਦਾ ਨਿਸ਼ਾਨ ਸਾਹਿਬ ਲਾਇਆ ਗਿਆ। ਹਾਂਗਕਾਂਗ ਤੋਂ ਅਪ੍ਰੈਲ 1914 ਨੂੰ ਚੱਲਣ ਤੋਂ ਪਹਿਲਾਂ ਉਸ ਥਾਂ ਤੇ ਅਖੰਡ ਪਾਠ ਪ੍ਰਕਾਸ਼ ਹੋਏ ਤੇ ਪ੍ਰਕਾਸ਼ ਤੋਂ ਬਾਅਦ ਜਿਵੇਂ ਬੱਚੇ ਦਾ ਨਾਮਕਰਨ ਹੁੰਦਾ, ਬਕਾਇਦਾ ਤੌਰ ਤੇ ਜਹਾਜ਼ ਦਾ ਨਾਮਕਰਨ ਕੀਤਾ ਗਿਆ। $66,000 ਦੇ ਕੇ ਚਾਰਟਰ ਕਰਕੇ ਸਿੱਖਾਂ ਨੇ ਉਸ ਜਹਾਜ਼ ਨੂੰ ਗੁਰੂ ਨਾਨਕ ਜਹਾਜ਼ ਨਾਂ ਦਿੱਤਾ। ਟਿਕਟਾਂ ਤੇ ਛਪਾਇਆ ਗੁਰੂ ਨਾਨਕ ਸਟੀਮਰ। ਜੇਕਰ ਲਿਖਤੀ ਤੌਰ ਤੇ ਉਹਨਾਂ ਨੇ ਆਪਣੀ ਆਟੋਬਾਇਓਗ੍ਰਾਫੀ ਲਿਖੀ 1920 ਦੇ ਵਿੱਚ, ਸਾਰੇ ਦੇ ਵਿੱਚ ਵੇਰਵੇ ਨੇ, ਵਿਸਤਾਰ ਚ ਨਹੀਂ ਮੈਂ ਜਾਵਾਂਗਾ, ਗੁਰੂ ਨਾਨਕ ਜਹਾਜ਼। ਪਰ ਹੈਰਾਨੀ ਇਹ ਗੱਲ ਦੀ ਹੈ ਕਿ ਇਤਿਹਾਸਕਾਰਾਂ ਨੇ ਸ਼ਰੇਆਮ ਇੱਕ ਗੱਲ ਦੀ ਜਿਹੜੀ ਹੈ ਵੱਡੀ ਕੁਤਾਹੀ ਕੀਤੀ ਹੈ ਕਿ ਉਹਨਾਂ ਨੇ ਜਿਹੜੀ ਕੰਪਨੀ ਤੋਂ ਚਾਰਟਰ ਕਰਕੇ ਜਹਾਜ਼ ਲਿਆ ਉਹਦਾ ਉਹ ਬੇਟੱਬਾ ਨਾਂ ਤਾਂ ਮਸ਼ਹੂਰ ਕਰ ਦਿੱਤਾ, ਪਰ ਜਿਨ੍ਹਾਂ ਨੇ ਪੈਸੇ ਦੇ ਕੇ ਉਹ ਲੀਜ਼ ਦੇ ਕੇ ਚਾਰਟਰ ਕਰਕੇ ਜਹਾਜ਼ ਦਾ ਨਾਂ ਰੱਖਿਆ ਉਹਨੂੰ ਉਹ ਖਤਮ ਕਰਤਾ। ਕਿਉਂਕਿ ਜਦੋਂ ਗੁਰੂ ਨਾਨਕ ਜਹਾਜ਼ ਕਹਿੰਦੇ ਆ ਫਿਰ ਉਹਨਾਂ ਨੂੰ ਦੱਸਣਾ ਪਏਗਾ ਕਿ ਗੁਰੂ ਨਾਨਕ ਸਾਹਿਬ ਕੌਣ ਨੇ, ਸੰਘਰਸ਼ ਦੀ ਪ੍ਰੇਰਨਾ ਕਿੱਥੋਂ ਮਿਲੀ ਹੈ। ਫਿਰ ਇਹ ਵੀ ਦੱਸਣਾ ਪਏਗਾ ਕਿ ਜਹਾਜ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸਨ। ਇਹ ਵੀ ਦੱਸਣਾ ਪਏਗਾ ਕਿ ਉੱਥੇ ਢਾਡੀ ਕੀਰਤਨ ਵਾਰਾਂ ਹੁੰਦੀਆਂ ਸਨ। ਇਹ ਵੀ ਦੱਸਣਾ ਪਏਗਾ ਕਿ ਵੈਨਕੂਵਰ 2 ਮਹੀਨੇ ਉਸ ਸਮੁੰਦਰ ਦੇ ਵਿੱਚ ਫਲੋਟਿੰਗ ਗੁਰਦੁਆਰਾ ਪਹਿਲੀ ਵਾਰ ਦੁਨੀਆ ਦੇ ਇਤਿਹਾਸ ਦੇ ਵਿੱਚ ਖੁੱਲੇ ਅਸਮਾਨ ਹੇਠ ਤੇ ਸਮੁੰਦਰਾਂ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਸਜਿਆ ਹੋਇਆ ਸੀ, ਜਿੱਥੇ ਜਹਾਜ਼ ਇਹਨਾਂ ਦਿਨਾਂ ਦੇ ਵਿੱਚ 111 ਸਾਲ ਪਹਿਲਾਂ ਖੜਾ ਸੀ। ਤੋ ਇਹ ਸਾਰੀਆਂ ਚੀਜ਼ਾਂ ਕਿਉਂਕਿ ਖਤਮ ਕਰਨੀਆਂ ਨੇ, ਇਸ ਦੇ ਨਾਲ ਇਹ ਵੀ ਦੱਸਣਾ ਪਏਗਾ ਕਿ ਜਦੋਂ ਵਾਪਸ ਪਰਤਿਆ 28 ਸਤੰਬਰ 1914 ਨੂੰ ਵਜਵਜ ਘਾਟ ਤੇ, ਉੱਥੇ ਗੋਲੀਆਂ ਇਸ ਕਰਕੇ ਚਲਾਈਆਂ ਗਈਆਂ ਕਿਉਂਕਿ ਸਿੱਖ ਜਿਹੜੇ ਸਨ ਉਸ ਦੇ ਮੁਸਾਫਰ ਉਹ ਕਹਿ ਰਹੇ ਸਨ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਸੀਂ ਕਲਕੱਤੇ ਦੇ ਗੁਰਦੁਆਰਾ ਸਾਹਿਬ 'ਚ ਪਹਿਲਾਂ ਸੁਸ਼ੋਭਿਤ ਕਰਨਾ, ਬੇਅਦਬੀ ਨਹੀਂ ਹੋਣ ਦੇਣੀ, ਬਾਅਦ ਦੇ ਵਿੱਚ ਸਾਨੂੰ ਚਾਹੇ ਅਰੈਸਟ ਕਰ ਲਓ, ਕਾਲੇ ਪਾਣੀ ਭੇਜ ਦਿਓ, ਜੋ ਮਰਜ਼ੀ ਕਰ ਦਿਓ। ਜਦੋਂ ਉਹ ਨਾ ਮੰਨੇ ਤਾਂ ਬ੍ਰਿਟਿਸ਼ ਪੁਲਿਸ ਨੇ ਉਹਨਾਂ ਤੇ ਗੋਲੀਆਂ ਚਲਾਈਆਂ, 19 ਲੋਕਾਂ ਦੀ ਸ਼ਹਾਦਤ ਹੋਈ। ਸੋ ਇਹ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਦੇ, ਗੁਰੂ ਨਾਨਕ ਸਾਹਿਬ ਦੇ ਵੇਰਵੇ ਦੇਣੇ ਪੈਣੇ ਆ ਤੇ ਉਹਨਾਂ ਨੇ ਸੌਖਾ ਜਿਹਾ ਤਰੀਕਾ ਲੱਭਿਆ, ਸਿੱਧਾ ਹੀ ਕਹਿ ਦਿੱਤਾ ਇਹਨੂੰ ਕਾਮਾਗਾਟਾ ਮਾਰੂ ਕਹਿ ਦਿਓ, ਕਹਾਣੀ ਮੁੱਕ ਜਾਏ। ਤੇ ਜਿਹੜੇ ਸਾਡੇ ਸੰਸਥਾਵਾਂ ਵਾਲੇ ਸੁੱਤੇ ਪਏ ਰਹੇ ਉਹਨਾਂ ਨੇ ਕਦੇ ਗੌਰ ਨਹੀਂ ਕੀਤੀ, ਆਪਣਾ ਇਤਿਹਾਸ ਖੋਲਿਆ ਨਹੀਂ, ਫਰੋਲਿਆ ਨਹੀਂ ਤੇ ਆਖਰਕਾਰ ਉਹਦਾ ਨਾਂ ਉਹ ਮਸ਼ਹੂਰ ਹੋ ਗਿਆ। ਅਸੀਂ ਅੱਜ ਇਹ ਦੱਸਣਾ ਚਾਹੁੰਦੇ ਹਾਂ ਤੱਥਾਂ ਤੇ ਪ੍ਰਮਾਣਿਕ ਰੂਪ ਦੇ ਵਿੱਚ ਅਖੀਰ 'ਚ ਇੱਕੋ ਹੀ ਗੱਲ ਹੈ ਕਿ ਕਾਮਾਗਾਟਾ ਮਾਰੂ ਕੰਪਨੀ ਤੋਂ ਜਹਾਜ਼ ਲੀਜ਼ ਤੇ ਲੈ ਕੇ ਸਿੱਖਾਂ ਨੇ ਉਸ ਨੂੰ ਗੁਰੂ ਨਾਨਕ ਜਹਾਜ਼ ਦਾ ਨਾਂ ਦੇ ਦਿੱਤਾ। ਜਦੋਂ ਮੁਸਾਫਰਾਂ ਨੇ ਜਿਹੜਾ ਨਾਂ ਦਿੱਤਾ ਅਸੀਂ ਉਹ ਨਾਂ ਕਿਉਂ ਨਹੀਂ ਵਰਤਦੇ, ਇਹ ਮੈਂ ਗੱਲ ਇੱਥੇ ਸਾਰਾਂਸ਼ ਰੂਪ 'ਚ ਕਰਦਾ, ਇਸ ਗੱਲ ਨੂੰ ਸਮੇਟਦਾ। ਜੀ ਬਿਲਕੁਲ ਡਾਕਟਰ ਸਾਹਿਬ, WhatsApp ਤੇ ਵੀ ਕਾਫੀ ਮੈਸੇजेस ਨੇ, ਬਟ ਉਹਨਾਂ ਦੇ ਸੰਬੰਧ ਨੇ ਜਿਹੜੇ ਮੈਸੇजेस ਦੇ ਉਹ ਜਿਹੜੇ ਪਿਛਲੇ ਮੈਂ 3-4 ਪ੍ਰੋਗਰਾਮ ਕੀਤੇ ਆ ਉਹਨਾਂ ਦੇ ਹਵਾਲੇ ਦੇ ਨਾਲ ਇਹਨਾਂ ਦੇ ਸਵਾਲ ਨੇ। ਪਰ ਮੈਂ ਮਾਫੀ ਚਾਹਾਂਗਾ ਜੀ ਕਿ ਅੱਜ ਜਿਹੜਾ ਉਹ ਵਿਸ਼ਾ ਨਹੀਂ, ਉਹ ਮਹਿਮਾਨ ਨਹੀਂ ਸਾਡੇ ਕੋਲ, ਪਰ ਤੁਸੀਂ ਪ੍ਰੋਗਰਾਮ ਤੋਂ ਬਾਅਦ ਵੀ ਜੇ WhatsApp ਤੇ ਮੈਸੇਜ ਕੋਈ ਕਰਨਾ ਤਾਂ ਸੁਝਾਅ ਰੂਪ ਦੇ ਵਿੱਚ, ਜੇ ਤੁਹਾਡੇ ਸਵਾਲ ਨੇ ਤਾਂ ਜਦੋਂ ਪ੍ਰੋਗਰਾਮ ਤੋਂ ਬਾਅਦ ਤਾਂ ਆਪਾਂ ਉਹਦਾ ਕੀ ਕਰ ਸਕਦੇ ਹਾਂ ਜਦੋਂ ਸਾਡੇ ਕੋਲ ਗੈਸਟ ਨਹੀਂ ਜਿਨ੍ਹਾਂ ਦੇ ਸੰਬੰਧਿਤ ਤੁਹਾਡੇ ਸਵਾਲ ਨੇ। ਤੇ ਬਹੁਤ ਵੈਸੇ ਧੰਨਵਾਦ, ਤੁਸੀਂ ਇਨਵੋਲਵਮੈਂਟ ਜਿਹੜੀ ਸ਼ੋਅ ਕੀਤੀ ਆ ਤੇ ਧੰਨਵਾਦ ਆ ਤੁਹਾਡਾ WhatsApp ਤੇ ਮੈਸੇजेस ਕਰਨ ਦਾ। ਔਰ ਜਿਹੜੇ ਕਾਫੀ ਸਾਰੇ ਮੈਸੇजेस ਹਜੇ ਵੀ ਜਿਹੜੇ ਨੇ YouTube ਤੇ ਚੱਲ ਰਹੇ ਨੇ, ਮੈਂ ਸਾਰਿਆਂ ਦਾ ਬਹੁਤ ਜਿਹੜਾ ਉਹ ਧੰਨਵਾਦ ਕਰਦਾ। ਤੁਸੀਂ ਆਪਣਾ ਪ੍ਰੋਗਰਾਮ ਸਮਝ ਕੇ ਇਹਦੇ 'ਚ ਸ਼ਮੂਲੀਅਤ ਕਰਦੇ ਹੋ ਤੇ ਤੁਸੀਂ ਸ਼ੇਅਰ ਜ਼ਰੂਰ ਕਰਿਓ ਪ੍ਰੋਗਰਾਮ ਤੋਂ ਬਾਅਦ ਨਾ ਜੀ। ਜਿੰਨੇ ਵੀ ਸਾਨੂੰ ਸਰੋਤੇ ਸੁਣ ਰਹੇ ਨੇ ਜਾਂ ਦਰਸ਼ਕ ਵੇਖ ਰਹੇ ਨੇ ਇਸ ਪ੍ਰੋਗਰਾਮ ਨੂੰ, ਜਿਸ ਵੀ ਗੈਜਟ ਤੋਂ ਤੁਸੀਂ ਵੇਖ ਸੁਣ ਰਹੇ ਹੋ, ਸਾਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹੜੀ ਵਡਮੁੱਲੀ ਜਾਣਕਾਰੀ ਆ ਇਹਨੂੰ ਹੋਰ ਵੀ ਆਪਾਂ ਵੱਧ ਤੋਂ ਵੱਧ ਸੰਗਤ ਤੱਕ ਜਿਹੜੀ ਆ ਪਹੁੰਚਾ ਸਕੀਏ। ਸੋ ਡਾਕਟਰ ਸਾਹਿਬ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਆਪਣੇ ਰੁਝੇਵਿਆਂ ਭਰੇ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ। ਸੋ ਅਸੀਂ ਉਮੀਦ ਕਰਦੇ ਹਾਂ ਕਿ ਆਪਾਂ ਬਹੁਤ ਜਲਦ ਜਿਹੜਾ ਅਗਲਾ ਪ੍ਰੋਗਰਾਮ ਆ ਜਿਹੜਾ ਉਹਦੀ ਸ਼੍ਰਿੰਖਲਾ ਡਿਸਕਸ ਕਰਕੇ ਤੇ ਆਪਾਂ ਉਹਨੂੰ ਵੀ ਜਿਹੜਾ ਲੈ ਕੇ ਆਵਾਂਗੇ ਕਿ ਕਿਸ ਤਰੀਕੇ ਦੇ ਨਾਲ, ਕਿਉਂਕਿ 1 ਘੰਟੇ ਦੇ ਵਿੱਚ ਜਿਹੜਾ 125 ਸਾਲ ਦਾ ਇਤਿਹਾਸ ਆ ਉਹ ਅਸੀਂ ਕੋਸ਼ਿਸ਼ ਤਾਂ ਕੀਤੀ ਹੈ ਪਰ ਨਹੀਂ, ਕਾਮਯਾਬੀ ਨਹੀਂ ਹੋਈ। ਅਸੀਂ ਮਸੀਂ 1900 ਦੀ ਸਟਾਰਟਿੰਗ ਤੱਕ ਪਹੁੰਚੇ ਆ, ਪਰ ਹੁਣ 2025 ਚੱਲ ਰਿਹਾ, ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਨੇ, ਬਹੁਤ ਸਾਰਾ ਕੁਝ ਵਾਪਰਿਆ ਇਹਦੇ ਵਿੱਚ, ਸਿੱਖਾਂ ਦੀਆਂ ਤਰੱਕੀਆਂ, ਸਿੱਖਾਂ ਦੇ ਜਿਹੜਾ ਕਤਲ, ਬਹੁਤ ਕੁਛ ਹੈ ਜੀ ਇਹਦੇ 'ਚ, ਬਹੁਤ ਬ੍ਰੌਡਰ ਵਿਸ਼ਾ। ਸੋ ਅਸੀਂ ਫੇਰ ਆਪ ਜੀ ਦੇ ਨਾਲ ਰਾਬਤਾ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਰੂਰ ਸੇਵਾ ਤੁਹਾਡੀ ਜਿਹੜੀ ਆ ਉਹ ਲਵਾਂਗੇ ਜੀ।
ਤੇ ਉਦੋਂ ਤੱਕ ਲਈ ਸਰੋਤਿਓ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਨਾਲ ਜੁੜਨ ਲਈ। ਸੋ ਕੱਲ ਨੂੰ ਇੱਕ ਨਵੇਂ ਮਹਿਮਾਨ ਦੇ ਨਾਲ ਫੇਰ ਆਪ ਜੀ ਦੀ ਕਚਹਿਰੀ ਦੇ ਵਿੱਚ, ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਸੋ ਡਾਕਟਰ ਕੁਲਵਿੰਦਰ ਸਿੰਘ ਜੀ, ਤੁਹਾਡਾ ਔਰ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਖਾਲਸਾ, ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ।